ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ। ਸਿਹਤ ਨੂੰ ਠੀਕ ਰੱਖਣ ਦੇ ਲਈ ਜਿਹੜੇ ਦੇਸੀ ਚੀਜ਼ਾਂ ਆ, ਨੁਸਖੇ ਆ, ਸਾਡੇ ਹੋਮ ਰੈਮਡੀ ਆ, ਉਹਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਕੋਈ ਦਵਾਈ ਦੇ ਦੇਵੇ ਜਾਂ ਤੁਹਾਨੂੰ ਕਹੇ ਮੈਨੂੰ ਕੋਈ ਪੈਸੇ ਭੇਜ ਦਿਓ, ਮੈਂ ਤੁਹਾਨੂੰ ਦਵਾਈ ਭੇਜ ਦੇਣਾ। ਇਸ ਤਰ੍ਹਾਂ ਤਾਂ ਕੁਛ ਨਹੀਂ ਗਾ। ਸਿਰਫ ਅਤੇ ਸਿਰਫ ਜਿਹੜੇ ਦੇਸੀ ਨੁਸਖੇ ਸੀਗੇ ਉਹਨਾਂ ਦੀ ਗੱਲ ਕਰਦੇ। ਜੇ ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਆ ਤਾਂ ਪਲੀਜ਼ ਤੁਸੀਂ ਵੀ ਕਾਲ ਕਰਕੇ ਉਹ ਨੁਸਖੇ ਆ ਸਾਂਝੇ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਇਹੀ ਪ੍ਰੋਗਰਾਮ ਹੈ ਜਿਹੜਾ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ। ਉਸ ਦੇ ਵਿੱਚ ਕੋਈ ਵੀ ਕਾਲ ਨਹੀਂ ਲਈ ਜਾਂਦੀ। ਸਿਰਫ ਅਤੇ ਸਿਰਫ ਕਾਲਾਂ ਆ ਮੰਗਲਵਾਰ ਨੂੰ ਹੀ ਲਈਆਂ ਜਾਂਦੀਆਂ 4 ਤੋਂ 5:30। ਅਤੇ ਤੁਸੀਂ ਪਲੀਜ਼ ਜ਼ਰੂਰ ਦੱਸਣਾ ਜੇ ਤੁਹਾਨੂੰ ਕਿਸੇ ਵੀ ਇਲਾਜ ਦਾ ਪਤਾ ਹੈ ਅਤੇ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ। ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਪੰਜਾਬੀ ਰੇਡੀਓ USA 'ਤੇ ਤੁਸੀਂ YouTube ਚੈਨਲ 'ਤੇ ਵੀ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹਾਂ। ਰਣਜੀਤ ਸਿੰਘ ਜੀ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਜਿੱਦਾਂ ਭੈਣ ਗੁਰਦੀਪ ਕੌਰ ਨੇ ਦੱਸੀਆਂ ਸੀ 4 ਚੀਜ਼ਾਂ ਆਪਣੇ ਦਰਦਾਂ ਵਾਸਤੇ। ਹਾਂਜੀ, ਜਿਹਦੇ ਵਿੱਚ ਪਿੱਪਲ ਲਾਖ ਵੀ ਸੀ। ਉਹ ਮੈਂ ਪੁੱਛਣਾ ਪਿੱਪਲ ਲਾਖ ਜਿਹੜੀ ਆ ਉਹ ਫਰਾਈ ਕਰਕੇ ਜਾਣੀ ਵੀ ਪੀਣੀ ਹੁੰਦੀ ਜਾਂ ਉਸ ਤਰ੍ਹਾਂ ਪੀ ਕੇ ਪਾ ਲੈਣੀ ਹੁੰਦੀ ਆ? ਹਾਂਜੀ, ਉੱਦਾਂ ਉਹ ਸਖਤ ਹੁੰਦੀ, ਉਹਦਾ ਪੀ ਨਹੀਂ ਹੁੰਦੀ। ਅੱਛਾ, ਫਰਾਈ ਕਰਨੀ ਪਊਗੀ। ਹਾਂ, ਬਹੁਤੇ ਲੋਕੀ ਫਰਾਈ ਕਰਦੇ ਹਨ। ਠੀਕ ਹੈ ਜੀ। ਅਤੇ ਦੂਸਰਾ ਸੀ ਜਿਹੜਾ ਗੁਲਾਬ ਜਲ ਆਪਾਂ ਅੱਖਾਂ 'ਚ ਪਾਉਂਦੇ ਹਾਂ, ਅਤੇ ਉਹਦੇ ਮੈਂ ਵੇਖਿਆ ਸੀ ਇੰਡੀਅਨ ਸਟੋਰ 'ਤੇ ਵੀ ਅਤੇ ਵਾਲਮਾਰਟ 'ਚ ਵੀ ਵੱਖਰੀ ਵੱਖਰੀ ਵਰਾਇਟੀ ਆ, ਅਤੇ ਇੱਕ ਵੱਡੀਆਂ ਸ਼ੀਸ਼ੀਆਂ ਮਿਲਦੀਆਂ, ਅਤੇ ਉਹ ਕਿਹੜਾ ਵੀ ਠੀਕ ਰਹੂਗਾ? ਕੋਈ ਨਹੀਂ, ਉਹ ਆ ਚੁੱਕੇ ਆ ਲਾਈਨ 'ਤੇ, ਫਿਰ ਦੱਸ ਦੇਣਗੇ। ਠੀਕ ਆ ਜੀ। ਠੀਕ ਹੈ ਜੀ, ਓਕੇ। ਠੀਕ ਆ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਬਿਲਕੁਲ ਆ ਤੁਸੀਂ ਪੁੱਛ ਸਕਦੇ ਹਾਂ ਦੁਬਾਰਾ। ਹਰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਮੰਮੀ ਨੂੰ ਜੁਆਇੰਟ ਪੇਨ ਬਹੁਤ ਰਹਿੰਦਾ, ਜਿਵੇਂ ਦਰਦਾਂ ਬਹੁਤ, ਹਾਂਜੀ, ਸਾਰਾ ਕੁਝ। ਤੇ ਪਰ ਉਹਨੂੰ ਇੱਕ ਪ੍ਰੋਬਲਮ ਇਹ ਹੈ ਕਿ ਉਹ ਕੋਈ ਗਰਮ ਚੀਜ਼ ਖਾ ਸਕਦੀ, ਗਰਮ ਖਾਂਦੇ ਤਾਂ ਉਹਨਾਂ ਨੂੰ ਫਿਰ ਗਰਮੀ ਹੁੰਦੀ ਆ। ਸੋ ਕੁਛ ਏਦਾਂ ਦਾ ਹੋ ਜਿਹਦੇ ਨਾਲ ਇਲਾਜ ਵੀ ਹੋਵੇ, ਤੇ ਪਰ ਗਰਮੀ ਦਾ ਵੀ ਕੋਈ ਸੋਲਿਊਸ਼ਨ ਹੋਵੇ, ਗਰਮੀ ਦੀ ਆ ਜ਼ਿਆਦਾ। ਠੀਕ ਹੈ। ਹਾਂਜੀ, ਥੈਂਕ ਯੂ ਸੋ ਮਚ। ਠੀਕ ਹੈ ਜੀ। ਤੁਸੀਂ ਵੈਸੇ ਹਰਦੀਪ ਇੱਦਾਂ ਆ ਕਿ ਪੁੱਤ ਜਦੋਂ ਤੁਸੀਂ ਦੇਸੀ ਡਾਕਟਰਾਂ ਦੇ ਵੀ ਜਾਓਗੇ ਨਾ, ਉਹ ਵੀ ਕਹਿ ਦਿੰਦੇ ਕਿ ਬਾਏ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਕਿਉਂਕਿ ਉੱਥੇ ਗਰਮ ਚੀਜ਼ਾਂ ਹੀ, ਗਰਮ ਦਵਾਈਆਂ ਦਿੱਤੀਆਂ ਜਾਂਦੀਆਂ। ਪਰ ਉਹ ਇਹ ਕੀ ਕਰ ਸਕਦੇ, ਕੋਸ਼ਿਸ਼ ਕਰ ਸਕਦੇ ਆ ਸਿਆਲ ਦੇ ਵਿੱਚ। ਪਰ ਆਪਾਂ ਪੁੱਛਦੇ ਵੀ ਹੈਗੇ ਆ, ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਜੀ ਕਿ ਕੀ ਕਰ ਸਕਦੇ ਆ। ਸਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਭੈਣ ਜੀ ਪੈਰਾਂ ਦੇ ਵਿੱਚ ਨਾ ਜਲਨ ਬਹੁਤ ਹੁੰਦੀ ਹੈ, ਪੈਰ ਤਲੀਆਂ ਵਿੱਚ, ਤੇ ਮੈਂ ਰਾਤ ਨੂੰ ਸੌ ਨਹੀਂ ਸਕਦੀ। ਸਾਰਾ ਦਿਨ ਵੀ ਸਵੇਰ ਦੇ ਟਾਈਮ ਤੇ ਇੰਨੀ ਨਹੀਂ ਹੁੰਦੀ, ਤੇ ਦੁਪਹਿਰ ਤੋਂ ਬਾਅਦ ਨਾਲ ਸ਼ੁਰੂ ਹੋ ਜਾਂਦੀ ਹੈ। ਫਿਰ ਮੇਰੇ ਕੋਲ ਪੈਰ ਆਪਣੇ ਜਿਹੜੇ ਨੇ ਉੱਪਰ ਸੋਫੇ ਤੇ ਨਹੀਂ ਰੱਖੇ ਜਾਂਦੇ, ਕਿਸੇ ਰਗ ਤੇ ਨਹੀਂ ਰੱਖੇ ਜਾਂਦੇ। ਬਹੁਤ ਤਕਲੀਫ ਹੁੰਦੀ ਹੈ ਮੈਨੂੰ। ਅੱਛਾ ਜੀ। ਤੇ ਉਹਦੇ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਪਤਾ ਲੱਗੇ। ਮੈਨੂੰ ਮੇਰੀ ਭੈਣ ਨੇ ਦੱਸਿਆ ਸੀ ਕਿ ਇਸ ਪ੍ਰੋਗਰਾਮ ਤੇ ਉਹਨਾਂ ਦੱਸਿਆ ਕਿ ਜਿਹੜਾ ਇਹ ਫਟਕੜੀ, ਉਹ ਗਰਮ ਪਾਣੀ 'ਚ ਪਾ ਕੇ ਤੇ ਵਿੱਚ ਤੇਲ ਪਾ ਕੇ ਤੇ ਤੁਸੀਂ ਪਾਓ। ਪਰ ਮੈਨੂੰ ਇਹ ਨਹੀਂ ਦੱਸਿਆ ਕਿ ਕਿੰਨੀ ਫਟਕੜੀ ਪਾਣੀ ਹੈ ਜਾਂ ਕਿਹੜਾ ਤੇਲ ਕਿਹੜਾ ਪਾਉਣਾ ਜਾਂ ਕਿਸ ਤਰ੍ਹਾਂ। ਜੇ ਇਹੀ ਹੈਗਾ ਤੇ ਫਿਰ ਤੁਸੀਂ ਮੈਨੂੰ ਇਹਦਾ ਬਾਰੇ ਦੱਸ ਦਿਓ। ਠੀਕ ਹੈ ਜੀ, ਠੀਕ ਹੈ। ਹਾਂਜੀ। ਤੇ ਦੂਸਰਾ ਇੱਕ ਪੁੱਛਣਾ ਸੀ, ਅਸ਼ਵਗੰਧਾ ਜਿਹੜਾ ਗੰਦਾ ਹੁੰਦਾ ਹੈ, ਇਹਦਾ ਇੱਕ ਮਤਲਬ ਕੋਈ 25-26 ਸਾਲ ਦੀ ਕੁੜੀ ਨੇ ਖਾਣਾ ਹੋਵੇ ਤੇ ਇਹਦੇ ਕੋਈ ਨੁਕਸਾਨ ਤਾਂ ਨਹੀਂ ਹੁੰਦੇ? ਖਾਣਾ ਕਾਹਦੇ ਲਈ ਉਹਨੇ? ਉਹਨਾਂ ਨੂੰ ਆਪਣੀ ਕੋਈ ਤਕਲੀਫਾਂ ਪਤਾ ਨਹੀਂ ਕਿਸ ਚੀਜ਼ ਦਾ। ਉਹ ਕਿਸੇ ਇੰਡੀਆ ਗਏ ਸੀ ਤੇ ਉਹਨਾਂ ਨੇ ਦਵਾਈਆਂ ਲਿਆਂਦੀਆਂ, ਉੱਥੋਂ ਲਿਆਂਦਾ ਸੀ, ਲਿਆ ਕੇ ਪੀਸ ਕੇ ਰੱਖਿਆ। ਠੀਕ ਹੈ। ਤੇ ਉਹ ਉਸ ਵਾਸਤੇ ਕਹਿੰਦੇ ਸੀ, ਪੁੱਛਦੇ ਮੈਨੂੰ। ਤੇ ਇੱਕ ਉਹਨਾਂ ਕਿਹਾ ਸੀ ਮਖਾਣੇ ਜਿਹੜੇ ਆਮ ਤੌਰ ਤੇ ਸਾਰੇ ਕਹਿੰਦੇ ਨੇ ਵੀ ਅੱਛੇ ਹੁੰਦੇ ਨੇ, ਇਹ ਕਾਹਦੇ ਵਾਸਤੇ ਅੱਛੇ ਹੁੰਦੇ ਨੇ? ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਕਿਸੇ ਨੂੰ ਕਿਸੇ ਆਉਂਦਾ, ਕਈਆਂ ਨੂੰ ਲੱਤਾਂ ਤੋਂ ਆਉਂਦਾ ਆ, ਕਈਆਂ ਕਮਜ਼ੋਰੀ ਤੋਂ। ਇਹਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ? 2 ਦਿਨ ਖਾ ਕੇ ਦੇਖਿਓ ਨਾ। ਅੱਛਾ। ਹਾਂਜੀ। ਅੱਛਾ, ਥੈਂਕ ਯੂ ਜੀ, ਥੈਂਕ ਯੂ। ਗੱਲ ਕੀ ਹੈ, ਇਹਨਾਂ ਚੀਜ਼ਾਂ ਦੇ ਨੁਕਸਾਨ ਨਹੀਂ ਹੁੰਦੇ, ਤੁਹਾਨੂੰ ਬਾਈ ਗਰਮੀ ਹੁੰਦੀ ਆ। ਤੁਸੀਂ ਇਹ ਨਾ ਦੇਖਿਆ ਕਰੋ ਜੇ ਦੂਜੇ ਨੂੰ ਨੁਕਸਾਨ ਹੋ ਗਿਆ ਤਾਂ ਫਿਰ ਅਸੀਂ ਨਹੀਂ ਵਰਤਣਾ ਹੈਗਾ। ਇਹ ਜਿਹੜੀਆਂ ਦੇਸੀ ਚੀਜ਼ਾਂ ਦੇ ਕੋਈ ਇਹਨਾਂ ਦੇ ਬਹੁਤੇ ਨੁਕਸਾਨ ਨਹੀਂ ਹੁੰਦੇ ਹੈਗੇ, ਕਿ ਤੁਹਾਡੀ ਨੌਬਤ ਹੈ ਜਿਹੜੀ ਇੱਥੇ ਤੱਕ ਪਹੁੰਚ ਜਾਏ। ਬਾਕੀ ਇਹ ਨਹੀਂ ਹੁੰਦਾ ਕਿ ਤੁਸੀਂ ਅਸ਼ਵਗੰਧਾ ਚੱਕ ਲਿਆਏ ਆ ਅਤੇ ਤੁਸੀਂ ਖਾ ਹੀ ਲੈਣਾ ਆ। ਤੁਹਾਨੂੰ ਪ੍ਰੋਬਲਮ ਕੀ ਆ, ਉਹ ਕੁੜੀ ਨੂੰ ਪੁੱਛੋ ਪਹਿਲਾਂ, ਉਹਨੂੰ ਪ੍ਰੋਬਲਮ ਕੀ ਆ, ਉਹ ਕਾਹਦੇ ਤੋਂ ਲੈਣਾ ਚਾਹੁੰਦਾ। ਉੱਦਾਂ ਨਹੀਂ ਹੁੰਦਾ ਕਿ ਉੱਦਾਂ ਹੀ ਘਰ ਦੇ ਵਿੱਚ ਚੀਜ਼ਾਂ ਪਈਆਂ ਤਾਂ ਤੁਸੀਂ ਉੱਦਾਂ ਹੀ ਚੱਕ ਕੇ ਲੈ ਲਓ। ਘਰ ਦੇ ਵਿੱਚ ਬਹੁਤ ਕੁਛ ਪਿਆ ਹੁੰਦਾ। ਸੋ ਉਹ ਉਸ ਹਿਸਾਬ ਨਾਲ ਚੀਜ਼ ਲੈਣੀ ਹੈ, ਜਿਸ ਹਿਸਾਬ ਨਾਲ ਤੁਹਾਨੂੰ ਕੋਈ ਪ੍ਰੋਬਲਮ ਹੈ। ਹਰਜਿੰਦਰ, ਸਤਿ ਸ਼੍ਰੀ ਅਕਾਲ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਸੁਮਨਜੀਤ।
ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਜਿਹੜਾ ਤੁਸੀਂ ਕਿਹਾ ਸੀ ਨਾ ਕਿ ਤਲੀਆਂ 'ਚ ਸੇਕ ਨਿਕਲਦਾ, ਹਾਂਜੀ ਉੱਥੇ ਇੱਕ ਆਪਣੇ ਪ੍ਰੋਗਰਾਮ 'ਚ ਕਿਸੇ ਨੇ ਦੱਸਿਆ ਸੀ ਨਾਰੀਅਲ ਦਾ ਤੇਲ ਲਾਉਣਾ ਚਾਹੀਦਾ ਹੈ ਨਾ ਜੀ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਭੈਣ ਜੀ, ਪਿਛਲੇ ਦਿਨ ਸਿਰ ਦੇ ਵਿਚਕਾਰ 'ਚ ਬਹੁਤ ਦਰਦ ਹੁੰਦੀ ਤਾਲੂ 'ਚ, ਪਰ ਉਹਦਾ ਆਨਸਰ ਨਹੀਂ ਦਿੱਤਾ ਕਿਸੇ। ਹਾਂਜੀ ਨਹੀਂ ਆਇਆ। ਕੋਈ ਨਹੀਂ ਦੇਖੋ ਸ਼ਾਇਦ ਕੋਈ ਐਸ ਵੀ। ਥੈਂਕ ਯੂ। ਹਾਂਜੀ, ਜੇ ਕਿਸੇ ਨੂੰ ਕੁਝ ਪਤਾ ਹੁੰਦਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਤੁਹਾਡੀ ਛੋਟੀ ਜਿਹੀ ਦੱਸੀ ਹੋਈ ਜਿਹੜੀ ਗੱਲ ਆ ਨਾ, ਉਹਦੇ ਨਾਲ ਆਰਾਮ ਆ ਜਾਂਦਾ ਕਿਸੇ ਨਾ ਕਿਸੇ ਨੂੰ। ਅੱਗੇ ਹਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਫਰੈਂਡ ਨੂੰ ਹੈਪੇਟਾਈਟਸ ਸੀ ਆ, ਉਹਦਾ ਕੀ ਹਾਲ ਹੋ ਸਕਦਾ ਜੀ? ਠੀਕ ਆ। ਹਾਂਜੀ। ਕਿਸ ਤਰ੍ਹਾਂ ਦਾ ਆ ਜੀ ਤੁਹਾਡੇ ਫਰੈਂਡ ਨੂੰ ਹੈਪੇਟਾਈਟਸ? ਪੀਲੀਆ ਦੱਸਿਆ। ਕਾਲਾ ਪੀਲੀਆ ਜਾਂ ਪੀਲੀਆ? ਨਹੀਂ, ਪੀਲੀਆ ਕਾਲਾ ਪੀਲੀਆ ਨਹੀਂ ਦੱਸਿਆ ਜੀ। ਅੱਛਾ, ਪੀਲੀਆ ਦੱਸਿਆ। ਡਾਕਟਰ ਨੇ ਦੱਸਿਆ? ਹਾਂਜੀ। ਠੀਕ ਆ। ਜ਼ਿਆਦਾ ਤਾਂ ਨਹੀਂ? ਨਹੀਂ, ਹਜੇ ਸ਼ੁਰੂਆਤ ਹੀ ਹੈ ਜੀ। ਠੀਕ ਆ, ਆਪਾਂ ਪੀਲੀਏ ਦਾ ਪੁੱਛ। ਹਾਂਜੀ ਠੀਕ ਹੈ ਹਰਵਿੰਦਰ ਜੀ, ਸੁਣਦੇ ਰਹੋ ਤੁਸੀਂ। ਬਿੰਦਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਦੀ ਯੰਗਰ ਬ੍ਰਦਰ ਨੂੰ ਜੀ ਟਾਈਪ 1 ਡਾਇਬਟੀਜ਼ ਹੋ ਗਈ ਜੀ। ਤੇ ਮੈਂ ਪੁੱਛਣਾ ਸੀ ਐਨੀ ਹੋਮ ਰੈਮਡੀ ਵੀ, ਕੋਈ ਹੋਮ ਰੈਮਡੀ ਹੈਗੀ ਹੈ ਜੀ ਕੋਈ? ਟਾਈਪ 1 ਡਾਇਬਟੀਜ਼? ਹਾਂਜੀ, ਹੀ ਇਜ਼ ਲਾਈਕ 9 year old, 9 ਸਾਲਾਂ ਦਾ ਜੀ ਉਹ। ਅੱਛਾ ਜੀ, ਠੀਕ। ਹਾਂਜੀ, ਤੇ ਪਲੀਜ਼ ਦੱਸਿਓ ਜੀ। ਜ਼ਰੂਰ ਜੀ ਜ਼ਰੂਰ। ਟਾਈਪ 1 ਦਾ ਬਹੁਤਾ ਕਦੀ ਕਿਸੇ ਨੇ ਕੁਛ ਦੱਸਿਆ ਨਹੀਂ, ਸ਼ਾਇਦ ਕੋਈ ਕਲੌਂਜੀ ਦਾ ਤੇਲ ਦੱਸਿਆ ਪੀ ਲਿਆ ਕਰਨ, ਪਰ ਪੱਕਾ ਇਲਾਜ ਜਿਹੜਾ ਉਹਦੇ ਕੋਈ ਹੋਮ ਰੈਮਡੀ ਬਹੁਤੀਆਂ ਨਹੀਂ ਸੁਣੀਆਂ ਅਸੀਂ, ਪਰ ਜੇ ਕਿਸੇ ਕੋ ਹੋਵੇ ਤਾਂ ਪਲੀਜ਼ ਸ਼ੇਅਰ ਕਰ ਲਓ। ਹਾਂਜੀ, ਅੱਗੇ ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਜਿੰਦਰ ਕੌਰ ਨੇ ਮੈਂ ਪੁੱਛਣਾ ਸੀਗਾ, ਸਾਡੀ ਨੇ ਇੱਕ ਰਿਸ਼ਤੇਦਾਰ ਆ, ਉਹਦੀ 65 ਸਾਲ ਦੀ ਉਮਰ ਆ, ਉਹਨੂੰ ਨਾ ਬੱਚੇਦਾਨੀ 'ਚ ਕੈਂਸਰ ਆ, ਤੇ ਉਹ ਆਪਣੇ ਕੀਮੋ ਕਰਾਈਆਂ, ਤੇ ਉਹਦੇ ਕੋਲ ਹੁਣ ਇੰਨੀ ਕਮਜ਼ੋਰ ਆ, ਕੀਮੋ ਸਹਿ ਨਹੀਂ ਹੁੰਦੀ, ਤੇ ਇੱਕ ਲੇਡੀ ਡਾਕਟਰ ਆ ਇੱਥੇ ਪ੍ਰਾਈਵੇਟ, ਉਹਦੇ ਕੋਲੋਂ ਅਸੀਂ ਲੈ ਕੇ ਗਏ, ਤਾਂ ਉਹ ਕਹਿੰਦੀ ਵੀ ਇਹਨੂੰ ਨਾਲ TB ਆ। ਅੱਛਾ। ਇੱਕ ਤਾਂ ਉਹਦੇ ਢਿੱਡ ਵਿੱਚ ਪਾਣੀ ਭਰ ਜਾਂਦਾ, ਤੇ ਇੱਕ ਉਹਨੂੰ ਸਾਹ ਬਹੁਤ ਚੜ੍ਹਦਾ। ਖਾਣ ਨੂੰ ਤਾਂ ਜਿੰਨਾ ਕੁ ਉਹਨੂੰ ਲੋੜ ਹੁੰਦੀ ਖਾ ਲੈਂਦੀ ਆ, ਸਾਹ ਇੰਨਾ ਚੜ੍ਹਦਾ ਬਹੁਤ ਜ਼ਿਆਦਾ, ਬਾਥਰੂਮ ਤੱਕ ਨਹੀਂ ਜਾ ਸਕਦੀ। ਮੈਂ ਕਿਹਾ ਜੇ ਕਿਸੇ ਨੂੰ ਪਤਾ ਹੋਵੇ ਵੀ ਇਹ TB ਨਾਲ ਹੋ ਜਾਂਦੀ ਹੈ ਕੈਂਸਰ ਦੇ, ਤੇ ਲੱਛਣ ਕੀ ਹੁੰਦੇ ਆ, ਤੇ ਫਿਰ ਸਾਨੂੰ ਕਰਨਾ ਕੀ ਚਾਹੀਦਾ ਉਹਦੇ ਨਾਲ, ਫਿਰ ਇਹ ਜ਼ਰੂਰ ਪਤਾ ਹੋਵੇ ਤਾਂ ਠੀਕ ਹੈ। ਠੀਕ ਹੈ ਜੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਡੇਂਜਰਸ ਜਿਹੀਆਂ ਬਿਮਾਰੀਆਂ ਪੁੱਛ ਕੇ ਗਏ ਆ, ਪਰ ਪਲੀਜ਼ ਸ਼ੇਅਰ ਜ਼ਰੂਰ ਕਰ ਲਓ ਜੇ ਕਿਸੇ ਨੂੰ ਵੀ ਪਤਾ ਹੋਵੇ ਇਸ ਵੇਲੇ ਕਿ ਇਹਦਾ ਕੀ ਕਰ ਸਕਦੇ ਆ, ਜੇ ਕਿਸੇ ਕੋ ਵੀ ਇਲਾਜ ਹੈਗਾ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੈਰਾਂ ਸੇਕ ਵਾਲੇ ਰੋਜ਼ ਪੁਰਾਣੇ ਅਲਕੋਹਲ ਵਾਟਰ ਮਲ ਲਓ, ਘੀਆ ਮਲ ਲਓ, ਸਰ੍ਹੋਂ ਦਾ ਤੇਲ ਦੀ ਮਾਲਿਸ਼ ਕਰ ਲਓ। ਹਾਂਜੀ। ਜਿਨ੍ਹਾਂ ਨੇ ਕੈਂਸਰ ਦੱਸੀ ਯੂਟਰਸ ਵਿੱਚ, ਕੈਂਸਰ ਦੀ ਦਵਾਈ ਸ਼ੁਰੂ ਕਰ ਲੈਣ, ਬੇਸ਼ੱਕ ਡਾਕਟਰ ਦੀ ਦਵਾਈ ਕਰਾਈ ਜਾਣ। ਬਾਕੀ ਟੀਵੀ ਵਾਲੀ ਜਿਹੜੀ ਪਿੰਕ ਫਰਕੜੀ ਹੈ ਨਾ, ਉਹ ਪੀਸ ਕੇ ਨਾ ਉਹ ਪਾਣੀ ਗਰਮ ਨਾਲ ਲੈਣ, ਦੁੱਧ 'ਚ ਥੋੜਾ ਜਿਹਾ 2-4 ਲਸਣ ਦੀਆਂ ਤੀਵੀਆਂ 2 'ਚ ਪਾ ਕੇ ਨਾ ਦੁੱਧ ਪੀਣਾ, ਤੇ ਉਹ ਪਾ ਕੇ ਥੋੜੀ ਹਲਦੀ ਪਾ ਕੇ ਲੈਣ। ਇਹ ਕਿਸੇ ਨੂੰ ਆਰਾਮ ਆ ਗਿਆ ਸੀ ਇੰਡੀਆ, ਤੇ ਮੈਂ ਲਿਖਿਆ ਉਦਾਂ ਦਾ ਪਿਆ ਸੀ, ਮੈਨੂੰ ਯਾਦ ਸੀ। ਤੇ ਜਿਹੜੇ ਕਹਿੰਦੇ ਨੇ ਗਰਮ ਚੀਜ਼ਾਂ ਜਿਹੜੀਆਂ ਆਪਾਂ ਦਰਦਾਂ ਹੁੰਦੀਆਂ ਨੇ ਬੇਟੇ, ਉਹ ਤਾਂ ਗਰਮ ਚੀਜ਼ਾਂ ਨਾਲ ਹੀ ਹਟਦੀਆਂ ਨੇ ਨਾ। ਬਿਲਕੁਲ ਜੀ ਬਿਲਕੁਲ, ਡਾਕਟਰ ਵੀ ਇਹੀ ਗੱਲ ਕਹਿੰਦੇ ਹਨ। ਆਹੋ, ਗਰਮ ਨਾਲ ਜਿਹੜੀ ਠੰਡੀ ਚੀਜ਼ ਉਹਦੇ ਨਾਲ ਤਾਂ ਕਿਤੇ ਆਰਾਮ ਹੀ ਨਹੀਂ ਆਉਂਦਾ, ਭਾਵੇਂ ਕੁਛ ਹੋ ਜਾਵੇ। ਤੇ ਬਾਕੀ ਇਹ ਹੈਗਾ ਵੀ ਥੋੜੀ ਬਹੁਤੀ ਗਰਮੈਸ਼ ਨਾਲ ਖਾਣੀ ਚਾਹੀਦੀ, ਜੇ ਅਸਲੋਂ ਵੀ ਨਾ ਖਾਈਏ ਤਾਂ ਫਿਰ ਆਰਾਮ ਕਾਹਦੇ ਨਾਲ ਆਏਗਾ। ਮੈਂ ਆਹ ਥੋੜਾ ਜਿਹਾ ਦੱਸ ਦੇਣੀ, ਜੇ ਉਹ ਖਾਣ ਤੇ ਬਣਾ ਲੈਣ ਤਾਂ ਇਹ ਇੰਨਾ ਗਰਮ ਤਾਂ ਨਹੀਂ ਹੋਵੇਗਾ ਜੀ। ਦਰਦਾਂ ਵਾਸਤੇ ਚੂਨਾ ਵੀ ਖਾਣ, ਦਰਦਾਂ ਨੂੰ ਬਹੁਤ ਚੰਗਾ ਹੁੰਦਾ, ਕੋਈ ਗਰਮ ਨਹੀਂ ਹੈਗਾ। ਗਰਮ ਕਰਕੇ ਹੀ ਬਸ ਉਹ ਸਾਰਾ ਕੁਛ ਨੁਕਸਾਨ ਹੋ ਜਾਂਦਾ ਹੈ। ਇੱਕ ਤਾਂ ਸੁੱਕਾ ਨਾਰੀਅਲ ਦਾ ਪਾਊਡਰ ਪਾ ਲੈਣ, ਅਸੀਂ ਆਪਣੇ ਹਿਸਾਬ ਨਾਲ ਹੀ ਪਾ ਲੈਣ, ਜਿੰਨਾ ਵੀ 1.5 ਕਿਲੋ ਆਟਾ 2 ਕਿਲੋ 100 ਗ੍ਰਾਮ ਪਾ ਲੈਣ। ਅਲਸੀ ਪਾ ਲੈਣ, ਪਿਸਤਾ ਪਾ ਲੈਣ, ਅਖਰੋਟ ਪਾ ਲੈਣ, ਚਰੌਂਜੀ ਮਿਲਦੀ ਇੱਕ ਦੁਕਾਨਾਂ ਤੋਂ ਉਹ ਪਾ ਲੈਣ, ਬਦਾਮ ਪਾ ਲੈਣ, ਫੁੱਲ ਮਖਾਣੇ ਜਿਹੜੇ ਨਾ ਉਹਨਾਂ ਨੂੰ ਤਲ ਕੇ ਕੁੱਟ ਕੇ ਪਾ ਲੈਣ, ਆਟਾ ਕੇ ਖਸਖਸ ਪਾ ਲੈਣ, ਪਿਸਤਾ ਬੜਾ ਜ਼ਰੂਰੀ ਹੈ। ਸਾਰੇ ਡਰਾਈ ਫਰੂਟ ਇਕੱਠੇ ਕਰਕੇ ਨਾ ਤੇ ਕੁੱਟ ਲੈਣ, ਕੁੱਟ ਕੇ ਆਟਾ ਭੁੰਨ ਲੈਣ, ਜਿਹੜੀ ਜਿੰਨਾ ਕਿ ਉਹਨਾਂ ਪਾਉਣਾ ਉਸ ਹਿਸਾਬ ਨਾਲ 100 ਗ੍ਰਾਮ ਸਾਰੀ ਚੀਜ਼ ਕੁੱਟ ਕੇ ਪਾ ਲੈਣ, ਉਹਨਾਂ ਦੀ ਦਰਦਾਂ ਹਟਣਗੀਆਂ। ਰਾਤ ਨੂੰ ਖਸਖਸ ਭਿਓ ਕੇ ਰੱਖ ਲਓ, ਕੜਛੀ ਕੇ ਰੱਖ ਲਓ, ਸਵੇਰੇ ਉਹਨੂੰ ਦੁੱਧ ਉਬਲਣਾ ਧਰ ਦਿਓ, ਸੌਂਫ ਇਲਾਚੀ ਵਿੱਚ ਪਾ ਕੇ ਨਾ ਤੇ ਵਿੱਚ ਉਹ ਖਸਖਸ ਸੁੱਟ ਦਿਓ, ਜਿੰਨੀ ਕੜਛੀ ਕੁ ਹੋਵੇ ਇੰਨੀ ਕੀ ਬਹੁਤ ਹੈ, ਤੇ ਫੁੱਲ ਮਖਾਣੇ ਪਾ ਦਿਓ ਓਨੇ ਕੀ। ਉਹਨਾਂ ਰਿੱਝੀ ਜਾਂਦੇ, ਰਿੱਝ ਕੇ ਜਿਹੜੇ ਬਿਲਕੁਲ ਗਲ ਜਾਣਗੇ ਨਾ, ਮਿਸ਼ਰੀ ਨਾਲ ਪਾਉਣੀ, ਉਹ ਖੀਰ ਖਾਣ ਕਰਨ ਦਰਦਾਂ ਵੀ ਹਟਣਗੀਆਂ ਤੇ ਉਹਨਾਂ ਦੀ ਵੀਕਨੈਸ ਵੀ ਹਟੇਗੀ। ਇਹ ਵਰਤਿਆ ਕਿਸੇ ਨੁਕਸਾ ਤਾਂ ਮੈਂ ਲਿਖ ਕੇ ਰੱਖ ਲਿਆ ਸੀ ਜੀ। ਮੈਂ ਤੁਹਾਨੂੰ ਹੁਣ ਦੱਸਣ ਲੱਗੀ ਸਾਂ, ਜਿਹੜੇ ਭਾਈ ਸਾਹਿਬ ਕਹਿੰਦੇ ਸੀ ਨਾ ਵੀ ਮਾਸ ਵਧਿਆ ਪਿਸ਼ਾਬ ਰੋਕਦਾ, ਬੇਟੇ ਉਹ ਗਦੂਦਾਂ ਨੇ।
ਉਹ ਵੀ ਮਾਸ ਹੀ ਹੁੰਦਾ, ਐਵੇਂ ਸਖਤੀਆਂ ਹੋ ਜਾਂਦੀਆਂ ਤਾਂ ਅੱਗੋਂ ਪਿਸ਼ਾਬ ਵਾਲੀ ਜਗ੍ਹਾ ਤੇ ਆ ਜਾਂਦੀਆਂ ਤੇ ਪਿਸ਼ਾਬ ਰੁਕ ਜਾਂਦਾ ਹੈ। ਉਹਨਾਂ ਦਾ ਇੱਕੋ ਇਲਾਜ ਆ ਹੀ ਹੈਗਾ ਜਿਹੜਾ ਆਪਾਂ ਦੱਸਨੇ, ਸੁੱਕਾ ਧਨੀਆ 20 ਗ੍ਰਾਮ, ਜੰਗ ਹਰੜ 20 ਗ੍ਰਾਮ, ਸੁੰਡ 20 ਗ੍ਰਾਮ, ਚੌਂਕਰ 20 ਗ੍ਰਾਮ, ਸੁਹਾਗਾ 20 ਗ੍ਰਾਮ, ਕਲਮੀ ਛੋਰਾ 20 ਗ੍ਰਾਮ, ਠਿਕਰੀ ਸਰ 10 ਗ੍ਰਾਮ। ਉਹ ਸੁਣ ਰਹੇ ਤੇ ਇਹਨੂੰ 20 ਗ੍ਰਾਮ ਲੈ ਕੇ ਠਿਕਰੀਆਂ 10 ਗ੍ਰਾਮ ਪੀਸ ਕੇ ਚਮਚੇ ਦਾ ਚੌਥਾ ਹਿੱਸਾ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਲੈਣ, ਉਹਨਾਂ ਨੂੰ ਛੇਤੀ ਆਰਾਮ ਆ ਜਾਏਗਾ। ਪਖੜਾ ਜਿਹੜਾ ਬੱਕਰੀ ਦੁੱਧ ਨਾਲ ਪਖੜੇ ਦਾ ਪਾਊਡਰ ਵੀ ਤੀਜਾ ਹਿੱਸਾ ਚਮਚੇ ਦਾ ਲੈ ਸਕਦੇ ਨੇ। ਕੰਨ ਵਾਲਿਆਂ ਤੇ ਮੈਂ ਤਾਂ ਇਹਨਾਂ ਦਾ ਕੰਨ ਬੜਾ ਖਰਾਬ ਹੋ ਗਿਆ ਸੀ, ਮੇਥੇ ਤੇ ਮਗਾਂ ਤੇ ਹਲਦੀ, ਲਸਣ, ਸਰੋਂ ਦਾ ਤੇਲ ਸਾੜ ਕੇ ਪਾਣੀ ਨੂੰ ਰੇਸ਼ਾ ਰੂਸਾ ਸਾਰਾ ਹੀ ਖਤਮ ਹੋ ਗਿਆ। ਡਾਕਟਰ ਕੋਲ ਵੀ ਹੋ ਕੇ ਮੁੜਿਆ ਸੀ। ਰੀਠੇ ਪੀਸ ਕੇ ਨਾ ਸਰੋਂ ਦੇ ਸਰੋਂ ਤੇਲ ਚ ਸਾੜ ਕੇ ਉਹ ਵੀ ਕੰਨ ਚ ਪਾ ਸਕਦੇ ਨੇ। ਉਹ ਇੱਕ ਜਿਹਨਾਂ ਨੇ ਕਿਹਾ ਸੀ ਨਾ, ਕਿੰਨਾ ਸਾਰਿਆਂ ਨੇ ਆਪਣਾ ਆਪਣਾ ਐਕਸਪੀਰੀਅੰਸ ਦੱਸਿਆ ਸੀ ਤੇ ਮੈਂ ਫਿਰ ਲਿਖ ਕੇ ਰੱਖ ਲਿਆ ਸੀ। ਜਿਹੜੇ ਕਹਿੰਦੇ ਨੇ ਬੇਬੀ ਹੋਣ ਵਾਲਾ ਤੇ ਥੋੜਾ ਡਿਪਰੈਸ਼ਨ ਹੈ, ਕੋਈ ਆਮ ਨਹੀਂ ਹੁੰਦਾ ਵੀ ਬੇਬੀ ਹੋਣ ਵਾਲਾ ਹੋਵੇਗਾ ਤਾਂ ਸਾਨੂੰ ਡਿਪਰੈਸ਼ਨ ਹੋਵੇਗਾ, ਕੁਦਰਤੀ ਹੁੰਦਾ ਹੈ। ਕੁਜੂਰੀ ਬੇਬੀ ਭਾਰੋਂ ਨਹੀਂ। ਅਸ਼ਵਗੰਧਾ ਜਿੰਨਾ ਆਪਾਂ ਕਹਿੰਦੇ ਨਾ ਖਾਓ, ਗਰਮ ਗਰਮ ਕੁਛ ਨਹੀਂ ਗਰਮ ਹੈਗਾ। 3 ਚੀਜ਼ਾਂ ਵਿੱਚ ਹੋਰ ਪੈ ਜਾਣਗੇ ਤੇ ਅਸ਼ਵਗੰਧਾ ਜਿਹੜਾ ਆਪਾਂ 50 ਗ੍ਰਾਮ ਪਾ ਦੇं ਤੇ ਅੱਧਾ ਚਮਚਾ ਲਾਵਾਂਗੇ ਤੇ ਆਪਾਂ ਨੂੰ ਐਡੀ ਵੱਡੀ ਬਾਡੀ ਚ ਕੀ ਉੱਥੇ ਚੜਦੀ ਪਈ। ਅੱਧਾ 50 ਗ੍ਰਾਮ ਤਾਂ ਅਸ਼ਵਗੰਧਾ ਪਾ ਲੈਣ, ਉਹ ਕੁੜੀ ਜਿਹੜੀ ਸੀ ਬੇਬੀ ਹੋਣ ਵਾਲਾ। 100 ਗ੍ਰਾਮ ਸਤਾਵਰੀ ਤੇ ਬ੍ਰਹਮੀ ਪਾਊਡਰ ਪਾ ਲੈਣ, ਉਹਨੂੰ ਪੀਸ ਲੈਣ। ਅੱਧਾ ਚਮਚਾ ਰਾਤ ਨੂੰ ਦੁੱਧ ਨਾਲ ਲੈ ਲਵੇ ਕਰੇ। ਅੱਧਾ ਚਮਚਾ ਲੈ ਕੇ 50 ਗ੍ਰਾਮ 100 ਗ੍ਰਾਮ ਚ ਪੈ ਗਿਆ ਤਾਂ ਉਹਦਾ ਕਿੰਨਾ ਕੁ ਅਸਰ ਹੋਵੇਗਾ। ਇੱਕ ਸਵੇਰੇ ਉੱਠ ਕੇ ਨਾ ਔਲੇ ਦਾ ਮੁਰੱਬਾ ਧੋ ਕੇ ਨਾ ਪੀਸ ਕਰਕੇ ਉਹ ਸਵੇਰੇ ਨਿਰਣੇ ਕਾਲਜੇ ਖਾਵੇ। ਜਦੋਂ ਕਹਿੰਦੇ ਮੈਨੂੰ ਡਿਪਰੈਸ਼ਨ ਬੇਬੀ, 1-2 ਚਮਚੇ ਮੈਂਗੋ ਰਸ ਲੈ ਕੇ ਨਾ ਠੰਡੇ ਦੁੱਧ ਚ ਘੋਲ ਕੇ ਨਾ ਉਹ ਪੀ ਲਿਆ ਕਰੇ। ਉਹਨਾਂ ਨੂੰ ਬਹੁਤ ਛੇਤੀ ਉਹਨੂੰ ਕਾਫੀ ਉਹਨੂੰ ਅਸਰ ਹੋਏਗਾ ਇਹਨਾਂ ਚੀਜ਼ਾਂ ਦਾ। ਬੇਬੀ ਭਾਵੇਂ ਹੋਣ ਵਾਲਾ ਹੈ ਨਾ ਇਹਦੇ ਤੋਂ। ਅਸ਼ਵਗੰਧਾ ਕੋਈ ਨਾ, ਅਸ਼ਵਗੰਧਾ ਦੇ ਮੇਰੇ ਲਿਖੇ ਨੁਕਸੇ ਮੈਂ ਉਹ ਦਿਨ ਔਲੇ ਦਾ 12 ਫਾਇਦੇ ਮੈਂ ਦੱਸੇ ਸੀ ਤੇ ਉਹ ਦਿਨ ਭੈਣ ਜੀ ਪੁੱਛਦੇ ਪਏ ਸੀ ਇੱਕ ਕਿ ਔਲੇ ਖਾਣ ਨਾਲ ਨੁਕਸਾਨ ਤਾਂ ਨਹੀਂ ਹੁੰਦਾ। ਮੈਂ ਵਾਹ ਭਾਰਾ ਵਾ ਸੀ ਕੁੜੀਆਂ ਦਾ ਨਹੀਂ, ਜਦੋਂ ਅਸੀਂ ਇੰਨੀ ਉਮਰ ਗੁਜ਼ਾਰ ਲਈ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ ਵੀ ਆਹ ਕਿਵੇਂ ਆ ਕਿਵੇਂ। ਗੰਜ ਜਿਹੜਾ ਪੈਂਦਾ ਨਾ, ਗੰਜ ਮੈਂ ਕਿੰਨੀ ਵਾਰ ਥੋੜਾ ਵਿਨੀਗਰ ਪਾ ਲਓ, ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਉਸ ਜਗ੍ਹਾ ਘਸਾਓ, ਜਿਹੜੇ ਜਰਾਸੀਮ ਨੇ ਮਰ ਜਾਣਗੇ। ਉਹ ਮਾਸ ਦੇ ਵਿੱਚ ਖਾਧੀ ਜਾਂਦੇ, ਵਾਲ ਡਿੱਗੀ ਜਾਂਦੇ ਨੇ। ਅਦਰਕ ਦਾ ਰਸ ਤੇ ਨਿੰਮ ਦਾ ਤੇਲ ਰਲ ਕੇ ਉਹ ਮਾਰ ਲਓ। ਕੌੜ ਤੁੰਮਾ ਮੈਂ ਪਿਛਲੀ ਵਾਰੀ ਕਿਹਾ ਤੇ ਭਾਈ ਸਾਹਿਬ ਬੋਲੇ, ਮੈਂ ਆਖਿਆ ਕੌੜ ਤੁੰਮਾ ਕੌੜਾ ਹੁੰਦਾ ਹੈ, ਉਹਨੂੰ ਕੱਟ ਕੇ ਗੰਜ ਦੇ ਘਸਾਓਗੇ ਤੇ ਉਹ ਜਿਹੜੀ ਜਰਾਸੀਮ ਨੇ ਮਰ ਜਾਣਗੇ ਤੇ ਵਾਲ ਉਗਰਨ ਲੱਗ ਜਾਣਗੇ। ਕੋਕੋਨਟ ਦਾ ਆਇਲ ਪਾ ਲਓ, ਹਰੇ ਨਿੰਬੂ ਦਾ ਰਸ ਪਾ ਕੇ ਰਾਤ ਨੂੰ ਲਾਓ, ਸਵੇਰੇ ਨਹਾ ਲਓ। ਫਿਰ ਤੁਸੀਂ, ਮੈਂ ਕਈ ਵਾਰੀ ਰੋਜ਼ ਹੀ ਦੱਸ ਰਹੀ ਹਾਂ, ਮੈਂ ਖੁਦ ਵਰਤਿਆ, ਮੇਰੇ ਵਾਲ ਲੈਣ ਲੱਗ ਪਏ ਸੀ। ਹੁਣ ਇੰਨੇ ਵਾਲ ਸੰਭਾਲੇ ਨਹੀਂ ਜਾਂਦੇ, ਕਾਫੀ ਹੋ ਗਏ। ਡੱਬ ਸ਼ੈਂਪੂ ਤੇ ਬਦਾਮਾ ਸ਼ੈਂਪੂ ਨਾਲ ਨਹਾਓ, ਘਿਓ ਦੀ ਇੱਕ ਵੀਕ ਚ ਇੱਕ ਵਾਰੀ ਮਾਲਿਸ਼ ਕਰ ਲਓ ਸਿਰ ਨੂੰ। ਤੇ ਜਿਹੜਾ ਹਰਾ ਨਿੰਬੂ ਤੇ ਕੋਕੋਨਟ ਆਇਲ ਨੇ ਇਹ ਜ਼ਰੂਰ ਪਾਉਣ। ਵੇਖੋ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਵਾਲ ਵੱਧ ਜਾਣਗੇ, ਬਹੁਤ ਅੱਛਾ ਹੋ ਜਾਏਗਾ। ਤੇ ਕੁਛ ਪਤਾ ਨਹੀਂ ਸੁਣਦੇ ਨਹੀਂ, ਮੈਂ ਤਾਂ ਰੋਜ਼ ਹੀ ਦੱਸ ਜਾਂਦੀ ਇਹ ਜਿਹੜਾ ਹੈਗਾ ਨਾ। ਇੱਕ ਨਾ ਖਸਖਸ, ਬਦਾਮ ਤੇ ਸੌਂਫ ਤੇ ਮਿਸ਼ਰੀ, ਜਿਨ੍ਹਾਂ ਦਾ ਬੇਬੀ ਹੋਣ ਵਾਲਾ ਹੈ, ਜੇ ਉਹ ਗਰਮ ਚੀਜ਼ ਨਹੀਂ ਲੈ ਸਕਦੇ ਤੇ ਇਹ ਗਰਮ ਨਹੀਂ ਹੈਗੀ, ਇਹ ਦੁੱਧ ਚ ਲੈ ਸਕਦੇ। ਇਹਨਾਂ ਨੀਂਦ ਵੀ ਆਏਗੀ, ਥੋੜਾ ਡਿਪਰੈਸ਼ਨ ਨੂੰ ਵੀ ਫਰਕ ਪੈ ਜਾਂਦਾ ਹੈ। ਕਾਲੀ ਮਿਰਚ, ਉਹ ਭੈਣ ਜੀ ਕਹਿੰਦੇ ਨੇ ਜਿਹੜੀ ਹੁਣ ਸੁਮਨ ਦੱਸ ਗਈ ਸਿਰ ਚ ਪੀੜ ਹੈ, ਸ਼ੱਕਰ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਨਾ ਤੇ ਥੋੜਾ ਜਿਹਾ ਮੈਂ ਘਿਓ ਪਾ ਕੇ ਬਾਹਰ ਖਲੋ ਕੇ ਸਵੇਰੇ ਨਿਰਣੇ ਕਾਲਜ ਖਲੋ ਉਹ ਖਾਣ। ਇਹ ਘਿਓ ਦੀ ਮਾਲਿਸ਼ ਕਰਨ ਸਿਰ ਨੂੰ, ਉਹਨਾਂ ਨੂੰ ਆਰਾਮ ਆਏਗਾ। ਉਹ ਤਾਲੂ ਚ ਕਈ ਵਾਰੀ ਪੀੜ ਹੋਣ ਲੱਗ ਪਏ, ਠੀਕ ਹੋ ਜਾਂਦਾ। ਇੱਕ ਭੈਣ ਜੀ ਪੁੱਛਦੀ ਪੇਠੇ ਦਾ ਜੂਸ ਪੀਣੇ, ਜਿੰਨੇ ਜਦੋਂ ਪੇਠੇ ਦਾ ਜੂਸ ਪੀ ਰਹੇ ਨੇ ਕੋਈ ਪਤਾ ਨਹੀਂ ਕਿਸੇ ਨੂੰ ਉਹਨੂੰ ਤਕਲੀਫ ਕੀ ਹੈ ਤੇ ਦੱਸਿਆ ਕਿੰਨੇ। ਮੈਂ ਤਾਂ ਕੈਂਸਰ ਵਾਲੇ ਨੇ ਦੱਸਿਆ ਸੀ ਪੇਠੇ ਦਾ ਜੂਸ ਵਿੱਚ ਬਰਮੀ ਦਾ ਪਾਊਡਰ ਮਿਲਾਓ ਤੇ ਤੁਸੀਂ ਉਹ ਪੀਵੋ। ਛੋਟਾ ਗਲਾਸ ਪੇਠੇ ਦਾ ਜੂਸ ਹੋਵੇ, 1 ਚਮਚ ਜਿਹੜਾ ਹੈ ਨਾ ਉਹ ਆਪਣਾ ਬਰਮੀ ਪਾਊਡਰ ਤੇ ਘੋਲ ਕੇ ਪੀਵੋ। ਪਤਾ ਨਹੀਂ ਉਹ ਕਿਉਂ ਪੀ ਰਹੇ ਨੇ, ਸਮਝ ਨਹੀਂ ਆਈ। ਉਹਨੇ ਪੁੱਛਿਆ, ਮੈਂ ਸਾਨੂੰ ਤਾਂ ਪਤਾ ਨਹੀਂ ਹੈਗਾ ਉਹ ਕਿਉਂ ਪੀ ਰਹੇ ਨੇ। ਜਿਹੜੇ ਆਣੇ ਸੀ ਨਾ ਚੱਕਰ ਆਉਂਦੇ ਨੇ, ਇੱਕ ਤਾਂ ਬਰੋਕਲੀ ਦਾ ਜੂਸ ਪੀਣ, ਕਾਲੀ ਮਿਰਚ ਥੋੜਾ ਜਿਹਾ ਨਮਕ ਸੱਟ ਕੇ ਬਰੋਕਲੀ ਦਾ ਜੂਸ। ਇੱਕ ਇੱਥੇ ਤੁਹਾਡੇ ਕੋਲ ਹੀ ਸੁਣਿਆ ਸੀ, ਕਾਫੀ ਲੋਕਾਂ ਨੇ ਤੁਹਾਨੂੰ ਫੀਡਬੈਕ ਦਿੱਤੀ ਸੀ ਵੀ ਵੈਕਸ ਮਾਰੋ ਕੰਨਾਂ 'ਚ ਤੇ ਥੋੜੀ ਦੇਰ ਬਾਅਦ 10 ਮਿੰਟਾਂ ਬਾਅਦ ਉਹ ਤੀਲਾ ਪਾਣੀ ਦਾ ਭਿਉਂ ਕੇ ਸਾਫ਼ ਕਰ ਲਓ, ਚੱਕਰ ਹਟ ਜਾਣਗੇ। ਚਿੱਟੇ ਪਿਆਜ਼ ਦਾ ਰਸ ਤੇ 200 ਗ੍ਰਾਮ ਕੱਢ ਲਓ ਉਹਦੇ 'ਚ, ਤੇ ਅਲਸੀ ਦਾ ਤੇਲ 200 ਗ੍ਰਾਮ ਪਾ ਕੇ ਨਾ ਓਨਾ ਹੀ ਪਾਣੀ ਉਹਨੂੰ ਚੁੱਲ੍ਹੇ ਤੇ ਰੱਖ ਦਿਓ। ਤਿੜਕਦਾ ਹੋਵੇਗੀ ਉਹ ਪਾਣੀ, ਜਦੋਂ ਸੁੱਕ ਜਾਵੇ ਪਾਣੀ ਤਾਂ ਤੇਲ ਜਿਹੜਾ ਨਾ ਉਹ ਜਿਹੜਾ ਉਹਦੇ ਨਾਲ ਆਪਣਾ ਕੰਨਾਂ 'ਚ ਪਾਉਣ ਤੇ ਉਹਨਾਂ ਜਿਹੜੀ ਛਾਸ਼ ਹਟ ਜਾਏਗੀ। ਗੁੜ ਤੇ ਸੁੰਡ ਜਿਹੜੀ ਨਾ ਭੁੰਨ ਕੇ ਖਾਣ। ਵਿਨੀਗਰ ਜਿਹੜਾ ਹੈ ਨਾ ਭੌਰੀ ਤੇ ਤੁਸੀਂ ਲਬੇੜ ਕੇ ਰੂਹ ਭਿਉਂ ਕੇ ਉੱਤੇ ਬੰਨ ਲਓ, ਤੁਹਾਡੀ ਭੌਰੀ ਖਤਮ ਹੋ ਜਾਏਗੀ। ਐਲੋਵੇਰਾ ਦਾ ਪਤਲਾ ਕਰ ਲਓ ਤੇ ਹਲਦੀ ਦਾ ਤੇਲ ਗਰਮ ਵਿੱਚ ਪਾ ਕੇ ਨਾ ਸਰਦਾ ਲਾਓ ਤੇ ਸਵੇਰੇ ਉੱਠੋਗੇ ਤੁਹਾਡਾ, ਤੁਸੀਂ ਵੇਖਿਆ ਜੇ ਤੁਹਾਨੂੰ ਕਿੰਨਾ ਆਰਾਮ ਆਇਆ ਹੋਵੇਗਾ ਉਹਦੇ ਨਾਲ। ਤੇ ਇਹਦਾ ਇੰਨੇ ਫਾਇਦੇ ਨੇ ਇਹਦੇ ਬਹੁਤ ਜ਼ਿਆਦਾ ਹੀ। ਤੇ ਇੱਕ ਮੈਂ ਨਾ ਭੈਣ ਜੀ ਨੇ ਪੁੱਛਿਆ ਸੀ ਨਾ ਆਪਣਾ ਛੋਲੇ ਤਾਂ ਬੇਟਾ ਜਿੰਨੇ ਮਰਜ਼ੀ ਤੁਸੀਂ
ਖਾ ਲਓ, ਭੁੰਨੇ ਖਾ ਲਓ, ਕੱਚੇ ਭਿਉਂ ਕੇ ਖਾ ਲਓ, ਸਬਜ਼ੀ ਖਾ ਲਓ, ਦਾਲ ਖਾ ਲਓ, ਮਠਿਆਈ ਖਾ ਲਓ, ਜਿੰਨਾ ਵੀ ਹੋ ਸਕੇ। ਤੇ ਜਿੰਨਾ ਵੀ ਹੋ ਸਕੇ, ਉਹ ਛੋਲਿਆਂ ਦਾ ਕੋਈ ਡਰ ਨਹੀਂ ਹੈਗਾ, ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਨਾ। ਤੇ ਔਲਾ ਮੁਰੱਬਾ ਸਵੇਰੇ ਜਿਹੜੀ ਉਹ ਕੁੜੀ ਨੇ ਉਹ ਜ਼ਰੂਰ ਖਾਵੇ ਕਰੇ। ਔਲੇ ਦੇ ਤਾਂ ਇੰਨੇ ਫਾਇਦੇ ਨੇ, ਪਿਛਲੀ ਵਾਰੀ ਬਹੁਤ ਕੁਝ ਦੱਸਿਆ ਸੀ। ਇੱਕ ਨਾ ਤੁਸੀਂ, ਮੈਂ ਬਾਅਦ ਚ ਦੱਸਾਂਗੀ, ਤੁਸੀਂ ਫਿਰ, ਮੈਂ ਥੋੜੀ ਜਿਹੀ ਠੀਕ ਵੀ ਨਹੀਂ, ਤੇ ਨਾਲੇ ਫੋਨ ਮੇਰਾ ਇੰਡੀਆ ਤੋਂ ਆ ਗਿਆ ਹੈ, ਤੇ ਤੁਸੀਂ ਫੋਨ ਲੈ ਲਓ। ਓਕੇ ਬੇਟਾ, ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਸਰੋਤੇ, ਜੇ ਤੁਹਾਡੇ ਕੋਲ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਨੁਸਖੇ ਹੁੰਦੇ ਆ ਨਾ, ਉਹ ਤੁਸੀਂ ਵੀ ਜ਼ਰੂਰ ਸ਼ੇਅਰ ਕਰ ਲਿਆ ਕਰੋ, ਕਿਉਂਕਿ ਕਿਸੇ ਨਾ ਕਿਸੇ ਨੂੰ ਉਹਦਾ ਫਾਇਦਾ ਜ਼ਰੂਰ ਹੁੰਦਾ ਹੈ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਜੁੜੇ ਹੋਏ ਨੇ ਰਾਣੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ, ਮੇਰੀ ਨਾ ਗੁੱਟ ਦੇ ਵਿੱਚ ਤੇ ਦਰਦ ਬਹੁਤ ਹੋ ਰਹੀ ਹੈ, ਤੇ ਉਹਨਾਂ ਨੇ ਦੱਸਿਆ ਇੱਕ ਤਾਂ ਹੈਗਾ ਟੈਂਡਨਾਈਨਸ, ਤੇ ਦੂਸਰਾ ਡਾਕਟਰ ਨੇ ਕਿਹਾ ਹੈਗਾ ਕਿ ਇਹਦੇ ਵਿੱਚ ਰਿਸਟ ਦੇ ਵਿੱਚ ਸਿਸਟ ਹੈਗਾ ਹੈ। ਤੇ ਮੈਂ ਬਹੁਤ ਕੁਛ ਕਰ ਬੈਠੀ ਹਾਂ, ਵੀ ਇਹਦੇ ਨੂੰ ਆਰਾਮ ਨਹੀਂ ਆਉਂਦਾ। ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਦੱਸੋ। ਮੇਰੇ ਗੂਠੇ ਤੋਂ ਲਾ ਕੇ ਮੋਢੇ ਤੱਕ ਚੀਸ ਜਾਂਦੀ ਹੈ, ਤੇ ਮੇਰੀ ਚੈਸਟ ਵਿੱਚ ਵੀ ਪੈਣ ਲੱਗ ਪੈਂਦੀ ਹੈ ਚੀਸ, ਇੰਨੀ ਮੇਰੇ ਦਰਦ ਹੋ ਰਹੀ ਹੈ। 5 ਮਹੀਨੇ ਹੋ ਗਏ। ਠੀਕ ਹੈ ਜੀ। ਤੇ ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸੋ। ਉਹਨਾਂ ਨੇ ਕਿਹਾ ਕਿ ਫਲੂਇਡ ਭਰਿਆ ਆ, ਤੇ ਨਾਲ ਹੀ ਇਹਦੇ ਵਿੱਚ ਸਵੈਲਿੰਗ ਵੀ ਹੈਗੀ ਹੈ, ਤੇ ਮੈਂ ਦਵਾਈਆਂ ਵੀ ਖਾਈ ਜਾਂਦੀ ਹਾਂ, ਫਿਜ਼ੀਕਲ ਥੈਰੇਪੀ ਵੀ ਕਰਾਨੀ ਹੈ, ਕਾਇਰੋਪ੍ਰੈਕਟਰ ਦੇ ਵੀ ਜਾਂਦੀ ਹੈ, ਕੋਈ ਫਰਕ ਨਹੀਂ ਹੈ। ਠੀਕ ਹੈ ਜੀ, ਤੇ ਦੱਸਿਓ ਜ਼ਰੂਰ। ਠੀਕ ਹੈ, ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਜੀ। ਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਆ ਗਿਆ ਜੀ, ਆ ਗਿਆ। ਹਾਂਜੀ ਹਾਂਜੀ, ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ, ਪਿਛਲੇ ਮੰਗਲਵਾਰੀ ਹਾਂਜੀ ਗੋਡੇ ਦੁਖਦੇ ਆ, ਬੈਠ ਕੇ ਤੁਰ ਨਹੀਂ ਹੁੰਦਾ ਵਿੱਚ। ਠੀਕ ਆ, ਬੈਠ ਕੇ ਉੱਠਦੇ ਆ ਜਦੋਂ ਤੁਰ ਨਹੀਂ ਹੁੰਦਾ। ਸੇਠੀ ਵੀਰ ਜੀ ਨੂੰ ਪੁੱਛਿਓ, ਮੈਂ ਬੈਠ ਕੇ ਕਹਾਂ ਤੁਰਦਾ ਨਾ ਪੈਰਾਂ ਪਾਰ। ਠੀਕ ਆ, ਠੀਕ ਹੈ, ਠੀਕ ਹੈ, ਆਪਾਂ ਜ਼ਰੂਰ ਪੁੱਛਦੇ ਹਾਂ। ਜੇ ਉਹਨਾਂ ਦੀ ਲਾਈਨ ਮਿਲ ਗਈ ਤੇ ਜ਼ਰੂਰ ਦੱਸਣਗੇ ਜੀ। ਅੱਗੇ ਦਰਸ਼ਨ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਤਾਂ ਸਾਰੇ ਹੀ ਸੁਣਦੀ ਹਾਂ, ਪਰ ਗੱਲ ਪਹਿਲੀ ਵਾਰੀ ਕੀਤੀ ਹੈ। ਬਹੁਤ ਵਧੀਆ, ਤੁਹਾਡੀ ਆਵਾਜ਼ ਆ ਰਹੀ ਆ, ਕਰੋ ਗੱਲ। ਹਾਂਜੀ, ਉਹ ਸਾਡੇ ਕੁੜੀ ਆ 6-7 ਸਾਲ ਦੀ। ਹਾਂਜੀ, ਉਹਦੇ ਕਿਡਨੀਆਂ 'ਚ ਸਿਸਟ ਆ। 6-7 ਸਾਲ ਦੀ? ਹਾਂਜੀ, ਇੰਨੀ ਛੋਟੀ ਜਿਹੀ ਹੈ। ਠੀਕ ਆ, ਇਲਾਜ ਵੀ ਚੱਲਦਾ ਵੈਸੇ, ਹੌਸਪੀਟਲ ਦਵਾਈ ਬਹੁਤ ਖਾਂਦੀ ਆ। ਓੜ ਪੋੜ ਪੁੱਛਦੇ ਆ ਤੁਸੀਂ? ਹਾਂਜੀ ਹਾਂਜੀ, ਠੀਕ ਹੈ ਜੀ। ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਜ਼ਰੂਰ ਹੈਲਪ ਕਰੇ। ਜ਼ਰੂਰ ਜੀ, ਜ਼ਰੂਰ ਪੁੱਛ। ਥੈਂਕ ਯੂ ਜੀ, ਥੈਂਕ ਯੂ ਦਰਸ਼ਨ ਕੌਰ ਜੀ। ਸੁਖਤੇਜ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜਿਹੜੇ ਹੱਥਾਂ ਦੇ ਅੰਗੂਠੇ ਹੁੰਦੇ ਨਾ, ਜਿੱਥੋਂ ਉਹ ਮੁੜਦੇ ਹੁੰਦੇ ਆ, ਜਿਹੜੀ ਜਿੱਥੇ ਗੰਢ ਜੀ ਹੁੰਦੀ ਆ ਨਾ, ਹਾਂਜੀ ਹਾਂਜੀ, ਉੱਥੇ ਜਿੱਦਾਂ ਰੱਟਣ ਜਿਹਾ ਹੋ ਗਿਆ ਆ। ਅੱਛਾ। ਹਾਂ, ਉਹ ਪਹਿਲਾਂ ਇੱਕ ਤੇ ਸੀਗਾ, ਉਹ ਤਾਂ ਕਾਫੀ ਚਿਰ ਦਾ ਹੋਇਆ, ਜਿੱਦਾਂ 5-6 ਸਾਲ ਹੋ ਗਿਆ। ਦੂਜੇ ਤੇ ਵੀ ਉਦਾਂ ਦਾ ਹੀ ਸੇਮ ਪਾਣੀ ਜਿਹਾ ਭਰਿਆ ਪਹਿਲਾਂ, ਤੇ ਮੈਂ ਉਹਨੂੰ ਫੀਲ ਕਰਦਾ ਹੁੰਦਾ, ਜੋ ਹੁਣ ਸਖਤ ਜਿਹਾ ਹੋ ਗਿਆ। ਅੱਛਾ, ਹਾਂਜੀ, ਜੇ ਕਿਸੇ ਕੁਛ ਪਤਾ ਤੇ ਕੀ ਲਾ ਕੇ। ਠੀਕ ਹੈ ਜੀ, ਠੀਕ ਹੈ। ਓਕੇ, ਥੈਂਕ ਯੂ। ਥੈਂਕ ਯੂ, ਥੈਂਕ ਯੂ। ਹਾਂਜੀ, ਜ਼ਰੂਰ ਦੱਸਿਆ ਕਰੋ ਜੀ, ਸ਼ੇਅਰ ਕਰ ਲਿਆ ਕਰੋ। ਜੇ ਕਿਸੇ ਨੂੰ ਕੁਝ ਵੀ ਪਤਾ ਹੁੰਦਾ, 4082725200 ਸਟੂਡੀਓ ਦਾ ਫੋਨ ਨੰਬਰ। ਹਰਦੀਪ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਨੇ? ਠੀਕ ਹੈ ਜੀ। ਮੇਰੇ ਨਾ ਬਲਵਿੰਦਰ ਜੀ, ਮਹੀਨਾ ਹੋ ਗਿਆ, ਮੇਰੀਆਂ ਲੱਤਾਂ ਇੰਨੀਆਂ ਕਠਰਦੀਆਂ ਨੇ ਨਾ। ਮੈਂ ਮਾਸ ਵੀ ਕਰਦੀ ਆ, ਉੱਤੋਂ ਦੀ ਮੈਂ ਗਰਮ ਪਜਾਮੀ ਵੀ ਪਾਉਣੀ ਆ। ਲੱਤਾਂ ਨੂੰ ਠਾਰੀ ਨਹੀਂ ਉਤਰਦੀ, ਜਦੋਂ ਥੋੜੀ ਜਿਹੀ ਉਤਰਦੀ ਆ ਫਿਰ ਵਿੱਚ ਜਿਵੇਂ ਕੀੜੀਆਂ ਨਹੀਂ ਲੜਦੀਆਂ ਹੁੰਦੀਆਂ। ਹਾਂਜੀ ਹਾਂਜੀ, ਏਦਾਂ ਹੋਈ ਜਾਂਦਾ। ਫਿਰ ਮੇਰਾ ਇੰਨਾ ਦਿਲ ਘਟਦਾ, ਇੰਨਾ ਦਿਲ ਘਟਦਾ। ਇੱਕ ਮੇਰਾ ਅੱਧਾ ਸਿਰ ਦੁਖਦਾ ਰਹਿੰਦਾ, ਮਹੀਨਾ ਹੋ ਗਿਆ। ਮੈਂ ਤਾਂ ਲੱਤਾਂ ਨੇ ਤੇ ਅੱਧੇ ਸਿਰ ਨੇ ਮੈਨੂੰ ਬਹੁਤ ਜ਼ਿਆਦਾ ਹੀ ਤੰਗ ਕੀਤਾ ਪਿਆ। ਠੀਕ ਹੈ, ਕੋਈ ਹੋਵੇ ਪਲੀਜ਼, ਮੇਰਾ ਤਾਂ ਜ਼ਰੂਰ ਹੱਲ ਕਰੋ। ਠੀਕ ਹੈ ਜੀ। ਆਪਣੇ ਹੁਣ ਸੁਣਦੇ ਰਹਿਓ, ਜੇ ਕੋਈ ਤੁਹਾਨੂੰ, ਜੇ ਕਿਸੇ ਨੇ ਲਿਖਿਆ ਹੋਇਆ ਤੇ ਲੱਤਾਂ ਦਾ ਠਰਨਾ, ਅੱਧਾ ਸਿਰ ਦੁਖਣਾ, ਇਹਦੇ ਬਾਰੇ ਵੈਸੇ ਮਹੀਨਾ ਕੁ ਹੋਇਆ ਦੱਸਿਆ ਜ਼ਰੂਰ ਗਿਆ ਆ। ਪਰ ਹੁਣ ਲਿਖਿਆ ਕਿਨ ਹੋਊ, ਰੈਗੂਲਰ ਕੌਣ, ਜੇ ਨਹੀਂ ਪ੍ਰੋਬਲਮ ਤੇ ਕੌਣ ਸੁਣ ਕੇ ਲਿਖਦਾ ਹੈ ਜੀ, ਉਹ ਦੱਸੂ। ਜਸਵੀਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਪੋਟਾਸ਼ੀਅਮ ਜ਼ਿਆਦਾ ਹੋਵੇ ਤਾਂ ਉਹਦਾ ਕੀ ਹੱਲ ਹੈ, ਪਤਾ ਹੋਵੇ ਤਾਂ ਜ਼ਰੂਰ ਪੁੱਛਦੇ ਆ ਜੀ, ਜ਼ਰੂਰ ਪੁੱਛਦੇ ਆ। ਧੁੱਪ 'ਚ ਘੱਟ ਨਿਕਲਿਆ ਕਰੋ। ਧੁੱਪ 'ਚ? ਅੱਛਾ, ਪੋਟਾਸ਼ੀਅਮ ਕਈ ਕਹਿੰਦੇ ਕੇਲੇ ਖਾਣ ਤੋਂ ਮੈਂ ਰੱਖੀ। ਹਾਂਜੀ ਹਾਂਜੀ, ਨਹੀਂ ਜੀ, ਕਈਆਂ ਦੀ ਵੈਸੇ ਹੀ ਵਧੀ ਜਾਂਦੀ ਆ। ਕੋਈ ਨਹੀਂ, ਪੁੱਛ ਲੈਣੇ ਆਪਾਂ। ਓਕੇ, ਥੈਂਕ ਯੂ। ਪੋਟਾਸ਼ੀਅਮ ਵੱਧਦੀ ਆ, ਦੱਸਿਆ ਗਿਆ ਆ। ਜੇ ਕਿਸੇ ਨੇ ਕਾਪੀ ਫੋਲਣੀ ਆ ਤੇ ਫੋਲ ਲਓ ਜੀ। ਸਰਜੀਤ ਕੌਰ। ਬਲਵਿੰਦਰ ਕੌਰ ਜੀ। ਗੁਰਦੀਪ ਕੌਰ ਉਹਨਾਂ ਨੇ ਦੱਸਿਆ ਪਿੰਕ ਫਟਕੜੀ ਹੈ ਨਾ, ਕੈਂਸਰ ਵਾਲੇ ਨੂੰ ਦੇਣ ਲਈ। ਉਹਨਾਂ ਨੇ ਇਦਾਂ ਨਹੀਂ ਦੱਸਿਆ ਵੀ ਉਹ ਫਟਕੜੀ ਕੱਚੀ ਦੇਣੀ ਆ ਜਾਂ ਖਿੱਲ ਬਣਾ ਕੇ, ਜਾਂ ਕਿੰਨੀ ਦੇਣੀ ਹੈ। ਮਿਹਰਬਾਨੀ ਕਰਕੇ ਇੱਕ ਵਾਰ ਜ਼ਰੂਰ ਦੱਸ ਦੇਣਾ, ਮੈਂ ਸੁਣਦੀ। ਠੀਕ ਹੈ ਜੀ, ਠੀਕ ਹੈ। ਓਕੇ ਓਕੇ ਜੀ। ਹਰਜਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਨਾ ਪਿਛਲੀ ਵਾਰ ਕਿਹਾ ਸੀ ਤੇ ਉਦੋਂ ਟਾਈਮ ਤੁਹਾਡਾ ਹੋ ਗਿਆ ਸੀ ਜਾਣ ਦਾ। ਮੇਰੇ ਨਾ ਮੂੰਹ ਦੇ ਵਿੱਚ ਛਾਲੇ ਨਹੀਂ ਹੈਗੇ ਤੇ 5-4 ਮਹੀਨੇ ਹੋ ਗਏ ਮੈਂ ਬੜੀ ਡਾਕਟਰੀ ਦਵਾਈ ਲਈ ਆ। ਸਾੜ ਪੈਂਦਾ ਜ਼ੁਬਾਨ ਦੇ ਅੱਗੇ ਤੇ ਬੁੱਲਾਂ ਦੇ ਅੰਦਰ ਵਾਲ, ਇਹ ਹਟਣ ਨਹੀਂ ਦਿਆ। ਮੈਂ ਮਿਰਚ ਮੁਰਚ ਵੀ ਬੰਦ ਕੀਤੀ, ਸਭ ਕੁਝ ਮੈਨੂੰ ਸਮਝ ਨਹੀਂ ਲੱਗਾ। ਠੀਕ ਹੈ ਜੀ। ਹਾਂਜੀ ਹਾਂਜੀ, ਤੇ ਪਲੀਜ਼ ਮੇਰਾ ਭੈਣ ਭਰਾ ਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸ। ਠੀਕ ਹੈ, ਚੰਗਾ ਜੀ। ਹੈ ਚੰਗਾ, ਮੈਂ ਪਹਿਲੀ ਵਾਰ ਕਾਲ ਕੀਤੀ। ਚੰਗਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜ਼ਰੂਰ ਦੱਸਿਆ ਜੀ। ਇਹਨਾਂ ਨੇ ਪੁੱਛਿਆ ਸੀਗਾ ਕਿ ਛਾਲੇ ਨਹੀਂ ਹੋਏ, ਉਦਾਂ ਹੀ ਇਹਨਾਂ ਦੇ ਮੂੰਹ ਦੇ ਵਿੱਚ ਸਾੜ ਪੈਂਦੀ। ਰਣਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ। ਤੁਹਾਡਾ ਪ੍ਰੋਗਰਾਮ ਤਾਂ ਅਸੀਂ ਰੋਜ਼ ਹੀ ਸੁਣਦੇ ਹਾਂ, ਬਹੁਤ ਵਧੀਆ, ਬਹੁਤ ਭਲਾ ਕਰਦੇ ਹਾਂ। ਤੇ ਮੇਰੇ ਨਾ ਭੈਣ ਜੀ ਕੈਲਸ਼ੀਅਮ ਵੱਧਦੀ ਆ। ਕੈਲਸ਼ੀਅਮ ਵੱਧਦੀ ਹੈ, ਠੀਕ ਆ। ਹਾਂਜੀ, ਉਹ ਕਹਿੰਦੇ ਆ ਵੀ ਮੈਨੂੰ ਤਕਲੀਫ ਕੋਈ ਨਹੀਂ, ਵੀ ਪੈਰਾਥਾਇਰਡ ਆ ਤੇਰੇ, ਵੀ ਉਹਦੇ ਨਾਲ ਫਿਰ ਕੋਈ ਕੈਲਸ਼ੀਅਮ ਦਾ ਕੋਈ ਇਲਾਜ ਹੋਵੇ ਜ਼ਰੂਰ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਦੱਸਣਾ ਮੈਨੂੰ। ਠੀਕ ਆ। ਹਾਂਜੀ, ਬਹੁਤ ਧੰਨਵਾਦ ਹੋਊ ਤੁਹਾਡਾ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਆ। ਤੇ ਸਰੋਤਿਓ, ਆਪਾਂ ਇੱਕ ਬ੍ਰੇਕ ਲੈਣੀ ਆ, ਤੇ ਜਿਹੜੇ ਤੁਸੀਂ ਹੋਲਡ ਤੇ ਆ ਪਲੀਜ਼ ਦੁਬਾਰਾ ਕਾਲ ਕਰਨੀ ਆ। ਆਪਾਂ ਇੱਕ ਬ੍ਰੇਕ ਲੈ ਕੇ ਆਵਾਂਗੇ। ਬ੍ਰੇਕ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਹਰੇਕ ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ 4 ਤੋਂ 5:30 ਵਜੇ ਤੱਕ ਪੰਜਾਬੀ ਰੇਡੀਓ USA ਤੇ ਇਸ ਨੂੰ ਜੇ ਦੁਬਾਰਾ ਵੀ ਸੁਣਨਾ ਹੈ ਤੁਸੀਂ ਤੇ YouTube ਦੇ ਉੱਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ। ਇਸ ਦੇ ਵਿੱਚ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੀ ਡਾਕਟਰ ਹੁੰਦੇ ਆ ਤੇ ਸਰੋਤੇ ਮਰੀਜ਼ ਹੁੰਦੇ ਆ। ਹੋਮ ਰੈਮਡੀ ਦੀ ਗੱਲ ਕਰਦੇ ਆ, ਜੇ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਜਿਹੜੀਆਂ ਡਾਕਟਰ ਦੇ ਕੋਲੋਂ ਨਹੀਂ ਲਿਖਾਉਣੀਆਂ ਪੈਂਦੀਆਂ, ਉਹਨਾਂ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਮਿਕਸ ਕਰਕੇ ਕਿਵੇਂ ਲੈਣਾ ਆ। ਅਤੇ ਥੋੜ੍ਹੀ ਤੋਂ ਸ਼ੁਰੂ ਕਰੋ। ਜੇ ਤੁਹਾਨੂੰ ਬਾਏ ਗਰਮੀ ਦਾ ਡਰ ਆ ਅਤੇ ਤੁਸੀਂ ਥੋੜ੍ਹੀ ਸ਼ੁਰੂ ਕਰਨੀ ਆ, ਅਤੇ ਉਸ ਤੋਂ ਬਾਅਦ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਕਿ ਤੁਹਾਨੂੰ ਕੀ ਇਸ ਦਾ ਅਸਰ ਪੈਂਦਾ ਹੈ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਅਗਲੇ ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ 20 ਸਲਾਹ ਪਰਿਵਾਰ ਬੇਕਰਸਵੀਲ ਤੋਂ। ਕਾਫੀ ਸਾਲਾਂ ਤੋਂ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜਬਸੇਰੀ, ਗੁਰਮੀਤ ਸਿੰਘ ਚਲਦੀ ਐਸਕਲੋਨ, ਸਤਵੰਤ ਕੌਰ ਸੇਖੋਂ ਯੂਨੀਵਰਸਿਟੀ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ, ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਜੁੜੇ ਹੋਏ ਨੇ ਸਾਡੇ ਨਾਲ ਬਰਿੰਦਰ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ। ਦੀਦੀ ਮੈਂ ਆਪਣੇ ਡੈਡ ਬਾਰੇ ਪੁੱਛਣਾ ਆ। ਉਹਨਾਂ ਦੀ 80 ਸਾਲ ਦੀ ਉਮਰ ਆ ਤੇ ਉਹਨਾਂ ਨੂੰ ਬਹੁਤ ਚਿਰ ਹੋ ਗਿਆ। ਉਹਨਾਂ ਨੂੰ COPD ਦੱਸਿਆ ਸੀਗਾ ਡਾਕਟਰ ਨੇ, ਤੇ ਜਦੋਂ ਸਵੇਰ ਨੂੰ ਉੱਠਦੇ ਆ, ਪਤਾ ਨਹੀਂ ਕੀ ਗੱਲ ਆ, ਉੱਠ ਕੇ ਉਹਨਾਂ ਨੂੰ ਸੁੱਕੇ ਵੱਤ ਜਿਹੇ ਆਉਂਦੇ ਰਹਿੰਦੇ, ਨਾਲ ਫਿਰ ਜਾਲੇ ਜਿਹੇ ਅੰਦਰੋਂ ਨਿਕਲਦੇ, ਉਹ ਰੇਸ਼ਾ ਵੀ ਹੈ ਨਹੀਂ ਉਹਨਾਂ ਨੂੰ। ਜਿੱਦਾਂ ਸਾਹ ਦੀ ਪ੍ਰੋਬਲਮ ਹੈ, ਮੈਂ ਪੰਪ ਵੀ ਕਰਦੀ ਹਾਂ ਤੇ ਉਹ ਪੰਪ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਉਹ ਜਿਹੜੀ ਨੈਬੂਲਾਈਜ਼ਰ ਮਸ਼ੀਨ ਹੁੰਦੀ ਉਹ ਵੀ ਲਾਉਂਦੇ, ਬਹੁਤ ਜ਼ਿਆਦਾ ਤੰਗ ਆ। ਕੋਈ ਪਲੀਜ਼ ਦੱਸਿਓ ਕੋਈ ਦੇਸੀ ਨੁਸਖਾ ਜਿਹਨਾਂ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਹੋਵਾਂ। ਬਹੁਤ ਜ਼ਿਆਦਾ ਤੰਗ ਆ। ਸਵੇਰ ਨੂੰ ਉੱਠ ਕੇ ਵੀ ਉਹਨਾਂ ਨੂੰ ਵੱਤ ਬਹੁਤ ਆਉਂਦੇ, ਬਹੁਤ ਜ਼ਿਆਦਾ ਜ਼ੋਰ ਲੱਗਦਾ, ਤੇ ਰਾਤ ਨੂੰ ਜਦੋਂ ਸੌਂਦੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈਗੀ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਓਕੇ, ਥੈਂਕ ਯੂ ਜੀ। ਥੈਂਕ ਯੂ ਵਰਿੰਦਰ ਜੀ। ਬਸ ਇਹ ਪਚਣ ਦੀ ਗੱਲ ਆ। ਕਿਸੇ ਨੂੰ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨਾ, ਥੋੜ੍ਹਾ ਜਿਹਾ ਲਸਣ ਪਲੀਜ਼ ਸਾਰੇ ਜਾਣੇ ਜ਼ਰੂਰ ਲਿਆ ਕਰੋ। ਰਾਜਵਿੰਦਰ ਜੀ, ਸਤਿ ਸ਼੍ਰੀ ਅਕਾਲ। ਜੀ, ਮੈਂ ਦੱਸਣਾ ਕੀਤਾ ਹੋਇਆ ਕਰਦਾ ਤੇ ਜਿਹੜੇ ਕਹਿੰਦੇ ਸਾਡੀਆਂ ਲੱਤਾਂ ਠਰਦੀਆਂ ਆ, ਹਾਂਜੀ, ਤੇ ਨਾਨੀ ਯੂਜ਼ ਕਰਦੇ ਆ। ਪਹਿਲਾਂ ਤਾਂ ਉਸ ਸਰਾਣਾ ਨਾ ਲੈਣਾ। ਠੀਕ ਆ। ਹਾਂਜੀ, ਬਿਨਾਂ ਸਰਾਣੇ ਤੋਂ ਸੌਣਾ ਇੱਕ ਅਨਕੰਫਰਟੇਬਲ ਹੁੰਦਾ, ਹੌਲੀ ਹੌਲੀ ਯੂਜ਼ਡ ਹੋ ਜਾਂਦਾ। ਹਾਂਜੀ, ਫਿਰ ਯੂਜ਼ਡ ਹੋ ਜਾਂਦਾ। ਫਿਰ ਉਸ ਤੋਂ ਬਾਅਦ ਉਹ ਹਰੇਕ ਰਾਤ ਨੂੰ ਚਮਚੇ ਦਾ ਚੌਥਾ ਹਿੱਸਾ ਘਿਓ ਪਾ ਕੇ ਉਹਦੇ ਵਿੱਚ ਖਾਸ ਕਰ 6-7 ਫੁੱਲ ਮਖਾਣੇ ਪਾ ਲੈਣ, ਇੱਕ ਛੋਟੀ ਇਲਾਇਚੀ, ਤੇ ਫਿਰ ਉਹਦੇ ਵਿੱਚ ਉਹਨੇ ਅੱਧਾ ਕੱਪ ਦੁੱਧ ਦਾ ਪਾਉਣਾ ਆ, ਤੇ ਜ਼ਿਆਦਾ ਨਹੀਂ ਜੇ ਪੀਣਾ ਤੇ ਥੋੜਾ ਵੀ ਬਣਾ ਸਕਦੇ। ਠੀਕ ਹੈ। ਉਹਦੇ ਨਾਲ ਹੌਲੀ ਹੌਲੀ ਉਹਨਾਂ ਦੀ ਲੱਤਾਂ ਨੂੰ ਜਿੱਦਾਂ ਆਰਾਮ ਆਉਣਾ ਸ਼ੁਰੂ। ਪਾਣੀ ਬੈਠ ਕੇ ਜਦੋਂ ਤੁਸੀਂ ਪਾਣੀ ਖੜੇ ਹੋ ਕੇ ਪੀਂਦੇ, ਫਿਰ ਉਹ ਸਾਰਾ ਲੱਤਾਂ ਦੇ ਵਿੱਚ, ਤੇ ਉਹਦੇ ਕਰਕੇ ਉਹਨਾਂ ਦੇ ਲਾਈਕ ਜ਼ਿਆਦਾ ਠੰਡਾ ਫੀਲ। ਠੀਕ ਹੈ, ਇਹ ਅਜਮਾਇਆ ਹੋਇਆ ਕਿਉਂਕਿ ਉਹਨਾਂ ਦੀ ਆਪ ਦੀਆਂ ਲੱਤਾਂ ਸੁੰਦੀਆਂ ਸੀ ਇਹਨਾਂ ਨੂੰ। ਠੀਕ ਹੈ, ਹੁਣ ਉਹ ਠੀਕ ਆ, ਜਿੱਦਾਂ ਕਾਫੀ 1 month ਹੋਇਆ ਹਜੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਰਾਜਵਿੰਦਰ ਜੀ, ਬਹੁਤ ਬਹੁਤ ਧੰਨਵਾਦ ਆ। ਪਾਣੀ ਦਾ ਦੱਸ ਕੇ ਗਿਆ। ਪਾਣੀ ਜ਼ਰੂਰੀ ਨਹੀਂ ਤੁਸੀਂ ਠੰਡਾ ਪੀਣਾ, ਜੇ ਤੁਸੀਂ ਥੋੜ੍ਹਾ ਵਾਰਮ ਪੀ ਸਕਦੇ ਆ, ਥੋੜ੍ਹਾ ਕੋਸਾ ਜਿਹਨੂੰ ਕਹਿੰਦੇ ਆ, ਜਿਹਨੂੰ ਹੁਣ ਬਹੁਤਿਆਂ ਨੇ ਗੁਣਗੁਣਾ ਕਹਿਣਾ ਸ਼ੁਰੂ ਕਰ ਦਿੱਤਾ। ਕੋਸਾ ਪਾਣੀ ਆ ਨਾ ਜਿਹੜਾ, ਉਹ ਪੀਆ ਕਰੋ, ਪਰ ਪੀਆ ਕਰੋ ਬੈਠ ਕੇ। ਸੁਰਿੰਦਰ ਕੌਰ।
ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਤੇ ਸਾਨੂੰ ਸਰਵਾਈਕਲ ਬਾਰੇ ਭੈਣ ਜੀ ਜ਼ਰੂਰ ਦੱਸਿਓ। ਠੀਕ ਹੈ। ਓਕੇ ਓਕੇ, ਸਤਿ ਸ਼੍ਰੀ ਅਕਾਲ ਥੈਂਕ ਯੂ ਜੀ, ਥੈਂਕ ਯੂ। ਸਰਵਾਈਕਲ ਹੈ ਜਨਾ, ਉਹਦੇ ਬਾਰੇ ਜ਼ਰੂਰ ਦੱਸਿਓ ਜੇ ਕਿਸੇ ਪਤਾ ਉਹਦੇ ਬਾਰੇ। ਹਰਨੇਕ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਉਹ ਪੁੱਛਣਾ ਵੀ ਗੰਗਾ ਜਲ ਜਿਹੜਾ ਗੁਲਾਬ ਜਲ ਜਿਹੜਾ ਅੱਖਾਂ 'ਚ ਪਾਉਣਾ ਹੈ, ਹਾਂਜੀ, ਵੀ ਉਹ ਡ੍ਰੌਪ ਜਿਹਾ ਤਾਂ ਮਿਲਦੇ ਨੇ, ਸ਼ੀਸ਼ੀਆਂ ਹੀ ਮਿਲਦੀਆਂ, ਤੇ ਬਾਕੀ ਪਾਉਣਾ ਕਿੰਨਾ ਵੀ 2 ਟਾਈਮ ਪਾਉਣਾ ਕਿ ਇੱਕ ਟਾਈਮ ਪਾਉਣਾ, ਦੱਸਿਓ ਸਾਨੂੰ। ਇੱਕ ਤਾਂ ਸ਼ੁਰੂ ਕਰੋ। ਹੈ ਜੀ, ਇੱਕ ਤਾਂ ਸ਼ੁਰੂ ਕਰੋ। ਉਹ ਡ੍ਰੌਪ ਜਿਹਾ ਨਹੀਂ ਮਿਲਿਆ ਇੱਕ ਦੋ ਭੈਣ ਜੀ, ਸ਼ੀਸ਼ੀਆਂ ਹੀ ਮਿਲਦੀਆਂ। ਚਲੋ ਉੱਥੋਂ ਨਹੀਂ ਮਿਲਣਾ ਹੈਗਾ, ਤੁਹਾਨੂੰ ਡਾਲਰ ਸਟੋਰ ਚੋਂ ਲੈ ਆਓ। ਠੀਕ ਹੈ ਜੀ, ਠੀਕ ਹੈ, ਉੱਥੋਂ ਪਾ ਲੈਂਦੇ। ਹਾਂਜੀ ਹਾਂਜੀ, ਬਿਲਕੁਲ। ਤੁਹਾਡੇ ਸ਼ਹਿਰ 'ਚ ਹੈ ਵੀ ਬਹੁਤ ਆ। ਕਈ ਵਾਰੀ ਇੱਕ ਥਾਂ ਤੋਂ ਚੀਜ਼ਾਂ ਨਹੀਂ ਮਿਲਦੀਆਂ ਨੇ, ਦੂਜੇ ਥਾਂ ਜ਼ਰੂਰ ਦੇਖ ਲਿਆ ਕਰੋ। ਹਰਜਿੰਦਰ ਕੌਰ ਜੀ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਦਲਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਿੰਨ ਕੁਐਸਚਨ ਨੇ। ਇੱਕ ਫੁਲਵਾਰੀ ਬਾਰੇ ਇੱਕ ਭੈਣ ਜੀ ਨੇ ਦੱਸਿਆ ਸੀਗਾ ਵੀ ਆਈਕੋਨ ਐਲੀਕੋਨ ਏਦਾਂ ਦੀ ਕੋਈ ਦਵਾਈ, ਤੇ ਪਲੀਜ਼ ਉਹਨੂੰ ਕਿਹਾ ਵੀ ਇਹ ਕਿੱਥੋਂ ਕਿਤੋਂ ਮਿਲੂਗੀ, ਜਾਂ ਇਹ ਕਿੰਨੇ ਕੁ ਚਿਰ ਬਾਅਦ ਇਹ ਖਤਮ ਹੁੰਦੇ ਨੇ ਫੁਲਵਾਰੀ ਦੇ ਆਪਣੇ ਦਾਗ। ਤੇ ਦੂਜਾ ਕੁਐਸਚਨ ਆ ਜੀ, ਬੇਟੀ ਦੇ ਗਿਲਟੀਆਂ ਨੇ ਕੰਨਾਂ ਦੇ, ਉਹਨਾਂ ਨੇ ਵਾਲੀਆਂ ਪਾਈਆਂ ਸੀਗੀਆਂ, ਉਹ ਲਾ ਦਿੱਤੀਆਂ, ਬਾਅਦ ਚ ਉਹਨਾਂ ਦੀਆਂ ਗਿਲਟੀਆਂ ਜੀਆਂ ਬਹੁਤ ਹੋ। ਹੈਲੋ, ਹਾਂਜੀ ਹਾਂਜੀ, ਹਾਂ। ਤੀਜਾ ਕੁਐਸਚਨ ਆ ਜੀ, ਇੱਕ ਜਿਵੇਂ ਆਪਣੇ ਜੀ ਪਾਰਕਨ ਡਿਜ਼ੀਜ਼ ਹੁੰਦਾ, ਏਦਾਂ ਹੀ ਹੰਟਿੰਗ ਡਿਜ਼ੀਜ਼ ਆ ਜੀ, ਜਿਵੇਂ ਆਪਣੇ 35 ਸਾਲ ਤੋਂ ਬਾਅਦ ਹੱਥ ਪੈਰ ਕੰਬਣ ਜੇ ਲੱਗ ਜਾਂਦੇ ਨੇ। ਜੇ ਕਿਸੇ ਨਾਲ ਕੋਈ ਏਦਾਂ ਦਾ ਹੋਇਆ ਹੋਵੇ, ਜਾਂ ਬਹਾਦਰ ਭਾਜੀ ਨੂੰ ਜਾਂ ਜਗਵੀਰ ਭਾਜੀ ਨੂੰ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਪਲੀਜ਼ ਦੱਸੇ। ਤੇ ਦੂਜੀ ਗੱਲ ਹੈ ਜੀ, ਉਹਨਾਂ ਨੂੰ ਭੁੱਖ ਬਥੇਰੀ ਲੱਗਦੀ ਹੈ ਜੀ, ਸਿਹਤ ਨਹੀਂ ਬਣਦੀ, ਪਤਾ ਨਹੀਂ ਉਹ ਬਿਮਾਰੀ ਕਰਕੇ। ਇਸ ਕਰਕੇ ਮੈਨੂੰ ਪਲੀਜ਼ ਜੇ ਕਿਸੇ ਕੋਲ ਪਤਾ ਹੋਵੇ ਤਾਂ ਹੰਟਿੰਗ ਡਿਜ਼ੀਜ਼ ਦੇ ਬਾਰੇ ਜ਼ਰੂਰ ਦੱਸੇ। ਓਕੇ, ਥੈਂਕ ਯੂ। ਥੈਂਕ ਯੂ। ਪਹਿਲਾਂ ਤਾਂ ਜਿਹੜੀਆਂ ਚੀਜ਼ਾਂ ਕੋਈ ਲਾਉਣ ਲਈ ਦੱਸੀ ਜਾਂਦੀ ਆ ਜਾਂ ਖਾਣ ਲਈ ਦੱਸੀ ਜਾਂਦੀ ਆ, ਉਹੀ ਮੈਂ ਤੁਹਾਨੂੰ ਦੱਸਿਆ, ਕੋਈ ਐਡੀ ਲਾਈਫ ਥ੍ਰੈਟਨਿੰਗ ਦੀ ਗੱਲ ਨਹੀਂ ਹੁੰਦੀ, ਕੋਈ ਉਹ ਬਹੁਤ ਵੱਡਾ ਤੁਹਾਨੂੰ ਖਤਰਾ ਨਹੀਂ ਹੁੰਦਾ। ਸ਼ੁਰੂ ਕਰੋ। ਜਿਹੜੀ ਆਲਕੋਨ ਦੀ ਗੱਲ ਕਰਦੇ ਆ ਕਰੀਮ ਦੀ, ਉਹ ਤਾਂ ਲਾਉਣੀ ਆ, ਲਾਈ ਚਲੋ, ਤੁਹਾਨੂੰ ਮਹੀਨੇ 'ਚ ਪਤਾ ਲੱਗ ਜਾਊਗਾ। ਇੱਕ ਸ਼ੀਸ਼ੀ ਤਾਂ ਖ਼ਤਮ ਕਰੋਗੇ ਨਾ ਤੁਸੀਂ, ਇੱਕ ਸ਼ੀਸ਼ੀ ਖ਼ਤਮ ਕਰਨੀ ਪਊਗੀ। ਅਤੇ ਇੱਕ ਤੁਸੀਂ ਫਿਰ ਉਹ ਪਾਰਕਿੰਸਨ ਦੀ ਗੱਲ ਕੀਤੀ ਆ, ਉਹਦੇ ਵਿੱਚ ਦੱਸਦੇ ਹੁੰਦੇ ਹੈਗੇ ਆ ਜੀ, ਭਖੜਾ ਅੱਧਾ ਕੁ ਚਮਚਾ ਲੈਣਾ ਆ ਬੱਕਰੀ ਦੇ ਦੁੱਧ ਦੇ ਨਾਲ, ਅਤੇ ਬੋੜ ਦਾ ਦੁੱਧ ਆ, ਬਹੁਤ ਕਈ ਉਹ ਵੀ ਬੂੰਦਾਂ ਜਿਹੜੀਆਂ ਕੁਛ ਪਤਾਸੇ ਦੇ ਵਿੱਚ ਪਾ ਕੇ ਦੱਸਦੇ ਹੁੰਦੇ ਆ। ਆਪਾਂ ਜ਼ਰੂਰ ਆਪਾਂ ਰਿਕੁਐਸਟ ਕਰਦੇ ਹੈਗੇ ਵੀ ਜੇ ਕਿਸੇ ਨੇ ਲਿਖਿਆ ਹੋਇਆ ਆ, ਜੇ ਕਿਸੇ ਨੂੰ ਪਤਾ ਹੈਗਾ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਲਓ, ਦੱਸਿਓ ਸਾਰੇ ਇਹ ਜਿਹੜੇ ਤੁਸੀਂ ਇਲਾਜ ਪੁੱਛਦੇ ਹੈਗੇ ਆ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੁਣੇ ਇੱਕ ਭੈਣ ਜੀ ਨੇ ਪੁੱਛਿਆ ਨਾ ਕਿ ਅੱਧੇ ਸਿਰ 'ਚ ਦਰਦ ਹੈ, ਉਹਦੇ ਵਾਸਤੇ ਮੈਂ ਦੱਸਣਾ ਸੀ ਕਿ ਛੋਲੇ ਲੈ ਕੇ ਨਾ ਭੁੱਜੇ ਜਿਹੜੇ ਹੁੰਦੇ ਆ, ਉਹਨਾਂ ਨੂੰ ਪੀਸ ਲਓ, ਪੀਸ ਕੇ ਉਹਨਾਂ ਨੂੰ ਆਪਣੇ ਛੋਟੇ ਛੋਟੇ ਲੱਡੂ ਜੇ ਬਣਾ ਕੇ ਤੇ ਉਹ ਖਾਓ। ਠੀਕ ਆ। ਉਹਦੇ ਵਿੱਚ ਤੁਸੀਂ ਚਾਰੇ ਮਗਜ਼ ਵੀ ਪਾ ਸਕਦੇ ਆ, ਬਦਾਮ ਵੀ ਪੀਸ ਕੇ ਪਾ ਸਕਦੇ ਆ, ਉਹ ਬੜਾ ਅੱਛਾ ਹੈ। ਉਹਦੇ ਨਾਲ ਨਾ ਤੁਹਾਨੂੰ ਮਤਲਬ 7 ਦਿਨ ਖਾਣੇ ਦੇ ਨਾਲ ਸਵੇਰੇ ਇੱਕ ਲੱਡੂ ਦੁੱਧ ਦਾ ਖਾਓ, 7 ਦਿਨਾਂ ਬਾਅਦ ਤੁਸੀਂ ਠੀਕ ਹੋ ਜਾਓਗੇ। ਠੀਕ ਆ ਜੀ, ਠੀਕ ਹੈ, ਥੈਂਕ ਯੂ ਜੀ। ਇਹਦੇ ਦੇਖੋ ਕੋਈ ਸਾਈਡ ਇਫੈਕਟ ਨਹੀਂ ਹੈਗੇ ਇਹਨਾਂ ਚੀਜ਼ਾਂ ਦੇ, ਤਾਕਤਵਰ ਚੀਜ਼ਾਂ ਦੱਸੀਆਂ ਜਾਂਦੀਆਂ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਜੀਤ ਕੌਰ ਜੀ। ਬੇਟਾ ਮੇਰੇ ਨਾ ਸਿਰ ਪੀਂਦੀ ਹੈ, ਭਾਰ ਜਿਹਾ, ਡਾਕਟਰ ਕਹਿੰਦਾ ਵੀ ਤੇਰੇ ਰੇਸ਼ਾ। ਜਦੋਂ ਤੁਹਾਡੀ ਕਾਲ ਮਿਲ ਜਾਂਦੀ ਪਲੀਜ਼ ਰੇਡੀਓ ਬੰਦ ਕਰ ਲਿਆ ਕਰੋ, ਤੁਹਾਡੀ ਆਵਾਜ਼ ਨਹੀਂ ਸੁਣਦੀ। ਤੁਸੀਂ ਕੀ ਪੁੱਛਣਾ ਚਾਹੁੰਦੇ ਆ? ਰਾਣੀ। ਹਾਂਜੀ, ਸਤਿ ਸ਼੍ਰੀ ਅਕਾਲ। ਦੁਬਾਰਾ ਆ ਗਈ। ਮੈਂ ਹੁਣੇ ਕਿਸੇ ਨੇ ਪੁੱਛਿਆ ਸੀਗਾ ਕਿ ਮੇਰੇ ਡੈਡੀ ਨੂੰ ਜਿਹੜੀਆਂ ਅਵਤਾਂ ਆਉਂਦੀਆਂ, ਕਿ ਅਸੀਂ ਲੈਂਬਲੇਜ਼ਰ ਵੀ ਦਿੰਨੇ ਆ ਤੇ ਮਤਲਬ ਹੋਰ ਚੀਜ਼ਾਂ ਵੀ ਕਰਦੇ ਹੈਗੇ, ਤੇ ਉਹਨਾਂ ਨੂੰ ਨਾ ਸ਼ਾਇਦ ਐਸਿਡ ਰਿਫਲੈਕਸ ਹੋ ਗਈ ਨਾ, ਤੇ ਉਹਨਾਂ ਨੂੰ ਚਾਹੀਦਾ ਹੈਗਾ, ਇੱਕ ਤਾਂ ਉਹਨਾਂ ਨੂੰ ਦੇਣ ਹੈਗਾ ਪ੍ਰੋਬਾਇਓਟਿਕ, ਤੇ ਦੂਸਰਾ ਉਹਨਾਂ ਨੂੰ ਦੇਣ ਰੀਫਲੈਕਸ ਦੀ ਦਵਾਈ। ਠੀਕ ਆ। ਤੇ ਜਿਹੜੀ ਉਹ ਸਟੋਰਾਂ ਤੋਂ ਮਿਲ ਜਾਂਦੀ ਹੈਗੀ ਹੈ ਐਸਿਡ ਰਿਫਲੈਕਸ, ਤੇ ਉਹ ਦੇ ਸਕਦੇ। ਤੇ ਇੱਕ ਪੁੱਛਿਆ ਸੀ ਕਿ ਇੱਕ ਵਾਲੀਆਂ ਪਾਈਆਂ ਸੀਗੀਆਂ ਤੇ ਹੁਣ ਗਿਲਟੀਆਂ ਬਣ ਗਈ, ਉਹਨਾਂ ਨੂੰ ਕੋਸਾ ਤੇਲ ਜਾਂ ਕੋਸਾ ਘੀ, ਜਿੱਦਾਂ ਕਹਿੰਦੇ ਹੁੰਦੇ ਸੀਗੇ ਕਿ ਰੋਟੀ ਉੱਤੇ ਰੱਖ ਕੇ ਉੱਪਰ ਨਹੀਂ ਤਾਂ ਉਹ ਕੋਸਾ ਲਾ ਸਕ, ਤੇ ਉਹਦੇ ਨਾਲ ਬਹੁਤ ਫਰਕ ਪੈਂਦਾ। ਤੇ ਬਾਕੀ ਜਿਹੜਾ ਲੱਤਾਂ ਦੀ ਦਰਦ ਜਿਹੜੀ ਹੁੰਦੀ ਹੈ, ਉਹਦੇ ਵਾਸਤੇ ਮੈਂ ਤੇਲ ਬਣਾਇਆ ਸੀਗਾ, ਤੇ ਜੋ ਵੀ ਆਪਣੇ ਸਾਬਤ ਮਸਾਲੇ ਹੈਗੇ ਆ ਸਾਰੇ ਮਤਲਬ ਪਾ ਲੈਣੇ, ਉਹ ਸੁੰਡ, ਜੀਰਾ, ਜਵੈਣ ਸਭ ਕੁਛ ਪਾ ਕੇ ਉਹ ਸਾਰਾ ਤੇਲ ਬਣਾਇਆ। ਮੈਂ ਆੜੂ ਦੇ ਪੱਤੇ ਵੀ ਪਾ ਲਏ,
ਤੇ ਆੜੂ ਦੇ ਪੱਤੇ ਵਿੱਚ ਪਾਏ, ਮੈਂ ਥੋੜੇ ਪੁਦੀਨਾ ਵੀ ਪਾਇਆ, ਸਾਰਾ ਪਾ ਕੇ ਮੈਂ ਜਿੰਨੇ ਵੀ ਖੜੇ ਮਸਾਲੇ ਸੀ ਸਾਰਾ ਕੁਝ ਪਾ ਪੂ ਕੇ ਉਹ ਮੈਂ ਤੇਲ ਬਣਾ ਤੇ ਮੇਰੇ ਹਸਬੈਂਡ ਦੀਆਂ ਲੱਤਾਂ ਤਾਂ ਹੁਣ ਠੀਕ ਤੇ ਇਹਨਾਂ ਦੀ ਦੁਖਦੀਆਂ ਸੀ, ਫਿਰ ਮਾਲਸ਼ ਮੂਸ਼ ਕਰਦੀ ਉਹਨਾਂ ਨਾਲ ਬਹੁਤ, ਪਰ ਮੇਰੀ ਬਾਂਹ ਨਹੀਂ ਹਲੇ ਠੀਕ ਹੋਇਆ। ਬਾਕੀ ਵੈਲ ਆਪਣੇ ਸਰੀਰ ਦੀ ਗੱਲ ਹੈ, ਪਰ ਬਾਕੀ ਇਹ ਹੋਰ ਕਿਤੇ ਵੀ ਦਰਦਾਂ ਹੁੰਦੀਆਂ ਉਹ ਮਲ ਕੇ ਦੇਖ ਸਕਦੇ ਆ ਵੀ ਇਹਦਾ ਘਰ ਤੇਲ ਬਣਾ ਲਓ ਤੇ ਉਹਨਾਂ ਨਾਲ ਬੜਾ ਫਰਕ ਪੈਂਦਾ। ਵਿੱਚ ਲਸਣ ਪਿਆਜ਼ ਪਾ ਲਓ, ਵਿੱਚ ਅਜਵਾਇਣ, ਫੁੱਲ ਇਲਾਇਚੀ, ਅਦਰਕ ਤੇ ਕਲੌਂਜ, ਕਾਲੀਆਂ ਮਿਰਚਾਂ, ਜੀਰਾ, ਇਹ ਸਭ ਕੁਝ ਪਾ ਲਓ, ਕਾੜ ਕੇ ਵਿੱਚ ਪਾ ਕੇ ਪੁਣ ਕੇ ਰੱਖ ਲਓ ਤਾਂ ਫਾਇਦਾ ਹੁੰਦਾ। ਠੀਕ ਹੈ ਜੀ, ਤੇ ਮੈਂ ਇਹ ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਪੀਲੀਏ ਦਾ ਵੀ ਪੁੱਛਿਆ ਕਿਸੇ ਨੇ, ਪੀਲੀਏ ਦਾ ਨਹੀਂ ਦੱਸਿਆ, ਵੈਸੇ ਦੱਸਦੇ ਹੁੰਦੇ ਆ ਕਿ ਗਲੋ ਦਾ ਰਸ ਜਿਹੜੀ ਆ ਉਹ ਸ਼ਾਇਦ ਹੁਣ ਮਿਲ ਜਾਂਦਾ ਹੈਗਾ ਸਟੋਰਾਂ ਤੋਂ, ਤੁਹਾਨੂੰ ਸ਼ਾਇਦ ਪਾਊਡਰ ਮਿਲ ਜਾਊਗਾ। ਮੂਲੀ ਦੇ ਪੱਤਿਆਂ ਦਾ ਰਸ ਬਹੁਤ ਵਾਰੀ ਦੱਸਦਾ ਆ ਵੀ ਮਿਸ਼ਰੀ ਦੇ ਵਿੱਚ ਰਲਾ ਕੇ ਦੇ ਦਿਓ। ਪਾਈਨਐਪਲ ਦਾ ਜਿਹੜਾ ਆ ਉਹ ਮਿਸ਼ਰੀ ਰਲਾ ਕੇ ਉਹ ਵੀ ਦੇਣਾ, ਸ਼ਾਇਦ ਮਿਸ਼ਰੀ ਦਾ ਕੋਈ ਇਹਦੇ ਨਾਲ ਲੈਣ ਦੇਣ ਜ਼ਰੂਰ ਹੋਊਗਾ। ਦਹੀਂ 'ਚ ਕਾਲੀ ਮਿਰਚ ਪਾ ਕੇ ਉਹ ਵੀ ਦਿਓ। ਅਨਾਰ ਦੇ ਪੱਤਿਆਂ ਦਾ ਕਹਿੰਦੇ ਆ ਰਸ ਆ, ਜਾਂ ਸੁਕਾ ਕੇ ਉਹਨਾਂ ਨੂੰ ਦੇ ਦਿਓ। ਮਕੋਹ ਦਾ ਰਸ ਦੇ ਦਿਓ, ਔਲੇ ਦਾ ਰਸ ਦੇ ਦਿਓ, ਚੁਕੰਦਰ ਆ ਕੋਈ ਵੀ ਆ, ਇੱਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਕਿ ਉਹ ਤੁਸੀਂ ਦਿਓ ਜਿਨ੍ਹਾਂ ਨੂੰ ਪੀਲੀਆ ਹੋਇਆ ਆ। ਕਾਲਾ ਪੀਲੀਆ ਨਹੀਂ, ਜਿਨ੍ਹਾਂ ਨੂੰ ਸਿਰਫ ਪੀਲੀਆ ਹੋਇਆ ਆ। ਰਣਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਨਾ ਵੀ ਬਹੁਤ ਤੁਹਾਡਾ ਪ੍ਰੋਗਰਾਮ ਸੋਹਣਾ ਹੁੰਦਾ ਵੀ ਸੁਣਦੇ ਆ ਹਰ ਰੋਜ਼। ਮੇਰੀ ਕੈਲਸ਼ੀਅਮ ਵੱਧਦੀ ਆ, ਸਾਲ 6 ਮਹੀਨੇ ਵਾਂਗੂ ਹੋ ਗਿਆ ਜੀ। ਉਹ ਕਹਿ ਦਿੰਦੇ ਆ ਵੀ ਕੋਈ ਦਵਾਈ ਇਹਦੀ ਹੈ ਹੀ ਨਹੀਂ, ਡਾਕਟਰ ਕਹਿ ਦਿੰਦੇ ਆ ਵੀ ਤੇਰੇ ਪੈਰਾਥਾਇਰੋਇਡ ਆ, ਵੀ ਇਹਦੇ ਨਾਲ ਹੱਡੀਆਂ ਵੀਕ ਹੋਈ ਜਾਂਦੀਆਂ, ਵੀ ਸਰਜਰੀ ਕਰਾਓ। ਮੇਰਾ ਜੀ ਨਹੀਂ ਕਰਦਾ ਸਰਜਰੀ ਕਰਾਉਣ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਹਾਂ। ਜਿਹੜਾ ਤੁਹਾਡਾ ਕੈਲਸ਼ੀਅਮ ਦਾ ਪੁੱਛਿਆ ਨਾ ਉਹ ਪੁੱਛ ਲੈਂਦੇ ਹਾਂ ਆਪਾਂ, ਕਿਸੇ ਨੂੰ ਪਤਾ ਵੀ ਹੋ ਸਕਦਾ। ਹਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਮੈਂ ਮਹੀਨਾ ਹੋ ਗਿਆ ਬਹੁਤ ਡਰਾਈ ਕਾਫ। ਅੱਛਾ ਜੀ। ਤੇ ਮੈਂ ਬਲੂਟੂਥ ਤੇ ਵੀ ਇਹ ਅਦਰਕ ਦਾ ਵਗੈਰਾ ਅਜਵਾਇਣ ਸਾਰਾ ਕੁਝ ਠੀਕ ਨਹੀਂ ਹੋ ਰਹੀ, ਰਾਤ ਨੂੰ ਬਹੁਤ ਜ਼ਿਆਦਾ ਛੜੀ ਹੱਥੋਂ ਆਉਂਦਾ ਸੁੱਕੀ ਖੰਘ ਆ। ਹਾਂਜੀ ਹਾਂਜੀ, ਡਰਾਈ ਬਹੁਤ। ਹਾਂਜੀ, ਦੱਸਦੇ ਹੁੰਦੇ ਆ, ਵੈਸੇ ਦੱਸਦੇ ਹੁੰਦੇ ਕਾਲੀ ਚਾਹ ਬਣਾ ਕੇ ਤੇ ਉਹਦੇ ਵਿੱਚ ਮੱਖਣ ਪਾ ਕੇ ਪੀ ਲਓ। ਹਾਂ, ਤੇ ਆਪਾਂ ਵੈਸੇ ਪੁੱਛਦੇ ਵੀ ਹੋਰ ਵੀ ਕਿਸੇ ਨੂੰ ਪਤਾ ਹੋ। ਫੀਡਬੈਕ ਦੇ ਹਾਂਜੀ, ਇੱਕ ਆਪਣੇ ਬੈਕ ਤੋਂ ਦੱਸਿਆ ਸੀ ਕੌਲੀ ਤੇ ਬੈਠਣਾ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਚੀਜ਼ ਹੈ। ਮੈਂ ਆਪਣੀ ਸਿਸਟਰ ਨੂੰ ਦੱਸਿਆ, ਉਹ ਜਾਣਾ ਸੀਗਾ, ਉਹਨੇ ਕਾਰੋਪ੍ਰੈਕਟਰ ਆਏ ਨੇ। ਅੱਛਾ ਜੀ। ਉਹ ਤਾਂ ਬਹੁਤ ਹੀ ਸੋਹਣੀ। ਮਾਂ ਤੂੰ 5 ਮਿੰਟ ਬੈਠ ਕੇ ਦੇਖ ਲੈ, ਹਾਂਜੀ, ਜੇ ਤੈਨੂੰ ਨਾ ਆਰਾਮ ਆਊਗਾ ਫਿਰ ਤੂੰ ਜਾਏ। ਅੱਛਾ ਜੀ। ਤੇ ਬਸ ਕਹਿੰਦੀ ਮੈਂ ਠੀਕ ਹੋ ਗਈ। ਮੈਂ ਦੂਜੇ ਦਿਨ ਪੁੱਛਿਆ, ਕਹਿੰਦੀ ਠੀਕ ਹੈ ਹੁਣ। ਅੱਛਾ, ਫਿਰ ਬਹੁਤ ਵਧੀਆ ਚੀਜ਼ ਹੈ। ਵਧੀਆ, ਥੈਂਕ ਯੂ ਜੀ। ਇੱਕ ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦਾ ਮੋਢਾ ਹੈ ਜੀ, ਉਹ ਪਤਾ ਨਹੀਂ ਤਾਂ ਏਦਾਂ ਦਰਦ ਕਰਦਾ ਜਦੋਂ 3 ਚੱਕਦੇ ਆ ਰਾਤ ਨੂੰ, ਫਰੀਜ਼ ਹੁੰਦਾ। ਹਾਂਜੀ, ਉਹ ਪਤਾ ਨਹੀਂ ਕੀ ਕਹਿ ਸਕਦੇ ਪਹਿਲਾਂ ਨਹੀਂ। ਠੀਕ ਹੈ, ਹਾਂ, ਉਹਨੇ ਮੁੜਨਾ ਵੀ ਨਹੀਂ ਜਦੋਂ ਘੁਮਾਉਣ ਦੀ ਕੋਸ਼ਿਸ਼ ਕਰਨਗੇ ਨਾ ਉਹ, ਤੇ ਉਹ ਮੁੜਨਾ ਵੀ ਨਹੀਂ ਹੈਗਾ। ਉਹ ਮੁੰਡੇ ਦੀ ਇਹੀ ਇੱਕ ਵੱਡੀ ਪ੍ਰੋਬਲਮ ਹੈਗੀ ਹੈ, ਜਦੋਂ ਮੁੰਡੇ ਤੁਹਾਡੇ ਫਰੀਜ਼ ਹੁੰਦੇ ਆ ਤਾਂ। ਤੇ ਉਹ ਤੁਸੀਂ ਜਦੋਂ ਨਹਾਉਂਦੇ ਆ ਨਾ, ਉਦੋਂ ਐਕਸਰਸਾਈਜ਼ ਉਹਦੀ ਜ਼ਰੂਰ ਕਰਨ, ਬਹੁਤ ਜ਼ਰੂਰੀ ਹੈਗੀ ਹੈ ਜੀ। ਅੱਗੇ ਮਹਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜਿਹੜੀ ਤੁਸੀਂ ਕੰਨ 'ਚ ਦਵਾਈ ਦੱਸਦੇ ਸੀ ਨਾ ਵੀ ਉਹ ਪਾਉਣ ਨੂੰ, ਉਹ ਕਿਹੜੀ ਆ? ਉਹ ਮੈਨੂੰ ਪਤਾ ਨਹੀਂ ਲੱਗਿਆ, ਨਾ ਲਿਖਣੀ ਨਹੀਂ ਮੇਰੇ ਤੋਂ, ਨਾ ਮੈਨੂੰ ਲਿਖਣੀ ਸੀਗੀ। ਉਹਦੇ ਸਪੈਲਿੰਗ ਦਾ ਪਤਾ ਕੁਛ ਤੁਹਾਨੂੰ? ਮੈਂ ਕੁੜੀ ਤੋਂ ਲਿਖਾ ਲਾਂ। ਮੈਨੂੰ ਤਾਂ ਨਹੀਂ ਪਤਾ, ਕੋਈ ਦੱਸ ਦਊਗਾ। ਤੇ ਇੱਕ ਫਿਰ ਗੁਲਾਬ ਜਲ ਮੇਰਾ ਵੀ ਲਿਆਂਦਾ ਪਿਆ ਵਾ, ਵੀ ਕਿਵੇਂ ਪਾਈਏ? ਵਿਚਕੜੀ ਪਾ ਕੇ ਪਾਉਣਾ ਵਾ? ਮੇਰੀ ਤਾਂ ਚਿੱਟਾ ਮੋਤੀਆ ਮੇਰੇ ਤਾਂ ਅੱਖਾਂ ਤੇ ਥੋੜਾ। ਉਹ ਤਾਂ ਤੁਸੀਂ ਉਦਾਂ ਵੀ ਪਾ ਸਕਦੇ ਹੈਗੇ ਆ। ਉਹ ਵੀ ਪਾ ਲਿਆ ਕਰੀਏ? ਪਾ ਸਕਦੇ ਆ। ਅੱਛਾ, ਇੱਕ ਵਾਰੀ ਦਿਹਾੜੀ 'ਚ ਪਾ ਸਕਦੇ ਆ? ਹੈ, ਹਾਂਜੀ। ਆਹ ਵਿੱਚੇ ਕਹਿੰਦੀ ਸੀ ਫਟਕੜੀ ਥੋੜੀ ਜਿਹੀ ਪਾ ਲਓ ਵਿੱਚ। ਹਾਂਜੀ, ਕਹਿੰਦੀ ਹਾਂ ਵੀ ਤੁਸੀਂ ਤੁਹਾਡੇ ਰੇਡੀਓ ਤੇ ਸੁਣਿਆ ਸੀ ਵੀ ਅੱਗੇ, ਪਤਾ ਨਹੀਂ ਮੈਂ ਹਲੇ। ਹਾਂਜੀ, ਜਿਹਨਾਂ ਨੇ ਪਾਈ ਉਹਨਾਂ ਨੇ ਫੀਡਬੈਕ ਦਿੱਤੀ। ਅੱਛਾ, ਫਟਕੜੀ ਪਾਉਣੀ ਆ ਕਹਿੰਦੇ ਵਿੱਚ ਥੋੜੀ ਜਿਹੀ? ਪਾ ਰਹੇ ਲੋਕ, ਪਾ ਰਹੇ। ਆਪਾਂ ਜਿਹਨੇ ਵੀ ਕਿਸੇ ਨੇ ਪਾਈ ਆ, ਤੁਸੀਂ ਵੇਟ ਕਰ ਲਓ, ਕੋਈ ਦੱਸ ਦਿਓ। ਓਕੇ ਭੈਣ ਜੀ, ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਧਰਮ ਸਿੰਘ ਜੀ। ਭੈਣ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਕੱਲ ਹੋਂਡੀ ਪੂਗਾ ਨਾ ਪੱਥਰ ਚਾਟਰ ਲਿਆਉਣਾ ਸੀ, ਤੇ ਮੇਰੀ ਨਾਂ ਦਾ ਨਹੀਂ ਪਤਾ ਕੀ ਆਂਦੇ ਇਹਨੂੰ। ਉਹ ਤੁਸੀਂ ਸ਼ੁੱਕਰਵਾਰ ਪੁੱਛਿਓ, ਸ਼ਾਇਦ ਦੱਸ ਦਿਓ। ਤੇ ਇੱਕ ਸਿੰਗਲ ਕੱਲ ਮੈਂ ਟੀਕਾ ਲਾਤਾ ਬਾਰੇ ਗਿਆ, ਤੇ ਉਹ ਆਂਦੀ ਮੈਨੂੰ ਪੰਜਾਬੀ ਸਿੰਗਲ ਆਂਦੇ, ਤੇ ਇੰਗਲਿਸ਼ ਕੀ ਆਂਦੇ ਇਹਨੂੰ? ਇੰਗਲਿਸ਼ ਵਾਲਾ ਨਾਂ ਆ ਇਹ, ਪੰਜਾਬੀ ਵਾਲਾ ਹੋ ਰਿਹਾ ਸਿੰਗਲ। ਉਹ ਕੀ ਆਂਦੇ? ਹੁਣ ਟੀਕੇ ਤੇ ਲਾ ਦਿੱਤੇ, ਪਰ ਕੀ ਆਂਦੇ ਕੀ ਨੂੰ? ਤੁਸੀਂ ਲਵਾ ਕਿਵੇਂ ਲੈ ਜਾ, ਤੁਹਾਨੂੰ ਪਤਾ ਹੀ ਨਹੀਂਗਾ। ਮੈਂ ਪੁੱਛਿਆ ਤੇ ਭੈਣ ਜੀ ਪੰਜਾਬੀ ਜੋ ਆਂਦੇ, ਪੰਜਾਬੀ ਸਿੰਗਲ ਆਂਦੇ, ਮੈਨੂੰ ਇੰਗਲਿਸ਼ ਨਹੀਂ ਆਉਂਦਾ। ਜਿਹਨੇ ਟੀਕਾ ਲਾਇਆ, ਆਹ ਟੀਕੇ ਲਾ ਤੇ ਉਹਨੂੰ ਪੰਜਾਬੀ ਚ ਨਹੀਂ ਪਤਾ ਸੀ ਕੀ ਕਹਿੰਦੇ ਆ। ਕੋਈ ਨਹੀਂ, ਦੱਸੂਗਾ ਕੋਈ। ਠੀਕ ਆ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਨੂੰ ਕੁਝ ਹੋਇਆ ਨਹੀਂ ਹੁੰਦਾ, ਤੁਹਾਨੂੰ ਕੋਈ ਬਿਮਾਰੀ ਨਹੀਂ ਆਉਂਦੀ, ਟੀਕਾ ਕਿਵੇਂ ਲਵਾ ਲਿਆ ਤੁਸੀਂ? ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਮੈਂ 2 ਵਾਰ ਅੱਗੇ ਵੀ ਪੁੱਛਿਆ, ਤੇ ਪਲੀਜ਼ ਬਲੱਡ ਜ਼ਿਆਦਾ ਵਾਲਾ
ਪੁੱਛਣਾ ਹੈ ਬਲੱਡ ਜ਼ਿਆਦਾ। ਬਲੱਡ ਡੁੱਲ ਪੈਂਦਾ। ਹਾਂਜੀ ਹਾਂਜੀ ਠੀਕ ਹੈ। ਮੁੰਡੇ ਆਂਦੇ ਵੀ 1000 ਜਾਂ ਲੱਖ ਬੰਦੇ ਚੋਂ ਇੱਕ ਨਹੀਂ ਆ, ਪਰ ਇਹ ਕੀ ਕਹਿ ਸਕਦੇ। ਦੇਖ ਲਓ ਤੁਹਾਡੀ ਗਿਣਤੀ ਲੱਖਾਂ ਹਜ਼ਾਰਾਂ ਚ ਹੁੰਦੀ ਆ। ਹਾਂਜੀ ਹਾਂਜੀ ਠੀਕ ਹੈ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ ਭਾਈ ਆਲੇ ਦੁਆਲੇ ਪਤਾ ਕਰਿਆ ਕਰੋ, ਜੇ ਕਿਸੇ ਬੰਦੇ 'ਚ ਬਲੱਡ ਜ਼ਿਆਦਾ ਆ ਉਹਨੇ ਦੇਣਾ ਨਹੀਂ ਗਾ, ਪਰ ਉਹ ਕੀ ਕਰੇ, ਕਿਵੇਂ ਸੁਕਾਵੇ ਉਹਨੂੰ, ਫਿਕਰ ਕਰਿਆ ਕਰੋ, ਬਲੱਡ ਸੁੱਕ ਜਾਂਦਾ ਹੈ। ਰਾਣੀ ਕਾਲੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਇੱਕ ਤਾਂ ਮੈਨੂੰ ਹਾਸਾ ਆ ਗਿਆ ਆ ਜਿਹੜਾ ਬਲੱਡ ਜ਼ਿਆਦਾ, ਮੈਂ ਕਿਹਾ ਏਦਾਂ ਕਰੋ ਵੀ ਤੁਸੀਂ ਪੰਜਾਬੀ ਰੇਡੀਓ USA ਤੇ ਐਡ ਦਿਓ ਵੀ ਜੇ ਕਿਸੇ ਨੂੰ ਬਲੱਡ ਚਾਹੀਦਾ। ਨਹੀਂ ਦੇਣਾ ਨਹੀਂ, ਉਹਨੇ ਏਦਾਂ ਨਹੀਂ ਦੇਣਾ ਹੈਗਾ। ਨਹੀਂ ਮੈਂ ਤਾਂ ਹੱਸਦੀ ਆ। ਆਪਣੇ ਨਾ ਹੁਣੇ ਹੀ ਕਿਸੇ ਨੇ ਪੁੱਛਿਆ ਸੀ ਸੁੱਕੀ ਖੰਘ ਦਾ। ਹਾਂਜੀ। ਇਹਦਾ ਸਭ ਤੋਂ ਵਧੀਆ ਇਲਾਜ ਹੈਗਾ ਕਿ ਬਦਾਮ ਭੇ ਲੈਣ ਉਹ ਰਾਤ ਨੂੰ। ਹਾਂਜੀ। ਭੇ ਕੇ ਛਿੱਲ ਕੇ ਉਹਨਾਂ ਨੂੰ ਕਿਸੇ ਖੁਰਦਰੀ ਜਿਹੀ ਚੀਜ਼ ਦੇ ਉੱਤੇ ਰਗੜ ਕੇ ਪਾਣੀ ਪਾ ਕੇ ਉਹਦੀ ਪੇਸਟ ਬਣਾਉਣੀ ਆ। ਪੇਸਟ ਬਣਾ ਕੇ ਤੇ ਉਹਦੇ 'ਚ ਫਿਰ ਜਿੰਨਾ ਕੁ ਜੇ 2 ਚਮਚੇ ਪੇਸਟ ਦੇ ਬਣਾਏ ਆ, 1 ਚਮਚਾ ਸ਼ਹਿਦ ਮਿਕਸ ਕਰਕੇ ਉਹ ਜਿੱਦਾਂ ਥੋੜਾ ਕਰਕੇ ਦਿਹਾੜੀ ਦਾ 3 ਕੁ ਵਾਰੀ ਉਹ 1 ਚਮਚਾ ਲੈਣ ਤੇ 2 ਕੁ ਦਿਨਾਂ ਦੇ ਬਾਅਦ ਉਹਨਾਂ ਦੀ ਜਿੱਦਾਂ ਦੀ ਮਰਜ਼ੀ ਖੰਘ ਹੋਵੇ ਬਿਲਕੁਲ ਠੀਕ ਹੋ ਜਾਂਦੀ। ਹਾਂਜੀ। ਤੇ ਜੇ ਕਿਸੇ ਦੇ ਪੱਥਰੀ ਆ ਤੇ ਉਹ ਕੀ ਕਰਨਾ ਕਿ ਘੀਏ ਦੇ ਬੀਜ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ। ਉਹਦਾ ਪਾਊਡਰ ਬਣਾ ਕੇ 1 ਚਮਚਾ ਘੀਏ ਦੇ ਬੀਜਾਂ ਦਾ ਪਾਊਡਰ ਲੈਣਾ ਆ, ਨਾਲ ਸ਼ਹਿਦ ਆਪਣੇ ਮੁਤਾਬਕ ਉਹਨਾਂ ਨੇ ਪਾਉਣਾ, ਜੇ ਉਹਨਾਂ ਨੂੰ ਠੀਕ ਬੈਠਦਾ ਤਾਂ ਓਨਾ ਕੁ ਜਿੱਦਾਂ, ਤੇ ਵਿੱਚ 1 ਗਲਾਸ ਪਾਣੀ ਦੇ ਵਿੱਚ ਮਿਕਸ ਕਰਕੇ ਖਾਲੀ ਪੇਟ ਲੈਣਾ ਆ। 2-3 ਦਿਨਾਂ ਬਾਅਦ ਜਿੱਦਾਂ ਦੀ ਮਰਜ਼ੀ ਪੱਥਰੀ ਹੋਵੇ ਉਹ ਟੁੱਟ ਕੇ ਬਾਹਰ ਆ ਜਾਂਦੀ ਤੇ ਪੇਨ ਵੀ, ਦਰਦ ਵੀ ਠੀਕ ਹੋ ਜਾਂਦੀ ਆ। ਜਿਹੜਾ ਪੀਲੀਆ ਆ ਨਾ, ਪੀਲੀਏ ਦਾ ਸਭ ਤੋਂ ਵਧੀਆ ਇਲਾਜ ਆ ਜਿਹੜਾ, ਉਹ ਜਿੰਨਾ ਵੱਧ ਤੋਂ ਵੱਧ ਗੰਨੇ ਦਾ ਰਸ ਉਹਨੂੰ ਦੇ ਸਕਦੇ ਆ ਓਨਾ ਹੀ ਠੀਕ ਆ। ਜ਼ਿਆਦਾ ਜਿੰਨਾ ਜ਼ਿਆਦਾ ਉਹ ਰਸ, ਜਿਹਨੂੰ ਰਸ ਕਹਿੰਦੇ ਆ ਆਪਾਂ, ਰਸ ਆਪਾਂ ਕਹਿੰਦੇ ਆ। ਹਾਂਜੀ ਹਾਂ, ਗੰਨੇ ਦਾ ਰਸ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਵੀ ਦੇ ਪੀ ਸਕਦੀ ਆ, ਦਿਹਾੜੀ ਦਾ 4 ਵਾਰ 5 ਵਾਰ 6 ਵਾਰੀ ਜਿੰਨਾ ਦੇਣਗੇ ਓਨੀ ਜਲਦੀ ਉਹਦਾ ਪੀਲੀਆ ਠੀਕ ਹੋਊਗਾ। ਠੀਕ ਆ। ਹਾਂਜੀ। ਤੇ ਇੱਕ ਮੈਂ ਇਲਾਜ ਪੁੱਛਣਾ ਆ ਵੀ ਜੇ ਗਿੱਟੇ ਤੇ ਆ ਜਾਵੇ, ਮਚਕੋੜ ਆ ਜਾਵੇ ਤੇ ਜਾਂ ਮਾੜੀ ਮੋਟੀ ਸ਼ਾਇਦ ਹੱਡੀ ਵੀ ਕਰੈਕ ਹੋਈ ਹੋਵੇ, ਸੋਜ ਠੁਕਿਆ ਆ, ਸੋਜ ਪਈ ਉਹ ਉੱਤੇ ਤਾਂ ਥੋੜਾ ਬਲੂ ਵੀ ਹੋਇਆ ਆ, ਨੀਲਾ ਵੀ ਹੋਇਆ ਆ, ਉਹਦਾ ਜੇ ਕਿਸੇ ਨੂੰ ਪਤਾ ਹੋਵੇ। ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਛੋਟੇ ਟੁੱਟ ਕੇ ਬੜੇ ਕੰਮ ਆਉਂਦੇ ਆ, ਦੱਸਦੇ ਜਾਇਆ ਕਰੋ ਜੀ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਭਲੇ ਦਾ ਕੰਮ ਕਰ ਰਹੇ ਆ ਜੀ, ਮਹਾਰਾਜ ਤੰਦਰੁਸਤੀ ਬਖਸ਼ੇ। ਭੈਣ ਜੀ ਮੈਂ ਤਾਂ ਦਰੁਸਤੀ ਕਰਨੀ ਸੀ, ਭਾਜੀ ਹੁਣੇ ਪੁੱਛਦੇ ਸੀ ਨਾ ਛਿੰਗਲ ਕੀ ਆ। ਛਿੰਗਲ ਜਨੇਊ ਨੂੰ ਕਹਿੰਦੇ ਆ। ਹਾਂ, ਉਹ ਬੀਬੀ ਨੂੰ ਪਤਾ ਨਹੀਂ ਸੀਗਾ ਵੀ ਪੰਜਾਬੀ ਚ ਕੀ ਕਹਿੰਦੇ ਆ, ਇਹਨਾਂ ਨੂੰ ਕਹਿਤਾ। ਹਾਂਜੀ, ਜਨੇਊ ਆ। ਇਹ 50 ਸਾਲ ਤੋਂ ਬਾਅਦ ਸਾਰਿਆਂ ਨੂੰ ਲਵਾ ਲੈਣਾ ਚਾਹੀਦਾ, ਫੇਰ ਮੁੜ ਕੇ ਕਿਸੇ ਦੇ ਜਨੇਊ ਨਹੀਂ ਨਿਕਲਦਾ ਜੇ ਲਵਾਇਆ ਜਾਵੇ ਤਾਂ। ਹਾਂਜੀ, ਪਹਿਲਾਂ ਨਹੀਂ ਹੁੰਦਾ, 50 ਸਾਲ ਤੋਂ ਬਾਅਦ ਹੋ ਜਾਂਦਾ। ਚਾਹੇ ਬੰਦਾ ਆ ਚਾਹੇ ਬੁੜੀ ਆ, ਕਿਸੇ ਦੇ ਵੀ ਹੋ ਸਕਦਾ 50 ਸਾਲ ਤੋਂ ਬਾਅਦ, ਪਹਿਲਾਂ ਨਹੀਂ ਹੁੰਦਾ। ਮਤਲਬ ਜ਼ਰੂਰੀ ਨਹੀਂ ਹੁੰਦਾ, ਕਿਸੇ ਦੇ ਹੋ ਜਾਂਦਾ। ਹਾਂਜੀ, ਸਾਰਿਆਂ ਦੇ ਨਹੀਂ, ਪਰ ਕਿਸੇ ਦੇ ਨਿਕਲਦਾ ਆ, ਬੰਦਿਆਂ ਦੇ ਵੀ ਬੁੜੀਆਂ ਦੇ ਵੀ ਨਿਕਲ ਜਾਂਦਾ। ਠੀਕ ਆ। ਤੇ ਇਹਦੀ ਜਲਨ ਬਹੁਤ ਲੱਗਦੀ, ਇਹਨੂੰ ਛਿੰਗਲ ਜਨੇਊ ਕਹਿੰਦੇ ਆ। ਠੀਕ ਆ। ਓਕੇ ਭੈਣ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗੁਰਵਿੰਦਰ ਜੀ, ਗੁਰਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ। ਇੱਕ ਭਾਜੀ ਹੁੰਦਾ ਨਾ ਰਾਤ ਨੂੰ, ਹਾਂਜੀ, ਤੇ ਉਹ ਲਸਣ ਗੰਢੀਆਂ ਹਨੀ ਪਾ ਕੇ ਰਾਤ ਨੂੰ ਰੋਜ਼ ਲੈ। ਠੀਕ ਹੈ ਜੀ। ਕੱਚਾ ਲਸਣ ਕੁਛ ਕਰਨਾ ਨਹੀਂ, ਕੱਟ ਵਿੱਚ ਪਾ ਕੇ ਉਹ ਲੈ ਕੇ ਪੈ ਜਾ ਕਰਨ, ਪਾਣੀ ਨਹੀਂ। ਠੀਕ ਹੈ। ਇੱਕ ਭੈਣ ਜੀ ਲੋੜਾ ਵੀ ਪ੍ਰਸ਼ਾਦ ਬਣਾ ਕੇ ਨਾ ਤੇਲ ਚ ਉਹ ਬੰਨਣ, ਵਿੱਚ ਦੂਜਾ ਫਟਕੜੀ ਪਾ ਲੈਣ ਤੇ ਵਿੱਚ ਥੋੜਾ ਜਿਹਾ ਨੂਣ ਪਾ ਲੈਣ, ਉਹਦੇ ਨਾਲ ਵੀ ਘਟ ਜੂ ਤੇ ਨਾੜ ਵੀ। ਠੀਕ ਹੈ, ਠੀਕ ਹੈ, ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਇੰਦਰਜੀਤ, ਸਤਿ ਸ਼੍ਰੀ ਅਕਾਲ। ਭੈਣ ਜੀ ਮੋਢਾ ਕੀ ਹੋਇਆ ਸੀਗਾ, ਗਰਮ ਪਾਣੀ ਐਕਸਰਸਾਈਜ਼ ਨਾ ਹੋ ਗਿਆ ਨਾ। ਹਾਂਜੀ, ਗਰਮ ਪਾਣੀ ਨਾਲ ਵੀ ਹੋਇਆ, ਐਕਸਰਸਾਈਜ਼ ਨਾਲ ਹੋਇਆ। ਮੈਂ ਮਰੀ ਵੀ ਤਾਂ 2 ਮਹੀਨੇ ਦੁਖਦਾ ਰਿਹਾ, ਪਰ 50 ਗ੍ਰਾਮ ਆ ਗਿਆ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਜਿਹੜੇ ਤੁਹਾਡੇ ਫਰੀਜ਼ ਹੋ ਜਾਂਦੀ ਆ ਜਾਂ ਤੁਹਾਡੀ ਬੈਕ ਦੁਖਦੀ ਆ ਜਾਂ ਕੁਛ ਵੀ ਆ ਨਾ, ਇਹ ਸਾਰੀਆਂ ਐਕਸਰਸਾਈਜ਼ ਆ। ਐਕਸਰਸਾਈਜ਼ ਨਾਲ ਆਰਾਮ ਆਉਣਾ ਆ। ਜੇ ਉੱਦਾਂ ਕਹਿੰਦੇ ਜੇ ਕੈਰੋਪ੍ਰੈਕਟਰ ਕੋਲ ਜਾਣਾ ਆ, ਉਹ ਤੁਹਾਡਾ ਕਦੀ ਲੱਤ ਮਰੋੜੂ, ਬਾਂਹ ਮਰੋੜੂ, ਗੋਡਾ ਮਰੋੜੂ, ਧੌਣ ਮਰੋੜੂਗਾ, ਪਰ ਤੁਹਾਡੀ ਐਕਸਰਸਾਈਜ਼ ਹੈਗੇ, ਤੁਹਾਡੇ ਪੁਆਇੰਟਸ ਹੈਗੇ ਆ, ਉਹਦੇ ਨਾਲ ਆਰਾਮ ਆ ਜਾਂਦਾ ਹੈ। ਰਜਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸਣਾ ਸੀਗਾ ਜਿਹੜੇ ਕਹਿੰਦੇ ਸੀ ਨਾ ਮੇਰੇ ਕੰਨਾਂ 'ਚ ਛਾਂਟਾ ਆਉਂਦੀ ਆ, ਉਹਨਾਂ ਨੂੰ ਕਹੇ ਆਪਾਂ ਬਲੱਡ ਪ੍ਰੈਸ਼ਰ ਚੈੱਕ ਕਰਨ। ਠੀਕ ਆ। ਕਈ ਵਾਰੀ ਪ੍ਰੈਸ਼ਰ ਵੀ ਹੁੰਦਾ, ਉਹ ਤਾਂ ਵੀ ਏਦਾਂ ਹੋ ਜਾਂਦਾ। ਤੇ ਨੰਬਰ 2 ਕਈ ਵਾਰੀ ਨਾ ਆਪਣਾ
ਦੂਜਾ ਉਹਨੂੰ ਕਹੀ ਬਲੱਡ ਪ੍ਰੈਸ਼ਰ ਚੈੱਕ ਕਰਨ ਤੇ ਸ਼ੂਗਰ ਵੀ ਚੈੱਕ ਕਰਨ। ਕਹਿੰਦੇ ਵੀ ਸ਼ੂਗਰ ਜ਼ਿਆਦਾ ਭਾਜੀ ਕਹਿੰਦੇ ਮੈਨੂੰ ਉੱਠਦੇ ਬੈਠਦੇ ਚੱਕਰ ਆਉਂਦੇ ਆ, ਉਹ ਵੀ ਬਲੱਡ ਪ੍ਰੈਸ਼ਰ ਕਰਕੇ ਆਉਂਦੇ। ਜਦੋਂ ਆਪਣਾ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਨਾ, ਜਦ ਆਪਾਂ ਉੱਠਦੇ ਬੈਠਦੇ ਤਾਂ ਆਪਾਂ ਨੂੰ ਚੱਕਰ ਆਉਂਦੇ। ਠੀਕ ਹੈ। ਔਰ ਜਿਹੜੀ ਭੈਣ ਜੀ ਕਹਿੰਦੀ ਸੀ ਮੇਰੀ ਅੱਡੀ ਦੁਖਦੀ ਹੈ ਨਾ, ਜਿਹੜੀ ਇੱਕ ਭੈਣ ਜੀ ਨੇ ਦੱਸਿਆ ਸੀ ਮੈਂ ਇਹਨੂੰ ਦਵਾਈ ਦਿੱਤੀ, ਉਹਦਾ ਘਰ ਵਾਲਾ ਵਾਕਰ ਤੋਂ ਤੁਰਨ ਲੱਗ ਗਿਆ। ਹਾਂਜੀ। ਹਨਾ, ਉਹਨਾਂ ਨੂੰ ਦੱਸੋ ਇਹ ਦਵਾਈ ਹੈ 7-8 ਚੀਜ਼ਾਂ ਨੇ। ਉਹਦੇ ਚ ਵਾਲਨਟ ਹੈਗੇ 10 ਗ੍ਰਾਮ, ਪੇ ਲੀਵਸ ਹੈਗੇ 10 ਗ੍ਰਾਮ, ਇੱਕ ਪੈਪਰ ਹੈਗਾ 10 ਗ੍ਰਾਮ, ਬਾਗੂ 10 ਗ੍ਰਾਮ, ਮਿਸ਼ਰੀ 10 ਗ੍ਰਾਮ, ਅਲਸੀ ਦੇ ਬੀਜ 10 ਗ੍ਰਾਮ ਤੇ ਦਾਲਚੀਨੀ 5। ਇਹਨਾਂ ਸਾਰਿਆਂ ਨੂੰ ਨਾ ਇੱਕ ਚਮਚੇ ਦੇ ਹਿਸਾਬ 10 ਗ੍ਰਾਮ ਹੁਣ ਦੇਣ ਜਾਵਾਂਗੇ। ਉਹ ਨਾ ਇੱਕ ਚਮਚਾ ਪਾ ਕੇ ਤੇ ਉਹਦੇ ਨਾਲ ਬਿਲਕੁਲ ਤੁਹਾਡਾ ਸਾਰਾ ਕੁਝ ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਇਹ ਜਿਹੜੀਆਂ ਨਾ ਨਸਾਂ ਕਮਜ਼ੋਰ ਹੁੰਦੀਆਂ ਆ, ਇਹ ਕਮਜ਼ੋਰੀ ਆ ਨਾ ਜਿਹੜੀ, ਅਤੇ ਇਹਦਾ ਇਲਾਜ ਹੀ ਇਹੀ ਹੈਗਾ ਕਿ 10 ਕੁ ਬਦਾਮ ਪਾਉਣੇ ਆ, 4 ਕਹਿੰਦੇ ਆ ਜਿਹੜੇ ਮਗਜ਼ ਆ ਖਸਖਸ ਆ ਉਹ ਪਾਉਣੇ ਆ, 4 ਮਗਜ਼ ਅਤੇ ਛੋਟੀ ਇਲਾਇਚੀ ਕਾਜੂ ਦੱਸਿਆ ਇਹਨਾਂ ਨੇ, ਕਾਲੀਆਂ ਮਿਰਚਾਂ, ਧਾਗੇ ਵਾਲੀ ਮਿਸ਼ਰੀ, ਅਤੇ ਹੋਰ ਵੀ ਕੁਛ ਜੇ ਦੱਸਿਆ ਤੁਸੀਂ ਲਿਖ ਲਿਆ ਹੋਣਾ ਆ। 4082725200। ਪੌਲ ਚਾਲ ਜੀ ਸਤਿ ਸ਼੍ਰੀ ਅਕਾਲ। ਲਓ ਜੀ, ਹੁਣ ਤੁਹਾਨੂੰ ਫਿਰ ਦੁਬਾਰਾ ਕਾਲਾਂ ਕਰਨੀਆਂ ਪੈਣਗੀਆਂ ਕਿਉਂਕਿ ਕੁਛ ਨਾ ਕੁਛ ਜਿਹੜਾ ਪਿੱਛੇ ਸਿਸਟਮ ਦੇ ਵਿੱਚ ਪ੍ਰੋਬਲਮ ਹੈਗੀ ਆ, ਇਸ ਕਰਕੇ ਹੁਣ ਤੁਹਾਡੀ ਕਾਲ ਹੈ ਕਿਸੇ ਦੀ ਥਰੂ ਨਹੀਂ ਹੋਣੀ ਕਿਉਂਕਿ ਲਾਈਨਾਂ ਆ ਜਿਹੜੀਆਂ ਉਹ ਨਹੀਂ ਲੈ ਸਕਦੇ ਅਸੀਂ। ਜਦੋਂ ਤੁਹਾਡੇ ਫੋਨ ਲਾਈਨਸ ਕੱਟ ਹੋ ਗਏ ਤਾਂ ਪਲੀਜ਼ ਦੁਬਾਰਾ ਕਾਲ ਕਰ ਲਿਓ, ਅਤੇ ਆਪਾਂ 5 ਵਜ ਗਿਆ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਲੈ ਕੇ ਆਉਣੇ ਵਾਪਸ 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਕ ਬ੍ਰੇਕ ਤੋਂ ਬਾਅਦ ਤੇ ਕਾਲਾਂ ਤੁਸੀਂ ਕੱਟ ਕੇ ਦੁਬਾਰਾ ਕਰਨਾ। USA KOBO ਯੂਬਾ ਸਿਟੀ 1450 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਸੰਭਾਲ। ਹਰੇਕ ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ ਹੈ 4 ਤੋਂ ਲੈ ਕੇ 5:30 ਵਜੇ ਤੱਕ। ਇਸ ਦਾ ਰਿਪੀਟ ਤੁਸੀਂ ਐਤਵਾਰ ਨੂੰ ਸੁਣ ਸਕਦੇ ਆ, ਵੀਰਵਾਰ ਨੂੰ ਉਹ ਵੀ ਤੁਸੀਂ ਐਤਵਾਰ ਨੂੰ ਸੁਣ ਸਕਦੇ ਆ। ਸਾਰੇ ਹੀ ਪ੍ਰੋਗਰਾਮ ਆ ਉਹ ਪਾ ਦਿੱਤੇ ਜਾਂਦੇ ਆ ਤੇ ਉਹ ਤੁਸੀਂ ਸੁਣ ਸਕਦੇ ਆ। 40827252 ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਇਲਾਜ ਦੱਸਣਾ ਆ, ਫੀਡਬੈਕ ਜ਼ਰੂਰ ਦਿਆ ਕਰੋ। ਫੀਡਬੈਕ ਜੇ ਦੇਣੀ ਆ ਕਾਲ ਕਰ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਸਰੋਤੇ, ਗੱਲ ਕਰਦੇ ਆ ਗੁਰਦੇਵ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ ਜਿਹੜੀ ਭੈਣ ਕਹਿੰਦੀ ਸੀ ਨਾ ਵੀ ਆਪਣਾ ਸੁੱਕੀ ਖੰਘ ਆਉਂਦੀ ਹੈ, ਹਾਂਜੀ, ਉਹਦੇ ਵਾਸਤੇ ਸੌਖਾ ਇਲਾਜ ਆ ਵੀ ਪਤਾਸੇ ਲੈ ਲੈਣੇ 5-7। ਅੱਛਾ ਜੀ। ਇੱਕ ਪਤਾਸਾ ਮਾੜਾ ਜਿਹਾ ਖੁਰਚ ਕੇ ਨਾ ਉਧਰਲੇ ਪਾਸੋਂ ਮਾੜਾ ਜਿਹਾ ਲਾ ਕੇ ਵਿੱਚ ਕਾਲੀ ਮਿਰਚ ਚੁੰਡੀ ਪਾ ਕੇ ਪਾਲਣੀ, ਉਹ ਰਾਤ ਨੂੰ ਸੌਣ ਲੱਗਿਆ ਚੂਸਣਾ ਹੈ। ਮਤਲਬ ਉਹ ਚ ਮੋਰੀ ਕਰ ਲੈਣੀ ਆ ਪਤਾਸੇ ਜੋ ਮੋਰੀ ਜਾਨੀ ਉੱਤੋਂ ਲਾ ਲੈਣਾ ਥੋੜੀ ਜਿਹੀ ਖੰਡ ਜੀ, ਉਹਦੇ ਵਿੱਚ ਜਾਨੀ ਕਾਲੀ ਮਿਰਚ ਪਾ ਕੇ ਤੇ ਉਸਣਾ ਹੈ। ਉਸ ਕੇ ਰਾਤ ਨੂੰ ਪੈ ਜਾਣਾ। ਉਹ 5-7 ਦਿਨ ਇੱਕ ਪਤਾਸਾ ਰੋਜ਼ ਲਿਆ ਕਰਨਾ। ਉਹ ਠੀਕ ਹੈ। ਅੱਬਲ ਤਾਂ ਪਹਿਲੇ ਦਿਨ ਹੀ ਆਰਾਮ ਆਜੂ, ਨਹੀਂ ਤਾਂ 4 ਦਿਨਾਂ ਚ ਬਿਲਕੁਲ ਕੁਝ ਮੇਰਾ ਆਪਦਾ ਮਤਲਬ ਵਰਤਿਆ ਮੈਨੂੰ ਬਹੁਤ ਆਉਂਦੀ। ਮੈਂ ਇੰਡੀਆ ਤੋਂ ਆਇਆ ਮੈਨੂੰ। ਠੀਕ ਹੈ। ਦੂਜਾ ਇੱਕ ਜਿਹੜਾ ਭੈਣ ਜੀ ਕਹਿੰਦੀ ਅੱਧਾ ਸਿਰ, ਉਹਦੇ ਵਾਸਤੇ ਇੰਡੀਆ ਤਾਂ ਆਪਣੇ ਪੰਜਾਬ ਤੇ ਹੁੰਦਾ ਭੁੱਲਰ ਆ ਨਾ, ਉਹ ਨਾ ਹੱਥ ਵਾਲਾ ਪਾਉਂਦਾ ਅੱਧੇ ਸਿਰ। ਉਹਨਾਂ ਨੂੰ ਪੁੱਛ ਲਵੇ ਜੇ ਉਹ ਹੱਥ ਵਾਲਾ ਪਾਉਂਦਾ ਉਹਦੇ ਨਾਲ ਉਹ ਬਿਲਕੁਲ ਕਿਸੇ ਦਵਾਈ ਦੀ। ਠੀਕ ਹੈ। ਰਮਨ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2-3 ਕੁਐਸਚਨ ਹੈਗੇ। ਪਹਿਲਾ ਕੁਐਸਚਨ ਹੈਗਾ ਕਿ ਮੈਨੂੰ ਬਰਪ ਬਹੁਤ ਆਉਂਦੇ ਜਿੱਦਾਂ ਇੱਦਾਂ ਨਹੀਂ ਕਿ ਜਿੱਦਾਂ ਕੀ ਕਹਿੰਦੇ ਖੱਟੇ ਖਟਾਰ ਆਉਂਦੇ, ਇੱਦਾਂ ਨਹੀਂ ਉੱਤੇ ਆਈ ਜਾਂਦੇ। ਜਿੱਦਾਂ ਪਾਣੀ ਵੀ ਮੈਂ ਕਾਫੀ ਪੀਂਦੀ ਬਟ ਉਹਦੇ ਨਾਲ ਸਟਿਲ ਆਉਂਦੇ ਰਹਿੰਦੇ। ਵੀ ਕਿਸੇ ਨੇ ਦੱਸਿਆ ਸੀ ਕਿ ਇੱਕ ਮਲੱਠੀ ਦਾ ਪਾਊਡਰ ਤੇ ਦੂਸਰਾ ਮੈਨੂੰ ਨਹੀਂ ਸਮਝ ਲੱਗੀ ਕੀ ਕਿਹਾ ਸੀ ਉਹਨਾਂ ਨੇ। ਇੱਕ ਕਹਿੰਦੇ ਸੀ ਮਿਸ਼ਰੀ ਕਰਿਓ ਤੇ ਅਗਰ ਹਾਂਜੀ ਉਹ ਰਿਪੀਟ ਕਰ ਸਕਦੇ ਆ। ਐਂਡ ਦੈਨ ਦੂਜਾ ਹੈਗਾ ਕਿ ਮੈਨੂੰ ਜਿਹੜਾ ਰੇਸ਼ਾ ਵੀ ਬਹੁਤ ਹੁੰਦੀ ਆ ਜਦੋਂ ਵੀ ਮੈਂ ਕੋਈ ਚੀਜ਼ ਖਾਂਦੀ ਹਾਂ ਤੇ ਉਹਦੀ ਜਿੱਦਾਂ ਰੇਸ਼ਾ ਹੀ ਬਣੀ ਜਾਂਦੀ ਆ। ਲਾਈਕ ਬਹੁਤ ਸੈਂਸਿਟਿਵ ਆ, ਜਿੱਦਾਂ ਰਾਈਸ ਵਗੈਰਾ ਕੁਛ ਲਾਈਕ ਮੈਨੂੰ ਅਵੋਇਡ ਹੀ ਕਰਦੀ ਹੁੰਦੀ ਖਾਣ ਨੂੰ, ਬਟ ਕਿਤੇ ਖਾਧੇ ਜਾਂਦੇ ਉਹਦੇ ਨਾਲ ਬਸ ਜਦੋਂ ਹੀ ਖਾਊਂਗੀ ਉਦੋਂ ਹੀ ਰੇਸ਼ਾ ਸਿਰ ਹੀ ਮੇਰਾ ਫੜ ਹੋ ਜਾਂਦਾ ਜਿੱਦਾਂ। ਠੀਕ ਆ। ਹਾਂਜੀ, ਤੇ ਜਿੱਦਾਂ ਕਹਿੰਦੇ ਹੁੰਦੇ ਪਾਚਨ ਸ਼ਕਤੀ ਕਮਜ਼ੋਰ ਆ, ਪ੍ਰੋਬੇਬਲੀ ਇੱਦਾਂ ਵੀ ਹੁੰਦਾ। ਹਾਂਜੀ, ਤੇ ਤੀਜਾ ਹੈਗਾ ਕਿ ਮੇਰੇ ਇੱਕ ਤਿਲ ਬਹੁਤ ਸਕਿਨ ਤੇ ਨਿਕਲ ਰਹੇ ਆ। ਈਵਨ ਸਨਸਕ੍ਰੀਨ ਵੀ ਮੈਂ ਬਾਹਰ ਹੀ ਲਾ ਕੇ ਜਾਂਦੀ ਹਾਂ ਬਟ ਫਿਰ ਵੀ ਜਿੱਦਾਂ ਤਿਲ ਕਾਲੇ ਬਹੁਤ ਨਿਕਲਦੇ ਸਕਿਨ ਦੇ ਉੱਤੇ। ਅਗਰ ਕੋਈ ਦੱਸ ਦੇਵੇ ਤਾਂ ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਡਕਾਰ ਬਹੁਤ ਹੁੰਦੇ ਆ ਜੀ, ਇਹਨਾਂ ਨੇ ਕਿਹਾ ਖੱਟੇ ਡਕਾਰ ਨਹੀਂ ਆਉਂਦੇ ਜਾਂ ਕੋਈ ਹੋਰ ਡਕਾਰ ਨਹੀਂ ਆਉਂਦੇ, ਇਹਨਾਂ ਨੂੰ ਰੈਗੂਲਰ ਡਕਾਰ। ਪੌਲ ਚਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਨੂੰ ਵੀਰ ਜੀ ਦੀ ਕਾਲ ਆਈ ਸੀ ਕਿ ਹੈਪਾਟਾਈਟਿਸ ਸੀ ਬਾਰੇ ਉਹ ਪੁੱਛ ਰਹੇ ਸੀ। ਹਾਂਜੀ, ਬਲਕਿ ਜਿਹੜਾ ਹੈਪਾਟਾਈਟਿਸ ਸੀ ਹੈ ਨਾ, ਇਹ ਵੀ ਵਾਇਰਸ ਹੈਗਾ। ਜਿਹੜੀਆਂ ਮੈਂ ਦੱਸ ਰਿਹਾ ਨਾ ਕਿ ਵੀ ਆਹ ਚੀਜ਼ਾਂ ਕਰਨੀਆਂ ਨੇ ਉਹ ਤਕਰੀਬਨ COVID-19 ਵਾਸਤੇ ਵੀ ਕੀਤੀਆਂ ਜਾ ਸਕਦੀਆਂ ਨੇ ਪ੍ਰੋਟੈਕਸ਼ਨ ਦੇ ਤੌਰ ਤੇ। ਜੀ
ਅਸੀਂ ਜਿਹੜੇ ਲੋਕ ਵੀ ਹਿੰਦੁਸਤਾਨ ਦੀ ਸੈਰ 'ਚ ਜਾਂਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਹੈਪੇਟਾਈਟਿਸ ਸੀ ਦੇ ਵਿੱਚ ਐਕਸਪੋਜ਼ਰ ਹੁੰਦਾ ਹੈਗਾ ਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈਗਾ। ਪਹਿਲੀ ਗੱਲ ਤਾਂ ਕਿ ਅਸੀਂ ਅਮਲਾ ਖਾ ਸਕਦੇ ਹਾਂ, ਆਵਲਾ, ਹਾਂਜੀ ਹਾਂਜੀ ਹਾਂ, ਔਲਾ ਜਿਹਨੂੰ ਆਪਾਂ ਕਹਿੰਦੇ ਹਾਂ ਜੀ। ਅੱਛਾ, ਇਹ ਮੈਂ ਖੁਦ ਖਾਣਾ ਸ਼ੁਰੂ ਕੀਤਾ ਹੋਇਆ ਜੀ। ਦੂਸਰਾ ਜਿਹੜਾ ਹੈਗਾ ਜੀ ਮਿਲਕ ਥਿਸਲ ਹੈਗਾ ਗਾ, ਉਹ ਮਿਲ ਜਾਂਦਾ ਹੈਗਾ। ਉਹ ਸੂਰਜਮੁਖੀ ਦੇ ਬੀਜਾਂ ਵਰਗਾ ਹੁੰਦਾ ਹੈ। ਮਿਲਕ MILK THISTLE, ਉਹਦਾ ਅੱਧਾ ਚਮਚਾ ਚਬਾ ਕੇ ਖਾਣਾ ਹੈ ਤੇ ਖਾਣ ਵਾਸਤੇ ਵੀ ਬੜਾ ਸਵਾਦ ਹੁੰਦਾ ਹੈਗਾ। ਤੇ ਇਹ ਜਿਹੜਾ ਹੈ ਨਾ ਜੀ ਜਾ ਕੇ ਜਿਗਰ ਦੀ ਸਫਾਈ ਕਰਦਾ ਹੈ ਤੇ ਇਹਦੇ ਨਾਲ ਫਿਰ ਜਿਹੜੀਆਂ ਵੀ ਇਨਫੈਕਸ਼ਨਜ਼ ਪਹਿਲਾਂ ਤਾਂ ਹੁੰਦੀਆਂ ਨੇ, ਜੇ ਹੋ ਜਾਣ ਤਾਂ ਉਹ ਐਂਟੀਬਾਡੀਜ਼ ਬਣਾ ਕੇ ਨਾ ਉਹਨਾਂ ਇਨਫੈਕਸ਼ਨਜ਼ ਨੂੰ ਕੰਟਰੋਲ ਕਰ ਲੈਂਦਾ। ਠੀਕ ਹੈ। ਤੀਸਰਾ ਭੈਣ ਜੀ ਮੈਂ ਤਾਂ ਖੁਦ ਸ਼ੁਰੂ ਕੀਤਾ ਹੈਗਾ, ਉਹ ਹੈਗੀ ਹੈ ਗੋਲਡਨ ਸੀਲ ਦੀ ਚਾਹ, ਜਿਹੜੀ ਹੈ ਨਾ GOLDEN ਸੀਲ SEAL, ਉਹਦੀ ਜਿਹੜੀ ਚਾਹ ਪੀਣੀ ਹੈ। ਚੌਥਾ ਜਿਹੜਾ ਹੈਗਾ ਜੀ ਕਿ ਵੀ ਡੈਂਡਲੀਅਨ ਦੀ ਸਬਜ਼ੀ, ਡੈਂਡਲੀਅਨ ਦੇ ਜਿਹੜੇ ਪੱਤੇ ਮਿਲ ਜਾਂਦੇ ਹੈਗੇ ਨੇ ਲੱਕੀ ਸਟੋਰ ਵਗੈਰਾ ਤੋਂ, ਉਹ ਹੈਗਾ ਜੀ। ਪੰਜਵਾਂ ਹੈਗਾ ਜੀ ਆਰਟੀਚੋਕ, ਉਹ ਆਪਣੇ ਪੱਤ ਗੋਭੀ ਵਰਗਾ ਹੁੰਦਾ ਹੈਗਾ, ARTICHOKE ਆਰਟੀਚੋਕ। ਉਹ ਖਾਣ ਤਾਂ ਬੇਸ਼ੱਕ ਉਹਦੀ ਚਟਨੀ ਬਣਾ ਕੇ ਖਾਣਾ ਸ਼ੁਰੂ ਕਰ ਦੇਣ। ਤੇ ਛੇਵਾਂ ਜਿਹੜਾ ਹੈਗਾ ਜੀ ਗਾਜਰਾਂ ਦੇ ਬੀਜ, ਉਹ ਵੀ ਲਿਵਰ ਦੇ ਵਾਸਤੇ ਚੰਗੇ ਹੈਗੇ ਨੇ, ਹੈਪੇਟਾਈਟਿਸ ਸੀ ਵਾਸਤੇ ਲਾਹੇਵੰਦ ਹੋਣਗੇ। ਇਹ ਸਬਜ਼ੀ 'ਚ ਪਾ ਕੇ ਖਾ ਸਕਦੇ ਹੈਗੇ ਨੇ। ਇੱਕ ਜਿਹੜਾ ਹੈਗਾ ਨੀ ਚਟਨੀ ਬਣਾਉਣਾ, ਉਹ ਉਹਦੇ 'ਚ ਇਮਲੀ ਹੋਵੇ, ਮਲੱਠੀ ਹੋਵੇ, ਤੁਲਸੀ ਹੋਵੇ ਜਾਂ ਧਨੀਆ ਹੋਵੇ ਜਾਂ ਅਦਰਕ ਹੋਵੇ, ਜਿਹੜੀ ਵੀ ਚੀਜ਼ ਮਿਲਦੀ ਉਹਨੂੰ ਪਾ ਕੇ ਇਹਨਾਂ ਦੇ ਵਿੱਚੋਂ ਤਕਰੀਬਨ ਤੁਲਸੀ ਨੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਵੈਸੇ ਧਨੀਆ ਵੀ ਅੱਛਾ ਹੈਗਾ ਤੇ ਉਹ ਉਹਦੇ ਨਾਲ ਵੀ ਜਿਹੜਾ ਹੈ ਨਾ ਜੀ ਇਹਦਾ ਬੈਨੀਫਿਟ ਮਿਲੇਗਾ। ਤੇ ਵੈਸੇ ਜੇ ਆਯੁਰਵੇਦ ਵਾਲੇ ਨਾ ਮੰਜਿਸਟਾ ਨਾਂ ਦੀ ਉਹ ਹਰਬ ਕਹਿੰਦੇ ਹੈਗੇ ਨੇ ਤੇ ਉਹ ਮੰਜਿਸਟਾ ਦਾ ਵੀ ਟਰਾਈ ਕਰ ਸਕਦੇ ਨੇ। ਅੱਛਾ, ਦੂਸਰਾ ਭੈਣ ਜੀ ਆਪਾਂ ਨੂੰ ਇੱਕ ਛੋਟਾ ਜਿਹੀ ਕਾਲ ਆਈ ਸੀ ਵੀ ਏਦਾਂ ਕਰਕੇ ਨਾ ਉਹਨਾਂ ਨੇ ਭੈਣ ਨੇ ਕਿਹਾ ਸੀ ਵੀ ਉਹਨਾਂ ਦਾ ਪੋਟਾਸ਼ੀਅਮ ਵੱਧਦਾ ਜੀ, ਪੋਟਾਸ਼ੀਅਮ ਜ਼ਿਆਦਾ ਹੈਗਾ ਤੇ ਪੋਟਾਸ਼ੀਅਮ ਨੂੰ ਘਟਾਉਣਾ ਮੰਗਦੇ ਨੇ। ਅਗਰ ਪੋਟਾਸ਼ੀਅਮ ਖੂਨ ਦੇ ਵਿੱਚ ਜ਼ਿਆਦਾ ਹੋ ਜਾਏ ਨਾ ਤਾਂ ਫਿਰ ਇਹਦਾ ਦਿਲ ਦੇ ਉੱਤੇ, ਇਹ ਕਾਰਡੀਓਟੌਕਸਿਕ ਹੈ, ਇਹ ਦਿਲ ਦੇ ਉੱਤੇ ਦਾ ਬੜਾ ਗਲਤ ਅਸਰ ਪੈਂਦਾ ਹੈ। ਇਹਨੂੰ ਘਟਾਉਣ ਵਾਸਤੇ ਜੀ ਇੱਕ ਤਾਂ ਆਪਣੀ ਸੌਖ ਜੀ ਹੈਗੇ ਨੇ ਮਲੱਠੀ ਜਿਹੜੀ ਹੈ ਨਾ ਉਹ ਚਾਹ 'ਚ ਪਾ ਕੇ ਪੀਣਾ ਸ਼ੁਰੂ ਕਰ ਦੇਣ। ਨਾਲੇ ਤਾਂ ਜਿਹੜਾ ਹੈਗਾ ਨਾ ਖੰਡ ਵੀ ਬਚੂਗੀ, ਉਧਰੋਂ ਵੀ ਜਾਣੀ ਕਿ ਡਾਇਬਟੀਜ਼ ਵੱਲੋਂ ਵੀ ਇੱਕ ਕਿਸਮ ਦਾ ਬਚਣਗੇ ਤੇ ਇਹਦਾ ਜਿਹੜਾ ਪੋਟਾਸ਼ੀਅਮ ਵੀ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ। ਦੂਸਰਾ ਜਿਹੜਾ ਹੈਗਾ ਜੀ ਉਹਨੂੰ ਅੰਗਰੇਜ਼ੀ ਦੇ ਵਿੱਚ ਮੈਂ ਲੱਭਿਆ ਤਾਂ ਉਹਦੀ ਬੇਬੈਰੀ ਹੈਗੀ BAYBERRY, ਬੇਬੈਰੀ। ਇਹ ਇੱਕ ਹਰਬ ਹੈਗੀ ਹੈ ਤੇ ਇਹ ਪਸੀਨਾ ਬਹੁਤ ਪੈਦਾ ਕਰਦੀ ਹੈ। ਇਹਦੀ ਜਿਹੜਾ ਹੈ ਨਾ ਆਯੁਰਵੇਦਾ 'ਚ ਇਸੇ ਨੂੰ ਕੱਟ ਫਲ ਕਹਿੰਦੇ ਨੇ। ਆਯੁਰਵੇਦ ਵਾਲਾ ਕੋਲ ਲੈ ਲੈਣ ਜਾਂ ਕਿਸੇ ਇੰਡੀਅਨ ਮਾਰਕੀਟ ਚੋਂ ਉਹਨਾਂ ਦੇ ਚੋਂ ਸ਼ਾਇਦ ਮਿਲ ਜਾਏਗਾ ਕੱਟ ਫਲ ਜਿਹੜਾ ਹੈਗਾ ਜੀ। ਤੇ ਜੇ ਨਹੀਂ ਮਿਲਦਾ ਹੈਗਾ ਤਾਂ ਫਿਰ ਇੰਟਰਨੈਟ ਤੋਂ ਨਾ ਬੇਬੈਰੀ ਦੀ ਚਾਹ ਲੈਣ, ਕੈਪਸੂਲ ਨਾ ਲੈਣ। ਇਹ ਉਹਦੇ ਨਾਲ ਕੀ ਹੈਗਾ, ਉਹ ਪਸੀਨਾ ਆਊਗਾ, ਪਸੀਨੇ ਦੇ ਵਿੱਚ ਜਿਹੜਾ ਨਾ ਪੋਟਾਸ਼ੀਅਮ ਜ਼ਿਆਦਾ ਨਿਕਲ ਜੂਗਾ ਤੇ ਉਹਨਾਂ ਦੀ ਜਿਹੜੀ ਨਾ ਇਹ ਪ੍ਰੋਬਲਮ ਸੋਲਵ ਹੋ ਜੂਗੀ। ਅੱਛਾ ਜੀ, ਆਪਾਂ ਨੂੰ ਜਿਹੜਾ ਹੁਣ ਤੀਸਰੀ ਜਿਹੜੀ ਕਾਲ ਦਾ ਮੈਂ ਜਿਹੜਾ ਜਵਾਬ ਦੇਣ ਲੱਗਾ ਹੈ ਜੀ, ਉਹ ਹੈਗਾ ਸੀਗਾ ਜਿਹੜੇ ਸੱਜਣਾ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਸਰਵਾਈਕਲ ਦੀ ਸਰਵਾਈਕਲ ਦੀ ਪ੍ਰੋਬਲਮ ਦੱਸ ਰਹੇ ਸੀਗੇ। ਇਹ ਸਰਵਾਈਕਲ ਨੂੰ ਐਂਕੋਲਾਈਜ਼ਿੰਗ ਸਪੌਂਡਿਲਾਈਟਿਸ ਕਹਿੰਦੇ ਹੈਗੇ ਨੇ ਮਤਲਬ ਮੈਡੀਕਲ ਦੇ ਵਿੱਚ। ਇਹਦਾ ਇੱਥੇ ਜਿਹੜਾ ਨਹੀਂ ਆਪਣੇ ਜਿਵੇਂ ਮੋਰਾਂ ਦੇ ਵਿੱਚ ਦਰਦ ਹੁੰਦਾ ਹੈਗਾ ਆਰਥਰਾਈਟਿਸ ਦੀ ਤਰ੍ਹਾਂ, ਇਹਦਾ ਇੱਕ ਤਾਂ ਹੈਗਾ ਜੀ ਆਪਣਾ ਅਦਰਕ ਤੇ ਜਿਹੜਾ ਪਾਈਨਐਪਲ ਹੈਗਾ, ਇਹਨਾਂ ਦਾ ਪੇਸਟ ਜਿਹਾ ਬਣਾ ਕੇ ਨਾ ਉਸ ਜਗ੍ਹਾ ਤੇ ਦਰਦ ਵਾਲੀ ਜਗ੍ਹਾ ਤੇ ਲਾਉਣ, ਕਿਉਂਕਿ ਇਹਨਾਂ 'ਚ ਕੁਝ ਐਸੇ ਐਂਜ਼ਾਈਮ ਨੇ ਜਿਹੜੇ ਕਿ ਨਾ ਉੱਥੇ ਜਿਹੜੀ ਸੋਜਿਸ਼ ਵਾਲੀ ਜਗ੍ਹਾ ਨੂੰ ਖੋਲ ਦੇਣਗੇ। ਨੰਬਰ 2, ਉਹ ਪੀਣ ਦੇ ਵਾਸਤੇ ਨਾ ਇੱਕ ਐਸਪਰੀਨ ਵਾਲੀ ਇੱਕ ਹਰਬ ਹੈਗੀ ਹੈ, ਉਹਦਾ ਨਾਮ ਹੈਗਾ ਵਾਈਟ ਬਿੱਲੋ ਬਾਰਕ, ਅੰਗਰੇਜ਼ੀ ਦੇ ਵਿੱਚ WHITE ਵਾਈਟ, ਵਿਲੋ WILLO ਵਿਲੋ ਬਾਰਕ। ਇਹਦੀ ਜਿਹੜੀ ਚਾਹ ਪੀਣ, ਇਹ ਵੈਸੇ ਇੰਟਰਨੈਟ ਤੋਂ ਉਹਨਾਂ ਨੂੰ ਲੈਣੀ ਪਏਗੀ ਤੇ ਇਹ ਬਹੁਤ ਜ਼ਿਆਦਾ ਅੱਛੀ ਹੈਗੀ ਕਿਉਂਕਿ ਇਨਫਲੇਮੇਸ਼ਨ ਨੂੰ ਜਿੱਥੇ ਵੀ ਕਿਧਰੇ ਹੈਗਾ ਸਰੀਰ 'ਚ ਨਾ ਉੱਥੇ ਹੀ ਕੱਢ ਦਿੰਦੀ ਹੈ। ਇਹਨੂੰ ਤੁਹਾਨੂੰ ਇਹ ਵੀ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਇਹਦੀ ਲੋੜ ਨਹੀਂ ਹੈ ਕਿ ਵੀ ਕਿੱਥੇ ਹੈਗੀ ਹੈ, ਜਿੱਥੇ ਵੀ ਹੋਏਗੀ ਉੱਥੋਂ ਹੀ ਇਨਫਲੇਮੇਸ਼ਨ ਨੂੰ, ਸੋਜਿਸ਼ ਨੂੰ ਕੱਢ ਦੇਗੀ। ਤੀਜਾ ਜਿਹੜਾ ਹੈਗਾ ਜੀ ਕਿ ਆਰਨਿਕਾ ਆਇਲ ਮਿਲ ਜਾਂਦਾ, ARNICA ਆਰਨਿਕਾ ਆਇਲ। ਇਹਦਾ ਮਸਾਜ ਕਰਨਾ ਹੁੰਦਾ ਜਿੱਥੇ ਜਿੱਥੇ ਵੀ ਦਰਦ ਹੈਗਾ ਨਾ, ਇਹ ਆਪਣੇ ਹੋਲ ਫੂਡ ਸਟੋਰ ਦੇ ਵਿੱਚ ਮਿਲ ਜਾਏਗਾ। ਤੇ ਇੱਕ ਬੜੀ ਸਟ੍ਰੇਂਜ ਜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੂਨ ਲਾਈਟ ਜਿਹੜਾ ਹੈ ਨਾ, ਜਿਵੇਂ ਰਾਤ ਦੀ ਚਾਨਣੀ ਰਾਤ ਹੁੰਦੀ ਨਾ, ਉਹਦੇ 'ਚ ਕਿ ਸਰੀਰ ਨੂੰ ਜ਼ਰੂਰ ਅੱਧ ਘੰਟਾ ਜਿਹੜਾ ਹੈ ਨਾ ਜ਼ਰੂਰ ਮਤਲਬ ਵੀ ਉਹ ਮੂਨ ਲਾਈਟ ਲੈਣ। ਹਾਂਜੀ। ਤੇ ਪੰਜਵਾਂ ਹੈਗਾ ਕਿ ਉਹ ਫਲੈਟ ਬੈੱਡ ਤੇ ਪੈਣ। ਹਾਂਜੀ। ਛੇਵਾਂ ਹੈਗਾ ਨਾ ਇਹਨੂੰ ਸਾਰੀ ਬੋਡੀ ਨੂੰ ਰਿਲੈਕਸ ਕਰਨ ਵਾਸਤੇ ਇੱਕ ਪੈਸ਼ਨ ਫਲਾਵਰ ਦੀ ਚਾਹ ਮਿਲ ਜਾਂਦੀ ਹੈ, ਉਹਦੇ ਨਾਲ ਨੀਂਦ ਜੀ ਤਾਂ ਬਹੁਤ ਆਉਂਦੀ ਹੈ। ਉਹ ਲੱਕੀ ਸਟੋਰ ਜਾਂ ਸੇਫ ਵਿੱਚ ਮਿਲ ਜਾਏਗੀ। ਤੇ ਪੈਸ਼ਨ ਫਲਾਵਰ PASSION ਫਲਾਵਰ, ਪੈਸ਼ਨ ਫਲਾਵਰ ਦੀ ਚਾਹ। ਤੇ ਇੱਕ ਜਿਹੜਾ ਜੀ ਆਪਣਾ ਦੇਸੀ ਚਾਹ ਹੁੰਦਾ ਨੀ, ਇੱਕ ਮਹਾਨਾਰਾਇਣ ਤੇਲ ਹੈਗਾ ਆਯੁਰਵੇਦ ਵਾਲਾ। ਹਾਂਜੀ ਹਾਂ, ਉਹਦੀ ਜਿਹੜੀ ਮਾਲਿਸ਼ ਹੈ ਨਾ ਉਹ ਵੀ ਬਹੁਤ ਲਾਹੇਵੰਦ ਹੋਏਗੀ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ। ਦੇਖੋ ਟਾਈਮ ਕੱਢ ਕੇ ਤੁਸੀਂ ਸਾਰੇ ਇਲਾਜ ਦੱਸਦੇ ਹੋ, ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਗੇ ਕਿਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਮੈਂ ਕਿਹਾ ਜਿਹੜੇ ਭਾਜੀ ਕਈ ਵਾਰੀ ਪੁੱਛ ਚੁੱਕੇ ਆ ਕਿ ਬਲੱਡ ਬਹੁਤ ਬਣਦਾ ਆ, ਵੈਸੇ ਉਹਦੀ ਕੋਈ ਖਾਸ ਏਦਾਂ ਤਾਂ ਨਹੀਂ ਮੈਨੂੰ ਪਤਾ, ਪਰ ਇੱਕ ਚੀਜ਼ ਦਿਮਾਗ ਦੇ ਵਿੱਚ ਆਈ ਹੈ ਵੀ ਕਈ ਵਾਰੀ ਥੈਰੇਪੀਜ਼ ਹੁੰਦੀਆਂ, ਇੱਕ ਕਾਊਂਟਰ ਥੈਰੇਪੀ ਦੀਆਂ ਆ। ਹੁਣ ਜਿਵੇਂ ਕਈਆਂ ਦਾ ਬਲੱਡ ਨਹੀਂ ਬਣਦਾ, ਅਨੀਮਿਕ ਹੁੰਦੇ ਆ, ਤੇ ਡਾਕਟਰ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੁਸੀਂ ਆਇਰਨ ਤੇ ਪ੍ਰੋਟੀਨ ਲਓ। ਤੇ ਇਹ ਭਾਜੀ ਕਿਉਂ ਨਾ ਆਪਣੀ ਡਾਈਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਇਹਨੂੰ ਘੱਟ ਕਰ ਦੇਣ, ਜਿਵੇਂ ਪਾਲਕ, ਮੇਥੀ, ਬਾਥੂ ਹੁੰਦਾ ਆ, ਗਾਜਰਾਂ ਹੁੰਦੀਆਂ, ਜਾਂ ਸਿਟਰਸ ਫਰੂਟ ਹੁੰਦੇ ਆ, ਜਾਂ ਓਵਲੇ ਫਰੂਟ ਜਿਹੜੇ ਕੱਟਣ ਤੇ ਬਰਾਊਨ ਹੋ ਜਾਂਦੇ ਆ, ਉਹ ਇੰਡੀਕੇਸ਼ਨ ਹੁੰਦੀ ਆ ਵੀ ਉਹਨਾਂ ਦੇ ਵਿੱਚ ਆਇਰਨ ਹੈਗੀ ਆ। ਸੋ ਇਸ ਚੀਜ਼ ਨੂੰ ਜੇ ਕਰਕੇ ਦੇਖ ਲੈਣ, ਕਿਉਂਕਿ ਸਾਡੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਹੁੰਦੀਆਂ ਆ ਉਹ ਡਾਈਟ ਜਾਂ ਸਾਡੀ ਜਿਹੜੀਆਂ ਲਾਈਫ ਹੈਬਿਟਸ ਆ ਉਹਨਾਂ ਨੂੰ ਚੇਂਜ ਕਰਨ ਤੇ ਵੀ ਉਹ ਸਾਡੀਆਂ ਠੀਕ ਹੋ ਜਾਂਦੀਆਂ ਆ। ਤੇ ਇੱਕ ਹਿੱਟ ਐਂਡ ਟਰਾਇਲ ਮੈਥਡ ਹੀ ਆ ਵੀ ਇਹਨੂੰ ਜੇ ਕਰਕੇ ਦੇਖ ਲੈਣ ਕਿ ਇਹ ਚੀਜ਼ਾਂ ਆਪਣੀ ਖੁਰਾਕ ਦੇ ਵਿੱਚ ਘਟਾ ਲੈਣ ਤਾਂ ਹੋ ਸਕਦਾ ਆ ਵੀ ਇਹਨਾਂ ਦਾ ਜਿਹੜਾ ਬਲੱਡ ਦੀ ਉਹ ਪ੍ਰੋਬਲਮ ਆ ਘਟ ਜਾਵੇ। ਵੈਸੇ ਤਾਂ ਜੇ ਇਹਨਾਂ ਨੂੰ ਕੋਈ ਉੱਦਾਂ ਨਹੀਂ ਪ੍ਰੋਬਲਮ ਹੁੰਦੀ ਤਾਂ ਇਹਦੀ ਕੋਈ ਚਿੰਤਾ ਕਰਨ ਦੀ ਤਾਂ ਲੋੜ ਨਹੀਂ। ਜਿਵੇਂ ਇੱਕ ਭੈਣ ਜੀ ਨੇ ਕਿਹਾ ਸੀਗਾ ਵੀ ਕਦੀ ਕਦੀ ਬਲੱਡ ਡੋਨੇਟ ਕਰ ਲਿਆ ਕਰਨ, ਉਹ ਵੀ ਹੈ, ਪਰ ਮੇਰੇ ਹਿਸਾਬ ਨਾਲ ਜੇ ਆਹ ਵਾਲੀ ਚੀਜ਼ ਇੱਕ ਕਰਕੇ ਦੇਖ ਲਈ ਜਾਵੇ ਤਾਂ ਮੇ ਬੀ ਇਹਦੇ ਨਾਲ ਕੋਈ ਰਿਲੀਫ ਮਿਲ ਸਕਦਾ ਵੀ ਜਿਹਨਾਂ ਦਾ ਖੂਨ ਨਹੀਂ ਬਣਦਾ ਉਹ ਜਿਹੜੀ ਚੀਜ਼ ਖਾਂਦੇ ਆ ਤੇ ਇਹ ਉਹਲੀ ਚੀਜ਼ ਘਟਾ ਦੇਣ ਆਪਣੀ ਖੁਰਾਕ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਕਿਰਨ ਜੀ। ਮਨਿੰਦਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਥੈਂਕ ਯੂ ਭੈਣ ਜੀ ਉਹਨਾਂ ਦਾ ਜਿਨ੍ਹਾਂ ਨੇ ਦੱਸਿਆ। ਮੈਂ ਹੀ ਆ ਬਲੱਡ ਵਾਲਾ, ਅੱਗੇ ਮੇਰਾ ਨਾਮ ਗਲਤ ਦੱਸਿਆ ਗਿਆ ਸੀ। ਅੱਛਾ ਜੀ। ਭੈਣ ਜੀ ਮੇਰਾ ਨਾ ਬਲੱਡ ਵੀ ਨਹੀਂ ਲੈਂਦੇ, ਸਿਆਪਾਖਾਨਾ ਦੇ ਹੈ ਜੀ ਭੈਣ ਜੀ। ਉਹ ਕਹਿੰਦੇ ਵੀ ਤੇਰਾ ਜਦੋਂ 17 ਗ੍ਰਾਮ ਤੋਂ ਉੱਪਰ ਹੋ ਜਾਂਦਾ ਬਲੱਡ ਡੋਨੇਟ ਵੀ ਨਹੀਂ ਕਰ ਸਕਦੇ ਨਾ। ਅੱਛਾ ਅੱਛਾ। ਹਾਂਜੀ ਹਾਂਜੀ। ਮੈਂ ਇੰਡੀਆ ਵੀ ਗਿਆ ਸੀ ਜਨਵਰੀ 'ਚ, ਉੱਥੇ ਵੀ ਨਹੀਂ ਲੈਂਦੇ। ਤੁਸੀਂ ਸਾਰੇ ਆਂਦੇ ਦੇ ਦਿਆ, ਹੁਣ ਕਿਹਨੂੰ ਯਾਦ ਕਿਸੇ ਨੂੰ ਚਾਹੀਦਾ ਤੇ ਦੱਸੋ, ਮੈਂ ਆਣ ਕੇ ਦੇ ਜਾਂਦਾ। ਹਾਂਜੀ। ਤੇ ਬਾਕੀ ਆ ਭੈਣ ਜੀ ਇਹਨਾਂ ਦਾ ਬਹੁਤ ਥੈਂਕ ਯੂ। ਚਲੋ ਟਰਾਈ ਆ ਆਲਰੇਡੀ ਬਹੁਤ ਕਾਂਡੇ ਆ ਸਾਰੀਆਂ ਚੀਜ਼ਾਂ, ਪਰ ਥੈਂਕ ਯੂ ਸੋ ਮਚ ਤੁਹਾਡਾ। ਤੁਸੀਂ ਇੰਨਾ ਸਾਰਿਆਂ ਦਾ ਹੈਲਪ ਕਰਦੇ ਜੇ, ਸਾਰਿਆਂ ਨੂੰ ਦੱਸਦੇ ਜੀ। ਤੇ ਬਾਕੀ ਦੂਜੀ ਇੱਕ ਦੂਜੇ ਭੈਣ ਭਰਾ ਨੂੰ ਇੱਕ ਦੂਜੇ ਦਾ ਫਿਕਰ ਆ, ਬਹੁਤ ਬਹੁਤ ਮਿਹਰਬਾਨੀ। ਤੇ ਮੈਂ ਦੁਬਾਰਾ ਇਸ ਕਰਕੇ ਕੀਤੀ ਵੀ ਲੈਂਦੇ ਵੀ ਨਹੀਂ, ਜੇ ਮੇਰਾ ਲੈਣ ਤੇ ਫਿਰ ਮੈਂ ਦੇ ਦਾਂ। ਮੈਂ ਸਾਰੇ ਪਾਸੇ ਟਰਾਈ ਕੀਤੀ ਭੈਣ ਜੀ, ਸਾਰੇ ਕਹਿੰਦੇ ਚਲੋ ਬਾਕੀ। ਹਾਂਜੀ ਹਾਂਜੀ ਠੀਕ ਹੈ। ਬਲੱਡ ਦੇਣਾ ਚਾਹੀਦਾ, ਪਰ ਉਹਦੇ ਜਦੋਂ 17.2 ਤੋਂ ਆ ਤੇ ਤੇਰਾ ਡੋਨੇਟ ਨਹੀਂ ਕਰ ਸਕਦਾ, ਕੀ ਕਰੇ ਫਿਰ? ਹੁਣ ਜਾਂ ਮੈਂ ਆਪੇ ਵੱਢ ਕੇ ਬਾਂਹ ਕੱਢ ਲਾਂ, ਫਿਰ ਗੱਲ ਵੱਢਣਾ ਨਹੀਂ, ਕੋਈ ਕਾਰਨ ਹੁੰਦਾ ਹੋਊਗਾ। ਠੀਕ ਹੈ। ਓਕੇ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸ਼ਿੰਗਲ ਬਾਰੇ ਗੱਲ ਕਰ ਰਹੇ ਸੀ ਨਾ, ਮੈਂ ਉਹਦੇ ਬਾਰੇ ਦੱਸਣਾ ਤੁਹਾਨੂੰ ਕਿ ਸ਼ਿੰਗਲ ਲਗਾਉਂਦੇ ਆ ਆਪਾਂ ਲੋਕਾਂ ਦੇ ਹੁੰਦੇ ਚਿਕਨ ਪੌਕਸ ਨਿਕਲੀ, ਜਿਹਦੇ ਚਿਕਨ ਪੌਕਸ ਬਚਪਨ 'ਚ ਨਿਕਲੀ ਆ ਉਹਦੇ ਸ਼ਿੰਗਲ ਨਿਕਲਣੀ, ਇਸ ਕਰਕੇ ਉਹ ਡਾਕਟਰ ਲਾਉਂਦੇ ਨੇ। ਮੈਂ ਵੀ ਲਗਵਾਇਆ। ਜਿਹੜੇ ਆਪਾਂ 50 ਸਾਲ ਦੇ ਹੁਣ ਹੋਏ ਆ ਉਹਨਾਂ ਦੇ ਇੰਡੀਆ ਜ਼ਰੂਰ ਨਿਕਲੀ ਆ। ਉਦੋਂ ਉਸ ਵੇਲੇ ਵੈਕਸੀਨ ਤਾਂ ਹੈ ਨਹੀਂ ਤੇ ਆਪਣੇ ਸਾਰਿਆਂ ਦੇ ਚਿਕਨ ਪਾਕਸ ਨਿਕਲੀ, ਉਹਨਾਂ ਨੂੰ ਸ਼ਿੰਗਲ ਦਾ ਵੈਕਸੀਨ ਜ਼ਰੂਰ ਲਗਵਾ ਲੈਣਾ ਚਾਹੀਦਾ। 2 ਲੱਗਦੇ 6 ਮਹੀਨੇ ਤੇ ਉਹ ਲਗਵਾ ਲੈਣੇ ਚਾਹੀਦੇ, ਉਹ ਚੰਗੇ। ਤੇ ਦੂਸਰੀ ਗੱਲ, ਜਿਹੜਾ ਕਹਿੰਦੇ ਮੂੰਹ ਦੇ ਵਿੱਚ ਛਾਲੇ ਜਾਂ ਜੀਭ ਦੇ ਉੱਤੇ ਛਾਲੇ ਹੋ ਜਾਂਦੇ, ਮੇਰੀ ਵੀ ਇਹੀ ਪ੍ਰੋਬਲਮ। ਮੇਰੀ ਜੀਭ 3 ਵਾਰੀ ਪੀਸ ਲੈ ਚੁੱਕੇ ਨੇ ਕਿ ਕੈਂਸਰ ਨਾ ਹੋਵੇ, ਕਿਉਂਕਿ ਸਾਲ ਬਾਅਦ 2 ਸਾਲ ਬਾਅਦ ਇਵੇਂ ਦੁੱਖ। ਪਰ ਮੈਂ ਲਾਸਟ ਟਾਈਮ ਆਪਣੇ ਹਨੀ ਦੇ ਵਿੱਚ ਹਲਦੀ ਲਗਾ ਕੇ ਪੇਸਟ ਬਣਾ ਕੇ ਉਹ ਲਗਾਈ, ਵਿੱਚ ਆਰਾਮ ਆ ਗਿਆ, ਜਿਹੜੇ ਮੈਨੂੰ 20 ਸਾਲ ਹੋ ਗਏ ਸੀ ਜੀ। ਹਾਂਜੀ, ਬਸ ਮੈਂ ਇਹੀ ਦੱਸਣਾ ਸੀ। ਥੈਂਕ ਯੂ, ਧੰਨਵਾਦ ਜੀ। ਕਈ ਵਾਰ ਇਸ ਤਰ੍ਹਾਂ ਹੀ ਹੁੰਦਾ, ਕਈ ਸਾਲਾਂ ਤੋਂ ਤੁਸੀਂ ਬਿਮਾਰੀ ਨੂੰ ਲਈ ਫਿਰਦੇ ਆ, ਪਰ ਛੋਟੀ ਜਿਹੀ ਚੀਜ਼ ਤੋਂ ਆਰਾਮ ਆ ਜਾਂਦਾ ਹੈ। ਬਲਵੀਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਆ ਜਿਹੜੇ ਭੈਣ ਜੀ ਦੱਸ ਰਹੇ ਸੀ ਕਿ ਉਹਦਾ ਬਾਂਹ ਨਹੀਂ ਚੱਕ ਹੁੰਦਾ, ਉਹਦੇ ਹਸਬੈਂਡ। ਹਾਂਜੀ ਹਾਂਜੀ, ਮੇਰੇ ਵੀ ਇਦਾਂ ਸੀ, ਮੇਰੀ ਬਾਂਹ ਉੱਪਰ ਨੂੰ ਚੱਕ ਨਹੀਂ, ਕਈ ਮੈਂ ਐਕਸਰੇ ਕਰਾਏ, ਮੈਨੂੰ ਪਤਾ ਨਹੀਂ ਲੱਗਾ ਐਕਸਰੇ ਆਉਂਦਾ ਸੀ। ਫਿਰ ਉਹਨਾਂ ਨੇ MRI ਕੀਤੀ, ਉਹਦੇ ਵਿੱਚ ਮੇਰੀ ਜਿੱਦਾਂ ਉਹਨਾਂ ਨੇ ਕਿਹਾ ਵੀ ਇੰਜਰ ਹੋਈ ਹੋਆ ਤੁਹਾਡੀ ਬਾਂਹ, ਮੁੰਡੇ ਦਾ ਕੱਪ। ਠੀਕ ਹੈ। ਕੱਲ ਤਾਂ ਫਿਰ ਉਹਨਾਂ ਨੇ ਮੈਨੂੰ ਦਵਾਈਆਂ ਵੀ ਦਿੱਤੀਆਂ ਤੇ ਫਿਰ ਇੰਜੈਕਸ਼ਨ ਲਵਾਇਆ ਸੀ, ਉਹਦੇ ਨਾਲ ਹੁਣ ਬਹੁਤ ਫਰਕ ਹੈ। 8-9 ਮਹੀਨੇ ਮੇਰੇ ਤਾਂ ਬਾਂਹ ਹੀ ਨਹੀਂ ਹਿਲਦੀ ਉੱਪਰ ਨੂੰ। ਠੀਕ ਹੈ। ਤੇ ਆਹ ਦਵਾਈ ਜਿਹੜੀ ਸੀ ਉਹਦਾ ਨਾਮ ਲਿਖਾ ਦਿੰਦੀ ਤੁਹਾਨੂੰ। ਨਹੀਂ, ਉਹ ਦਵਾਈ ਤਾਂ ਡਾਕਟਰ ਹੀ ਦਿੰਦਾ ਹੁੰਦਾ, ਇਦਾਂ ਕਾਊਂਟਰ ਤੋਂ ਨਹੀਂ ਮਿਲਦੀ। ਹਾਂਜੀ, ਡਾਕਟਰ ਨੇ ਲਿਖੀ ਸੀ। ਹਾਂ, ਬਸ ਡਾਕਟਰ ਨੇ ਲਿਖ ਕੇ ਦੇਣੀ ਆ, ਉਹ ਤੁਹਾਨੂੰ ਲੋੜ ਨਹੀਂ। ਪੇਨ ਮੈਨੇਜਮੈਂਟ ਵਾਲਿਆਂ ਨੇ। ਥੈਂਕ ਯੂ। ਓਕੇ ਜੀ, ਧੰਨਵਾਦ ਜੀ। ਕਈ ਵਾਰ ਤੁਸੀਂ ਪੈਰਾਂ 'ਚ ਟੀਕੇ ਲਵਾ ਲਏ, ਹੱਡੀਆਂ 'ਚ ਟੀਕੇ ਲਵਾ ਲਏ, ਬੈਕ 'ਤੇ ਟੀਕੇ ਲਵਾ ਲਏ, ਮੋਢਿਆਂ 'ਚ ਟੀਕੇ ਲਵਾ ਲਏ, ਲੌਂਗ ਟਰਮ ਲਈ ਇਹ ਗੁੱਡ ਨਹੀਂ ਹੁੰਦੀ। ਪਿਛਲੀ ਵਾਰ ਵੀ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਸੀਗਾ ਕਿ ਆਮ ਹੀ ਸ਼ਰੇਆਮ ਟੀਕੇ ਨਾ ਲਵਾਇਆ ਕਰੋ ਪਲੀਜ਼। ਹਰਭਜਨ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰੇ ਜੀ ਮੈਂ ਨਾ ਬਦਾਮ ਪੀਸ ਕੇ ਨਾ ਅਖਰੋਟ ਰੱਖਤੇ ਸੀ ਫਰਿੱਜ 'ਚ, ਤੇ ਉਹ ਮੈਂ 3-4 ਦਿਨ ਦੇ ਇਕੱਠੇ ਰੱਖੇ, ਤੇ ਉਹ ਮੇਰਾ ਨਾ ਜਦੋਂ ਮੈਂ ਖਾਧਾ ਮੇਰੇ ਮੂੰਹ ਤੇ ਸਾਰੇ
ਬਲੱਡ ਜੇ ਛਾਲੇ ਜੇ ਹੋ ਗਏ ਜੀਭ ਤੇ ਮੂੰਹ ਚ, ਤੇ ਉਹ ਵੀ ਕੀ ਗੱਲ ਹੋ ਗਈ, ਖਾਣੇ ਚਾਹੀਦੇ? ਤੈਨੂੰ ਗਰਮੀ ਹੋ ਗਈ ਆ, ਨਾ ਖਾਓ ਉਹਨਾਂ ਨੂੰ, ਤੈਨੂੰ ਅਲਰਜੀ ਆ? ਹਾਂਜੀ, ਉਹਦੀ ਤਸੀਰ ਬਦਲ ਗਈ ਪੀਸੇ ਹੋਇਆਂ ਦੀ। ਨਹੀਂ, ਤੁਸੀਂ ਪੀਸ ਕੇ ਰੱਖੇ ਸੀ? ਤੁਸੀਂ ਪਹਿਲਾਂ ਵੀ ਖਾਧੇ ਕਦੀ? ਪਹਿਲਾਂ ਮੈਂ ਖਾਂਦੀ ਸੀ ਜੀ ਇਸ ਤਰ੍ਹਾਂ ਸੁੱਕੇ ਪੀਸ ਕੇ, ਪਰ ਹੁਣ ਮੈਂ ਭਿਉਂ ਕੇ ਰੱਖਦੇ ਫਰਿੱਜ ਚ ਵੀ ਰੋਜ਼ ਨਾ ਪੀਸਣੇ ਤੇ ਗ੍ਰਾਈਂਡ ਕਰਕੇ। ਮੇਰੇ ਦੰਦ ਹੈ ਨਹੀਂ ਨਾ, ਤੇ ਮੈਂ ਉਹ ਉਸ ਤਰ੍ਹਾਂ ਪੀਸ ਕੇ ਰੱਖਤੇ। ਅੱਛਾ। ਤੇ ਉਹ ਫਿਰ ਮੈਂ ਖਾਧੇ ਤਾਂ ਮੇਰਾ ਮੂੰਹ ਜੀਭ ਨਾ ਸਾਰੇ ਲਾਲ ਨਾ ਬਲੱਡ ਜੇ ਦੇ ਛਾਲੇ ਜੇ ਹੋਣ ਲੱਗ ਗਏ। ਤੁਹਾਨੂੰ ਗਰਮੀ ਹੋ ਤਾਂ ਖਾਣੇ ਨਹੀਂ ਚਾਹੀਦੇ। ਮੈਂ ਨਾ ਖਾਓ ਨਾ, ਹਾਂਜੀ ਖਾਓ ਨਾ। ਨਹੀਂ ਮੈਂ ਸਿੱਖ ਤੇ ਬੇਟਾ। ਠੀਕ ਹੈ, ਪਹਿਲੀ ਤੇ ਤਰ੍ਹਾਂ ਖਾਓ ਜਿੱਦਾਂ ਪਹਿਲਾਂ ਖਾਂਦੇ ਸੀ, ਉਦਾਂ ਹੀ ਖਾਓ ਹੁਣ। ਓਕੇ ਬੇਟਾ, ਠੀਕ ਹੈ ਜੀ, ਠੀਕ ਹੈ। ਪਹਿਲਾਂ ਇਹਨਾਂ ਨੂੰ ਹਟ ਲੈਂਦੇ ਆ। ਜਦੋਂ ਤੁਹਾਡੇ ਅੰਦਰ ਗਰਮੀ ਹੋ ਜਾਂਦੀ ਹੈ ਨਾ, ਪਤਾ ਨਹੀਂ ਲੱਗਦਾ ਤੁਹਾਨੂੰ ਕਿਹੜੇ ਵੇਲੇ ਹੋ ਜਾਂਦੀ, ਪਰ ਉਹਦਾ ਹੈਗਾ ਆ ਤਰੀਕਾ ਆ। ਕੱਚੀ ਲੱਸੀ ਵਗੈਰਾ ਪੀਓ, ਉਹਦੇ ਨਾਲ ਹਟ ਜਾਂਦੀਆਂ ਇੱਦਾਂ ਦੀਆਂ। ਸੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਵਾਈਫ ਦੇ ਰੈੱਡ ਬਲੱਡ ਸੈੱਲ ਬਹੁਤ ਬਣਦੇ ਆ, ਤੇ ਉਹਨਾਂ ਨੂੰ ਫਿਰ ਉਹ ਹਰ ਤੀਜੇ ਚੌਥੇ ਮਹੀਨੇ ਟੈਸਟ ਕਰਾ ਕੇ ਤੇ ਉਹ ਡਾਕਟਰ ਫਿਰ ਉਹਨਾਂ ਦਾ ਬਲੱਡ ਕੱਢਦਾ, ਜਾਂ ਫਿਰ ਉਹ ਕੈਪਸੂਲ ਦਿੰਦਾ, ਉਹਦੇ ਨਾਲ ਕੰਟਰੋਲ ਰਹਿੰਦੇ ਆ। ਪਰ ਉਹ ਲੌਂਗ ਟਰਮ ਲਈ ਕੈਪਸੂਲ ਜ਼ਿਆਦਾ ਮਤਲਬ ਚੰਗੇ ਨਹੀਂ ਹੈਗੇ। ਤੇ ਕੋਈ ਇਸ ਚੀਜ਼ ਦੇ ਬਾਰੇ ਪਤਾ ਹੋਵੇ? ਬਲੱਡ ਸੈੱਲ ਵੱਧਦੇ ਆ ਨਾ, ਰੈੱਡ ਬਲੱਡ ਸੈੱਲ। ਰੈੱਡ ਬਲੱਡ, ਠੀਕ ਹੈ। ਤੇ ਉਹਨਾਂ ਦਾ ਹੀਮੋਗਲੋਬਿਨ ਵੀ 16, 17, 18 ਤੱਕ ਚੱਲ। ਠੀਕ ਹੈ। ਤੇ ਦੂਸਰਾ ਕੁਐਸਚਨ ਹੈ, ਮੇਰਾ ਪੋਤਾ ਹੈ 15 ਮਹੀਨਿਆਂ ਦਾ, ਤੇ ਉਹਨੇ ਬੋਲਣਾ ਨਹੀਂ ਸ਼ੁਰੂ ਕੀਤਾ ਅਜੇ ਤੱਕ। ਮਤਲਬ ਆਈ ਡੋਂਟ ਨੋ, ਮਤਲਬ ਤੜਕਾਉਂਦਾ ਜਿਹਾ ਵਾ, ਕੁਝ ਬੋਲਦਾ ਨਹੀਂ ਚੰਗੀ ਤਰ੍ਹਾਂ ਕਲੀਅਰ ਅਜੇ। ਠੀਕ ਹੈ, ਬਸ ਡਾਕਟਰ ਤੋਂ ਚੈੱਕ ਕਰਾ ਲਿਆ ਸੀ? ਠੀਕ ਠਾਕ ਆ? ਹਾਂਜੀ, ਉਹ ਇਨੀਸ਼ੀਅਲੀ ਸਭ ਕੁਝ ਚੈੱਕ ਕੀਤਾ, ਬਾਕੀ ਅਜੇ ਉਹਨਾਂ ਨੇ ਮਤਲਬ ਇਸ ਚੀਜ਼ ਬਾਰੇ ਨਹੀਂ ਕੁਝ ਉਹਦਾ ਚੈੱਕ ਕੀਤਾ। ਮੁੰਡੇ ਵੈਸੇ ਲੇਟ ਹੀ ਲੱਗਦੇ ਹੁੰਦੇ। ਜੇ ਕਿਸੇ ਨੂੰ ਜਨਰਲੀ ਪਤਾ ਹੋਵੇ ਵੀ ਕੀ ਉਹਦੇ ਲਈ ਦੇਣਾ ਚਾਹੀਦਾ, ਉਹਦੇ ਜਲਦੀ ਬੋਲਣਾ ਸ਼ੁਰੂ ਕਰਦੇ ਜਾਂ ਕਲੀਅਰ ਬੋਲਣਾ ਸ਼ੁਰੂ ਕਰੇ, ਤੇ 10 ਦਿਨ ਭੈਣ ਭਰਾ ਕੋਲ। ਠੀਕ ਹੈ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਗੇ ਰਘਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਜਦੋਂ ਘਰ ਵੜਿਆ ਤਾਂ ਮੈਂ ਸੁਣਦਾ ਸੀ ਕਿ ਕਿਸੇ ਨੇ ਕਿਹਾ ਕਿ ਮੇਰਾ ਬਲੱਡ ਵੱਧਦਾ ਜਾਂਦੇ ਆ। ਉਹ ਦੱਸਣ ਲੋਕਾਂ ਨੂੰ ਕਿ ਮੈਂ ਕੀ ਖਾਣਾ ਤੇ ਕਿਉਂ ਮੇਰਾ ਬਲੱਡ ਵੱਧਦਾ, ਕਿਉਂਕਿ ਲੋਕਾਂ ਨੂੰ ਬਲੱਡ ਜਿਨ੍ਹਾਂ ਦਾ ਨਹੀਂ ਬਣਦਾ ਤਾਂ ਉਹਦੇ ਵਿੱਚ ਸਹਾਈ ਹੋ। ਠੀਕ ਹੈ। ਤੇ ਦੂਜੀ ਗੱਲ ਆ ਕਿ ਵੀ ਮੇਰਾ ਨੰਬਰ ਦੇ ਦਿਓ। ਜਿਹੜੇ ਪੁੱਛਦੇ ਸੀ ਉਹਨਾਂ ਦਾ ਬਈ ਲੜਕਾ ਬੋਲਦਾ ਨਹੀਂ ਹੈਗਾ, ਉਹ ਮੇਰੇ ਨਾਲ ਸਿੱਧੀ ਗੱਲ ਕਰਦੇ, ਭਾਵੇਂ ਹੁਣੇ ਕੱਲ੍ਹ ਨੂੰ। ਠੀਕ ਹੈ, ਥੈਂਕ ਯੂ ਰਘਵੀਰ ਸਿੰਘ ਜੀ। ਇੱਦਾਂ ਆ ਵੀ ਅਸੀਂ ਜਿੱਦਾਂ ਕਾਲਾਂ ਲੈਂਦੇ ਨਾ, ਸਾਡੇ ਕੋਈ ਤਾਂ ਨੰਬਰ ਲਾਏ ਨਹੀਂ ਜਾਂਦੇ ਨਾ, ਵੈਸੇ ਤੁਹਾਡਾ ਲਾਇਆ ਗਿਆ ਨਾ, ਉਹਨਾਂ ਦਾ ਹੀ ਲਾਇਆ ਸੀਗਾ। ਕਾਲਰ ਸੁਣਨੇ ਆ ਤੁਸੀਂ। ਸਾਡਾ ਸਿਸਟਮ ਹੋਰ ਤਰ੍ਹਾਂ ਦਾ ਹੁੰਦਾ, ਸਾਡਾ ਸਿਸਟਮ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿੱਦਾਂ ਘਰਾਂ ਦੇ ਵਿੱਚ ਇੱਕ ਕਾਲ ਆ ਗਈ ਤਾਂ ਉਹ ਪਿਆ ਰਹਿੰਦਾ ਨੰਬਰ। ਸਾਡੇ ਸਿਸਟਮ ਬਹੁਤ ਡਿਫਰੈਂਟ ਹੁੰਦੇ ਆ। ਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਭਲਾ ਕਰ ਰਹੇ ਆ। ਜਿਹੜੇ ਭਾਜੀ ਕਹਿ ਕੇ ਗਏ ਆ ਵੀ ਮੇਰਾ ਬਲੱਡ ਵੱਧਦਾ ਆ, ਹਾਂਜੀ, ਉਹ 1-2 ਵਾਰੀ ਮੇਰੇ ਨਾਲ ਵੀ ਇਹ ਚਾਂਸ ਹੋਇਆ ਆ। ਕਈ ਵਾਰੀ ਲੈਬ ਵਿੱਚ ਮਿਸਟੇਕ ਹੋ ਜਾਂਦੀ ਆ। ਉਹ ਜਿੱਦਾਂ ਜੇ ਤਾਂ ਹਰ ਵਾਰੀ ਵੱਧਦਾ ਆ ਫੇਰ ਤਾਂ ਇਹ ਆਪਣੇ ਡਾਕਟਰ ਨਾਲ ਚੰਗੀ ਤਰ੍ਹਾਂ ਗੱਲ ਕਰਨ ਤੇ ਹੋਰ ਟੈਸਟ ਹੁੰਦੇ ਉਹ ਟੈਸਟ ਕਰਵਾਉਣ। ਇਹ ਨੋਰਮਲ ਨਹੀਂ ਗਾ। ਜੇ ਲੈਬ ਦੀ ਗਲਤੀ ਹੋਊਗੀ ਤੇ ਫੇਰ ਠੀਕ ਆ। ਠੀਕ। ਕਈ ਵਾਰੀ ਲੈਬ ਵਾਲੇ ਵੀ ਕਿਸੇ ਦਾ ਗੱਲ ਕਰ ਦਿੰਦੇ ਆ, ਕਿਸੇ ਦਾ ਕਿਸੇ ਵੱਲ ਕਰ ਦਿੰਦੇ ਆ। ਸਭ ਕੁਝ ਹੀ ਹੁੰਦਾ ਜੀ। ਮੇਰੇ ਨਾਲ ਇੱਕ ਵਾਰੀ ਇਹ ਗੱਲ ਹੋਈ ਆ ਤੇ ਮੇਰਾ ਡਾਕਟਰ ਬੜਾ ਔਖਾ ਸੀ ਤੇ ਮੈਂ ਉਹਨੂੰ ਹੱਸ ਕੇ ਗਿਆ। ਮੈਂ ਕਿਹਾ ਚੰਗਾ ਸਮਾਂ ਜ਼ਿਆਦਾ ਬਣਦਾ ਤਾਂ ਕਹਿੰਦਾ ਵੀ ਦਿਸ ਡੇਂਜਰਸ। ਫਿਰ ਉਹ ਮੈਨੂੰ ਦੂਜੀ ਵਾਰੀ ਲੈਬ ਤੇ ਘੱਲਿਆ, ਕਹਿੰਦਾ ਉਸ ਲੈਬ ਤੇ ਨਹੀਂ ਜਾਣਾ ਜਿੱਥੋਂ ਪਹਿਲਾਂ ਕਰਵਾ ਕੇ ਆਈ ਆ, ਹੋਰ ਲੈਬ 'ਚ ਜਾਈ। ਹਾਂਜੀ। ਫਿਰ ਉਹਨੇ ਲਗਾਤਾਰ 2 ਲੈਬ ਬਦਲ ਕੇ ਕਰਵਾਏ, ਫਿਰ ਠੀਕ ਆਇਆ ਸੀ। ਠੀਕ ਹੈ। ਤੇ ਦੂਜੀ ਗੱਲ, ਮੇਰਾ ਕਾਲਾ ਮੋਤੀਆ ਆ, ਅੱਖਾਂ ਦਾ ਪ੍ਰੈਸ਼ਰ ਵੱਧਦਾ। ਮੈਂ ਕਈ ਵਾਰੀ ਪੁੱਛਦੀ, ਕੋਈ ਜਵਾਬ ਨਹੀਂ ਦਿੰਦਾ। ਭੈਣ ਭਰਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸੋ। ਜ਼ਰੂਰ ਜੀ, ਜ਼ਰੂਰ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਅੱਖਾਂ ਦਾ ਪ੍ਰੈਸ਼ਰ ਵੱਧਦਾ ਜੀ, ਤੇ ਜ਼ਰੂਰ ਦੱਸੋ ਜੀ। ਅਮਰਜੀਤ ਸਿੰਘ ਜੀ। ਇਹ ਬਖੜੇ ਹੀ ਯਾਰ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਬੇਨਤੀ ਕਰਨੀ ਸੀ। ਤੁਹਾਡਾ ਛੋਟਾ ਵੀਰ ਵੀ ਨਾ ਮੇਰਾ 20 ਸਾਲ ਤੋਂ ਮੈਪਰੋਜਿਲ ਲੈ ਰਿਹਾ ਸਵੇਰ ਤੋਂ। ਮੈਂ ਇਹ ਨਿਰਣੇ ਕਾਲਜ, ਮੇਰੇ ਜਲਨ ਹੁੰਦੀ ਹੈ ਤੇ ਬਰਨ ਹੁੰਦੀ ਰਹਿੰਦੀ ਹੈ। ਮੈਨੂੰ ਕਿ ਦੱਸੋ ਇਲਾਜ ਕੋਈ। ਤੁਹਾਡੇ ਗੈਸ ਬਣਦੀ ਕੀ ਹੁੰਦਾ? ਨਹੀਂ, ਗੈਸ ਨਹੀਂ। ਉਹਦਾ ਜੇ ਨਾ ਲਵਾਂ ਨਾ ਤਾਂ ਮੇਰੇ ਹਾਰਟ ਬਰਨ ਜੀ ਹੋਣ ਲੱਗ ਪੈਂਦੀ ਆ, ਡਕਾਰ ਖੱਟੇ ਹੋਣ ਲੱਗ ਪੈਂਦੇ। ਮੈਨੂੰ 20 ਸਾਲ ਹੋ ਗਏ, ਮੈਂ ਮੈਪਰੋਜਿਲ ਲੈ ਰਿਹਾ। ਰੋਜ਼ ਸਵੇਰੇ ਨਿਰਣੇ ਕਾਲਜ ਮੈਨੂੰ ਇੱਕ ਲੈਣੀ ਪੈਂਦੀ ਹੈ। ਠੀਕ ਹੈ। ਤੇ ਇੱਕ ਬਾਹਾਂ ਸੌਣ ਤੋਂ ਦੱਸਿਓ ਜਰਾ। ਠੀਕ ਹੈ, ਸੁਣਦੇ ਰਹੋ। ਕੇਵਲ ਸਿੰਘ। ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੀ ਉਮਰ 75 ਈਅਰ ਓਲਡ ਆ ਤੇ ਸਿਹਤ ਮੇਰੀ ਹਰੇਕ ਤਰ੍ਹਾਂ ਸਾਰੇ ਪਾਸੇ ਠੀਕ ਹੈ। ਕੁਝ ਮਹੀਨੇ
ਤੋਂ ਮੇਰੇ ਪਿਸ਼ਾਬ ਵਾਲੀ ਜਗ੍ਹਾ ਦੇ ਸੱਜੇ ਪਾਸੇ ਵਾਲੀ ਜਿਹੜੀ ਗੋਲੀ ਆ ਨਾ ਉਹ ਕਾਫੀ ਵੱਡੀ ਹੋ ਗਈ ਤੇ ਸਖਤ ਵੀ ਹੋ ਗਈ, ਪਰ ਦਰਦ ਨਹੀਂ ਹੁੰਦਾ। ਤੇ ਪਲੀਜ਼ ਕਿਸੇ ਵੀਰ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਪਤਾ ਦੇਵੇ, ਬਸ ਇਹੀ ਮਿਹਰਬਾਨੀ ਤੁਹਾਡੀ। ਜ਼ਰੂਰ, ਥੈਂਕ ਯੂ ਕੇਵਲ ਸਿੰਘ ਜੀ। ਪਰ ਗੱਲ ਕੀ ਹੈ, ਤੁਸੀਂ ਸਾਰੇ ਜਾਣੇ ਜਦੋਂ ਕੋਈ ਬਿਮਾਰੀ ਬਾਰੇ ਪੁੱਛਦੇ ਆ ਤਾਂ ਦੱਸਿਆ ਜਾਂਦਾ ਹੈ। ਤੁਸੀਂ ਪਹਿਲਾਂ ਵੀ 3 ਵੀਕ ਪੁੱਛਿਆ ਸੀਗਾ ਤੇ ਉਸ ਤੋਂ ਅਗਲੇ ਵੀਕੇ ਜਸਪਾਲ ਸਿੰਘ ਹੋਣਾ ਨੇ ਦੱਸਿਆ। ਤੁਸੀਂ ਸੁਣਿਆ ਜ਼ਰੂਰ ਕਰੋ, ਕੋਈ ਨਾ ਕੋਈ YouTube ਲੱਭ ਕੇ ਤਾਂ ਹੁਣ ਉਸ ਦੇ ਉੱਤੇ ਸੁਣੋ, ਤੁਹਾਡਾ ਇਲਾਜ ਦੱਸਿਆ ਗਿਆ ਆ, ਉਹਦੇ ਵਿੱਚ ਦਵਾਈ ਵੀ ਦੱਸੀ ਗਈ ਆ। ਅਜਮੇਰ ਸਿੰਘ ਜੀ, ਅਜਮੇਰ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਬੀਬੀ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬੜਾ ਸ਼ੁਕਰੀਆ। ਮੈਂ ਪਹਿਲੀ ਵਾਰੀ ਫੋਨ ਕਰਿਆ ਤੁਹਾਡੇ ਸਿਹਤ ਵਿਭਾਗ ਨੂੰ। ਥੈਂਕ ਯੂ ਜੀ। ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਫੋਨ ਮਿਲ ਗਿਆ ਜੀ। ਹਾਂਜੀ, ਤੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਜੀ, ਬਿਮਾਰੀ। ਹਾਂਜੀ, ਮੈਂ ਇੱਕ ਬਿਮਾਰੀ ਪੁੱਛਣੀ ਚਾਹੁੰਦਾ। ਮੇਰਾ ਦੋਸਤ ਹੈ ਜੀ ਬਹੁਤ, ਉਹਦੇ ਨੂੰ ਕੀ ਆ, ਉਹ ਨਾ ਉਹਦੇ ਵਿੱਚ ਜਿਹੜੇ ਸਿਹਤ ਦੇ ਉੱਤੇ, ਸਰੀਰ ਦੇ ਉੱਤੇ ਥੰਬੇ ਜੇ ਪਈ ਜਾਂਦੇ। ਉਹਨਾਂ ਨੇ ਬਹੁਤ ਡਾਕਟਰਾਂ ਨੂੰ ਦਿਖਾ ਲਿਆ, ਕਿਤੇ ਆਰਾਮ ਨਹੀਂ ਆਇਆ। ਠੀਕ ਆ ਵੀ ਉਹਦੇ ਵਿੱਚ ਪਤਾ ਨਹੀਂ ਕੀ ਚਮੜੀ ਖਰਾਬ ਆ ਜਾਂ ਕੀ ਨਹੀਂ, ਨਾ ਕਿਸੇ ਡਾਕਟਰ ਨੂੰ ਸਮਝ ਆਇਆ। ਪਲੀਜ਼ ਕਿ ਕਿਰਪਾ ਕਰਕੇ ਜੇ ਦੱਸੋ ਤਾਂ ਬਹੁਤ ਚੰਗੀ। ਜ਼ਰੂਰ ਜੀ, ਸੁਣਦੇ ਰਹੋ ਅਜਮੇਰ ਸਿੰਘ ਜੀ। ਆਪਾਂ ਪੁੱਛਦੇ ਹਾਂ ਜੇ ਕਿਸੇ ਨੂੰ ਪਤਾ ਹੋ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹੁਣ ਦੱਸਣ ਲੱਗੀ ਪਹਿਲਾਂ ਪੀਲੀਏ ਦਾ ਇਲਾਜ। ਇੱਕ ਤਾਂ ਉਹ ਦੱਸ ਗਏ ਸੀ, ਕਹਿੰਦੇ ਗੰਨੇ ਦਾ ਰਸ ਜ਼ਿਆਦਾ ਤੋਂ ਜ਼ਿਆਦਾ ਪੀਣਾ ਜੀ, ਤੇ ਇਹਦੇ ਨਾਲ ਜਿੱਦਾਂ ਆਪਾਂ ਨਾਰੀਅਲ ਦਾ ਪਾਣੀ ਵੀ ਪੀ ਸਕਦੇ, ਜਿੰਨਾ ਵੱਧ ਤੋਂ ਵੱਧ ਪੀ ਸਕਦੇ ਹਨਾ, ਉਹ ਪੀ ਸਕਦੇ ਆ। ਤੇ ਇੱਕ ਕੱਚੀ ਲੱਸੀ ਪੀ ਸਕਦੇ ਆ, ਜਿਹੜੀ ਦੂਜੀ ਲੱਸੀ ਆ ਦਹੀਂ ਦੀ ਬਣਾ ਕੇ ਉਹ ਵੀ ਪੀ ਸਕਦੇ ਆ। ਇਹ 3-4 ਚੀਜ਼ਾਂ ਪੀ ਸਕਦੇ, ਉਹਦੇ ਨਾਲ ਪੀਲੀਏ ਨੂੰ ਕੰਟਰੋਲ ਕੀਤਾ ਜਾ ਸਕਦਾ ਜੀ। ਠੰਡੀਆਂ ਚੀਜ਼ਾਂ ਜਿੱਦਾਂ ਕਤੀਰਾ ਗੂੰਦ ਆ ਨਾ, ਭੇਂ ਕੇ ਰਾਤ ਨੂੰ ਦੁੱਧ ਪਾ ਕੇ ਮਿੱਠਾ ਪਾ ਕੇ ਪੀ ਸਕਦੇ ਆ। ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਨਾ ਠੰਡੀਆਂ ਚੀਜ਼ਾਂ ਪੀਤੀਆਂ ਜਾਣ ਜਾਂ ਖਾਦੀ, ਉਹ ਠੀਕ ਕਰਨਗੇ ਹਨਾ ਪੀਲੀਏ ਦਾ ਇਲਾਜ। ਤੇ ਜਿਹੜੀ ਸੁੱਕੀ ਖੰਘ ਕਹਿੰਦੇ ਸੀਗੇ, ਉਹਦੇ ਲਈ ਤਾਂ ਜਿਹੜਾ ਪਤਲਾ ਕੜਾਹ ਬਣਾ ਕੇ ਘਿਓ ਦਾ ਜਾਂ ਸਰੋਂ ਦੇ ਤੇਲ ਦਾ ਘਿਓ ਬਣਾ ਕੇ ਕੜਾਹ ਬਣਾ ਕੇ ਨਾ ਉਹ ਖਾ ਸਕਦੇ ਆ, ਪਤਲਾ ਕਰਕੇ। ਤੇ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਇੱਕ ਹੋਰ ਜਿਹਦੇ ਰੇਸ਼ਾ ਆਉਂਦੀ ਆ, ਕਹਿੰਦੇ ਉਹਨਾਂ ਨੂੰ ਕਿਹੋ ਵੀ ਗਰਮ ਪਾਣੀ ਜਿੰਨਾ ਜ਼ਿਆਦਾ ਲੈ ਸਕਦੇ ਆ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਸਟੀਮ ਲੈਣ। ਤੇ ਉਹਦੇ ਨਾਲ ਉਹਨਾਂ ਦਾ ਕਿਸੇ ਦਾ ਸਿਰ ਦੁਖਦਾ ਆ ਤੇ ਛਾਤੀ 'ਚ ਦਰਦ ਹੁੰਦੀ ਆ ਹਨਾ, ਤੇ ਕਿਤੇ ਵੀ ਦਰਦ ਹੁੰਦੀ ਬੋਡੀ ਵਿੱਚ, ਬਲੱਡ ਸਰਕੂਲੇਸ਼ਨ ਨਹੀਂ ਚੱਲਦਾ, ਇਹ ਸਾਰਾ ਕੁਛ ਉਹਦਾ ਇਲਾਜ ਆ ਜਿਹੜਾ ਆਪਣਾ ਪਾਣੀ ਸਟੀਮ ਲੈਣ ਦੇ ਨਾਲ। ਤੇ ਸਿਰ ਦਰਦ ਵੀ ਹੋਊਗਾ ਤੇ ਛਾਤੀ 'ਚ ਬਲਗਮ ਜਿਹੜੀ ਆ ਉਹ ਵੀ ਤੁਰ ਪਊ। ਜਿਹਨੂੰ ਸੁੱਕੀ ਖੰਘ ਆ ਉਹ ਵੀ। ਤੇ ਨਾਲ ਰੇਸ਼ਾ ਉਹ ਸੁਹਾਗੇ ਦੀ ਖਿੱਲ ਬਣਾ ਕੇ ਇੱਕ ਚੁਟਕੀ ਤੇ ਸ਼ਹਿਦ ਦੇ ਨਾਲ ਮਿਕਸ ਕਰਕੇ ਲੈਣੀ। ਜੇ ਨਹੀਂ ਇਹ ਸ਼ਹਿਦ ਦੇ ਨਾਲ ਲੈਣੀ ਤਾਂ ਪਾਣੀ ਦੇ ਨਾਲ ਵੀ ਲੈ ਸਕਦੇ। ਤੇ ਛਾਤੀ 'ਚ ਦਰਦ ਜਿਹੜੀ ਹੈ ਨਾ, ਦੇਸੀ ਘਿਓ ਦੀ ਮਾਲਿਸ਼ ਕਰਨਾ ਤੇ ਉਹਦੇ ਨਾਲ ਕਾਫੀ ਫਰਕ ਪਊਗਾ। ਤੇ ਜਿਹੜੀ ਮੈਂ ਸੀ ਉਹ ਦੱਸ ਸਕਦੇ। ਇੱਕ ਬੱਚਾ ਨਹੀਂ ਬੋਲਦਾ ਜਿਹੜਾ ਹਨਾ, ਉਹ ਕਹਿੰਦੇ ਆ ਮਾਮਾ ਨਾ ਆਪਣੇ ਜੂਠੇ ਬਦਾਮ ਨਾ ਮੱਖਣ ਵਿੱਚ ਮਿਕਸ ਕਰਕੇ ਉਹ ਖਾ ਕੇ ਦੇਵੇ ਜੂਠੇ ਆਪਣੇ, ਉਹ ਨਾ ਬੋਲਣ ਲੱਗ ਪਊਗਾ ਜੀ। ਠੀਕ ਹੈ ਜੀ। ਤੇ ਗੋਡੇ, ਹਾਂਜੀ, ਗੋਡੇ ਦਰਦ ਦਾ ਰਾਤ ਨੂੰ ਦੀਆਂ ਪਿਓ ਕੇ ਪਾਣੀ ਦੇ ਗਲਾਸ ਵਿੱਚ ਸਵੇਰੇ ਉੱਠ ਬੈਠ ਕੇ ਉਹਦੇ ਨਾਲ ਗੋਡੇ ਦਰਦ ਵੀ ਠੀਕ ਹੋ ਜੂਗੇ। ਤੇ ਇੱਕ ਜਿਹੜੇ ਹੁਣੇ ਦੱਸਦੇ ਸੀ, ਕਹਿੰਦੇ ਮੇਰਾ ਬਲੱਡ ਬਹੁਤ ਬਣਦਾ, ਉਹ ਜਿੰਨੇ ਵੀ ਬਲੱਡ ਬਣਾਉਣ ਵਾਲੀਆਂ ਜਿੱਦਾਂ ਪਾਲਕ ਹੋਈ ਆ ਨਾ, ਚੁਕੰਦਰ ਜਾਂ ਕੁਛ ਵੀ ਆ, ਇਹ ਚੀਜ਼ਾਂ ਜਿਹੜੀਆਂ ਵੀ ਬਲੱਡ ਬਣਾਉਣ ਵਾਲੀਆਂ ਉਹ ਨਾ ਖਾਣ, ਉਹਨਾਂ ਤੋਂ ਪਰਹੇਜ਼ ਕਰਨ ਤੇ ਫਿਰ ਆਪ ਹੀ ਕਰੂੰਗਾ। ਤੇ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨ ਬਲੱਡ ਡੋਨੇਟ ਕਰ ਸਕਦੇ ਆ ਤੇ ਉਹਦੇ ਨਾਲ ਠੀਕ ਹੋ ਜਾਊਗਾ। ਓਕੇ, ਸਤਿ ਸ਼੍ਰੀ ਅਕਾਲ ਜੀ। ਟਾਈਮ ਇੱਥੇ ਖਤਮ ਹੋ ਗਿਆ। ਤੇ ਜਾਂਦੇ ਜਾਂਦੇ ਵੀ ਦੱਸਿਓ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਜਿਸ ਦੇ ਕੋਲ ਕੋਈ ਇਲਾਜ ਹੁੰਦਾ ਹੈ ਉਹ ਸ਼ੇਅਰ ਕਰ ਲੈਂਦਾ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ